ਮਿੱਠੇ ਪੁੱਛ ਵੀ ਉਹ ਕਿਤੇ ਖੇਲ ਚ ਵੀ ਇਸਤੇਮਾਲ ਹੁੰਦਾ ਭਾਈ ਮੁੱਕੀ ਗਿਆ ਜਦੋਂ ਮੈਂ ਮੱਝ ਗਿਆ ਸੀ ਨਾ ਇਹਨੂੰ ਪਤਾ ਉਦੋਂ ਹੀ ਪਤਾ ਲੱਗ ਗਿਆ ਸੀ ਊਂਠ ਆ ਉਹ ਜਿਹਦਾ ਐਡ ਇੱਥੇ ਐਪ ਪੂਰਾ ਖੋਲੋ ਗਰਮ ਹਾਂਜੀ ਚੱਲ ਜਾ ਦਿੱਤਾ 100 ਇਹ ਉਹ ਕਿਲੋ ਦੇ ਵਿੱਚ ਕਿੰਨੇ ਚੜਦੇ ਓਹੋ ਘੋਗੜ ਕਾਂ ਬਾਹਰ अस्सलाम वालेकुम जी नाज़रीन टी टाइम में खुश आमदीद। अब के हम बिछड़े तो शायद ख्वाबों में कभी मिले आगे। यार इतना कसौटी नहीं खेली आप काफी देर हो गई है ना ये तो है ਅੱਜ ਖੇਲੋ कसौटी के लिए people badly missing कसौटी है ना दोनों के लिए दोनों ही फंबे इलम दे सब दोनों ना जी ਮੈਨੂੰ ਤਾਂ ਚੱਪੇ ਚੱਪੇ ਦਾ ਪਤਾ ਵਾ ਤੂੰ ਮੈਨੂੰ ਵੀ ਕਰਵਾ ਦੇਣਾ ਮੈਂ ਜਾਨਵਰ ਤੇ ਲਾਗੇ ਪਹੁੰਚਿਆ ਹੁੰਦਾ ਜਾਂ ਜਿਹਦਾ ਵੀ ਉਹਨਾਂ ਨੇ ਪ੍ਰੋਡਕਟ ਦੇਣੀ ਉਹਦੇ ਲਾਗੇ ਪਹੁੰਚਿਆ प्रोडक्ट ਯਾਨੀ ਕਿ ਮੈਂ ਉਹਨੂੰ ਕਹਿੰਦਾ ਢੁੱਡ ਕਰਾ ਕਸੌਟੀ ਤੁਸੀਂ ਖੇਲਣੀ ਉਸ ਤੋਂ ਪਹਿਲੇ ਤੁਹਾਨੂੰ ਕੋਈ ਤਕੀਕ ਦਵਾਂ ਤੁਸੀਂ ਕਹੋਗੇ ਮਿੱਠਿਆ ਤੋਂ ਤਕੀਕਰ ਵੀ ਬਣ ਗਿਆ ਅਗਰ ਤੁਸੀਂ ਮੁਸਲਸਲ ਇੱਕ ਚੂਹੇ ਤੇ ਗੁਦਗੁਦੀ ਕਰੋਗੇ ਨਾ ਹਫ਼ਤੇ ਬਾਅਦ ਤੁਹਾਨੂੰ ਵੇਖ ਕੇ ਖੁਦ ਹੱਸੇਗਾ ਹਾਂਜੀ ਇਹਦੇ ਮਹੱਲੇ ਤੇ ਚ ਇਹਨੇ ਮੈਨੂੰ ਗੁਦਗੁਦੀ ਕਰਨੀ ਹੈ ਇਹ ਗੁਦਗੁਦੀ ਕਰਨ ਵਾਲਾ ਭਾਈ ਹੈ ਇਹਦੇ ਮਹੱਲੇ ਚ ਨੁਕਤੇ ਮੇਥ ਵਾਲੀ ਖਬਰ ਆ ਜਾਂਦੀ ਤਾਂ नुकते तो ਉਹ ਆਪ ਟੈਰਾਂ ਨੇ ਪੜਾਈ ਜਾਂਦਾ ਅੱਛਾ ਕਹਿੰਦਾ ਇਹਦੇ ਮੱਲੇ ਉਹ ਅਖਬਾਰ ਆਉਂਦੀ ਜਿਹਦੇ ਚ ਨੁਕਤੇ ਮਿਸ ਹੁੰਦੇ ਕੋਲੋਂ ਪਾ ਕੇ ਬਾਅਦ ਚ ਲਫ਼ਜ਼ ਪੂਰਾ ਕਰਦੇ ਅੱਛਾ ਬੀ ਪੇਰ ਅੱਛਾ ਹਾਂ ਵੀ ਖੇਡਣੀ ਹੈ ਕਸੌਟੀ ਤਾਜੀ ਕਸੌਟੀ ਖੇਡ ਲੂ ਮੈਂ ਇਲਮ ਦੇ ਇੱਧਰ ਸਮੁੰਦਰ ਬੈਠੇ ਹੈ ਆਲਮੇ ਖੰਨਾ ਚਲੋ ਜੀ ਆਲਮੇ ਖੰਨਾ अच्छा लो जी जानवर केड़ा जानवर है या कोई सब्जी या परिंदा या कोई की नहीं तो तू दस अज ਇਹ ਕੋਈ ਵੀ ਪ੍ਰੋਡਕਟ ਜਿਹੜੀ नहीं नहीं इंसानां दी जानवरां दी कि परिंदियां दी ਤਾਜੀ ਜਿੱਥੇ ਤੁਹਾਨੂੰ ਲੱਗਦਾ ਨਾ ਵੀ ਇਹਨੇ ਹਟ ਜਾਣਾ जिन्नी कसौटी ने जानवर ते सिर ते हारी है ना इन्नू ओ ही ही करो ਤਹਿਕੀਕ ਤੋਂ ਬਹੁਤਾ ਪਤਾ ਚੱਲ ਗਿਆ ਮੈਨੂੰ अच्छा जी ਹਾਂਜੀ ਅੱਗੇ ਨਿਕਲ ਗਿਆ ਓਕੇ ਹੁਣ ਫੜ ਨਹੀਂ ਹੋ ਰਿਹਾ ਇਹਨੂੰ ਯਾਰ ਸਹੀ ਪਤਾ ਕੀ ਉਹ ਦੱਸਦਾ ਤਾਜੀ ਇਲਮ ਦਾ ਹੁਣ ਖੁੱਲ ਰਿਹਾ ਸਹੀ ਤੇ ਗਲਤ ਤੋਂ ਪਰੇ ਹੋਇਆ ਤੂੰ ਸਹੀ ओए ओए सही तो गलत तो परे हो जा ਹਾਂਜੀ ਸਹੀ ਤੇ ਗਲਤ ਤੋਂ ਪਰੇ ਹੋਇਆ ਤੂੰ ਓਕੇ ਹੈ ਪੋਜ਼ਿਟਿਵ हाँ मतलब ये ना टेंशन ला के सही की है ते गलत की नहीं ये किदां ले मतलब तू किसी बंदे दी चोरी कर लवे ते ये गलत नहीं ਤਾਜੀ ਇਹ ਗਲਤ ਆ ਤੂੰ ਪਰੇ ਹਾਂ ਤੁਸੀਂ ਕਰੋ ਹੀ ਨਾ हाँ शशो पंच ना पको ਹਾਂਜੀ यानी कुछ सही ना करो कुछ गलत ना करो ते तुसी ओके हैं ਓਕੇ अपनी मौज च रहो ਤਾਰ ਇੱਕ ਬੜਾ ਵੱਡਾ ਸਿਕਿਉਰਿਟੀ ਗਾਰਡ ਆ ਬੰਦੇ ਦਾ डर ਹਾਂਜੀ ਵਾਹਦ ਇਹ ਜਿਹਦਾ ਨੁਕਸਾਨ ਨਹੀਂ ਪਹੁੰਚਾਉਂਦਾ ਫਾਇਦਾ ਹੀ ਦਿੰਦਾ डर ਡਰ ਹਾਂਜੀ वाह वाह ਹਾਂਜੀ ਇੰਨਾ ਵੀ ਨਹੀਂ ਡਰਨਾ ਚਾਹੀਦਾ ਇੱਕ ਬੰਦਾ ਨੂੰ ਚੰਡਾ ਮਾਰ ਗਿਆ ਮੈਂ ਕਹਿੰਦਾ ਇੰਨਾ ਵੀ ਨਹੀਂ ਡਰ ਸਕਦਾ ਡਰ ਨੂੰ ਬੁਜ਼ਦਰੀ ਨਾ ਬਣਾਓ ਚੜ ਕੇ ਰਹੋ ਅਗਲੇ ਬੰਦੇ ਤੇ ਅੱਛਾ ਯਾਰ ਮੈਂ ਐਵੇਂ ਲੱਭਣ ਨਿਆ ਵਾ ਵੀ ਜਿਵੇਂ ਔਖਾ ਕੋਈ ਸਵਾ ਇਹਨੂੰ ਤੇ ਮੈਂ ਜੋ ਮਰਜ਼ੀ ਕਹਿ ਦਵਾਂ ਅੱਛਾ ਚੱਲ ਵੀ ਸਭ ਤੋਂ ਪਹਿਲੇ ਦੋ ਤਿੰਨ ਕਰ ਲੈਣੇ ਇੱਕ ਜਾਨਵਰ ਕਰ ਲੈਣੇ ਇੱਕ ਪਰਿੰਦਾ ਕਰ ਲੈਣੇ ਆ ਹਾਂਜੀ ਇੱਕ ਕਰਿੰਦਾ ਆਪੀ ਮਖਲੂਕ ਕਰ ਲੈਣੇ ਪਾਣੀ ਵਾਲੀ ਠੀਕ ਹੈ ਇਹ ਪਰ ਤੁਸੀਂ ਦੱਸ ਕੇ ਕਰਨਾ ਆ ਮੈਂ ਜਾਨਵਰ ਤੋਂ ਸ਼ੁਰੂ ਕਰਨ ਲੱਗਾ ਜੀ ਆ ਪਰਿੰਦੇ ਤੋਂ ਆ ਕੀੜੀ ਤੋਂ ਤੇ ਮੈਂ ਪਹਿਲੇ ਮੱਝ ਲਭਾਉਣੀ ਤੈਨੂੰ ਠੀਕ ਹੈ ਠੀਕ ਹੈ ਡਨ ओने इन्नू लभना ਐ ਠੀਕ ਆ ਦਾਦੀ ਏਲੀਅਨ ਵਾਲਾ ਵੀ ਫਸ ਗਏ ਅੱਜ ਏਲੀਅਨ ਵਾਲਾ ਵੀ ਕਰ ਲਓ ਏਲੀਅਨ ਅੱਛਾ ਜੀ ਚਲੋ ਕਿ ਇੱਕ ਜਾਨਵਰ ਆ ਮੈਂ ਸੋਚ ਲਿਆ ਸਵਾਲ ਤੂੰ ਕਰਨੇ ਨੇ ਵੀ ਉਹ ਯਾਰ 20 ਸਵਾਲਾਂ ਤੁਹਾਨੂੰ ਜੋ ਆਪਾਂ ਜੇ ਲੱਭਣਾ ਹਾਂਜੀ ਵੀ ਚਲੋ ਜੀ ਇੱਕ ਜਾਨਵਰ ਆ ਵੀ ਉਹਦਾ ਕਦੀ ਪੂਰੇ ਹੋਏ ਨਹੀਂ ਆ ਚਲੋ ਇੱਕ ਜਾਨਵਰ ਆ ਪਾਇੰਟ ਚਲੋ ਨਹੀਂ ਬੈਸਟ ਆਫ ਲੱਕ ਬਾਤ ਚਲੋ ਜੀ ਅੱਲਾ ਖੈਰ ਚੱਕ ਦੇ ਦੱਸੋ ਜੀ ਕਿਹੜਾ ਜਾਨਵਰ ਮੱਝ ਤੈਨੂੰ ਦੱਸਣ ਦੇ ਆ ਤੂੰ ਲੱਭਣਾ ਤੂੰ ਆ ਹੁਣ ਹਾਂ, ਲੱਭ ਲੈਣੇ ਮੱਝ ਕਿਹੜੇ ਰੰਗ ਦੀ रंग तू दसना वा ਇਹਦੀ ਉਹ ਜਾਨਵਰ ਆ अच्छा सवाल है ਹਾਂ ਜਾਨਵਰਾਂ ਦੇ ਵਿੱਚ ਵੀ ਆਉਂਦਾ ਉਹ ਪਰਿੰਦੀ ਮੱਝ ਨਿਕਲ ਆਵੇ ਬਾਅਦ ਚ ਤੇ ਪ੍ਰਿੰਟੀ ਉੱਡਣ ਵਾਲੀ ਨਹੀਂ ਆਹੋ शरारत मच निकल ਨਹੀਂ ਪਾਇੰਟ ਜਾਨਵਰ ਆ। ਉਹ ਜਾਨਵਰ ਜਿਹੜਾ ਉਹ ਪੱਠੇ ਖਾਂਦਾ ਵਾ ਉਹ ਸੱਚ ਖਲੋਇਓ ਇਹ ਸਵਾਲ ਇੱਥੇ ਰਹਿ ਦੋ ਉਹਨੂੰ ਕੀ ਕਹਿੰਦੇ ਹੁੰਦੇ ਆ ਹੈਲਪ ਲੈ ਚ ਪਾ ਲਓ ਹਾਂਜੀ ਨਹੀਂ ਇਹ ਐਕਸਟਰਾ ਇਹਨੂੰ ਪਿਆ ਰਹਿੰਦਾ ਕਿੰਨੇ ਸਵਾਲ ਹੋ ਗਏ ਨੇ ਦੋ ਹੋ ਗਏ ਸਾਰੇ ਗਿਣੀ ਜਾਣੇ ਆ ਠੀਕ ਇਹ 100 ਕਿਲੋ ਦਾ ਉੱਤੇ ਦੀ ਜਾਂ ਉੱਤੇ ਦਾ ਵਾ ਜੋ ਵੀ ਹੈ ਪ੍ਰੋਡਕਟ ਜਾਨਦਾਰ ਹਾਂ 100 ਕਿਲੋ ਤੋਂ ਉੱਤੇ ਆ ਉੱਤੇ 100 ਕਿਲੋ ਤੋਂ ਥੱਲੇ ਵੀ ਹੁੰਦਾ ਵਾ ਥੱਲੇ ਜਦੋਂ ਬੱਚਾ ਹੁੰਦਾ ਉਦੋਂ 100 ਕਿਲੋ ਤੋਂ ਥੱਲੇ ਹੁੰਦਾ ਵਾ ਜਦੋਂ ਪੂਰੇ ਜੋਬਨ ਤੇ ਆ ਜਾਂਦਾ ਉਦੋਂ 100 ਕਿਲੋ ਤੋਂ ਉੱਤੇ 100 ਕਿਲੋ ਤੋਂ ਉੱਤੇ ਅੱਛਾ मुश्किल सवाल है ਉੱਤੇ ਕੋਈ ਕਾਤਲਾਨਾ ਉਹ ਬੰਦੇ ਨੂੰ ਕੋਈ ਫੈਕਟ ਪਹੁੰਚਾਉਂਦੀ ਮਤਲਬ ਜਿੱਦਾਂ ਚੀਤਾ ਕਿਆ ਬਾਤ। ਸੱਪ ਡੰਗ ਮਾਰ ਦਿੰਦਾ ਨਹੀਂ ਉਹ ਢੁੱਡ ਮਾਰਦੀ ਬਸ ਮੱਝ ਢੁੱਡ ਹੀ ਮਾਰਦੀ ਹੁੰਦੀ ਪਾਗਲ कातलाना नहीं है तो ਕਾਤਲ ਉਹਨਾਂ ਨਹੀਂ ਹੈ ਢੁੱਡ ਮਾਰਦੀ ਹੈ ਬਸ ਪੰਜ। ਲੇਕਿਨ ਢੁੱਡ ਐਸੀ ਜਗ੍ਹਾ ਤੇ ਵੱਜੇ ਤੇ ਉਹ
ਪ੍ਰੋ ਵੀ ਦੇ ਹਾਂ ਦਿੰਦਾ ਇਹ ਕਾਤਲਾਂ ਦਾ ਵੀ ਹੋਇਆ ਹਾਂ ਉਹ ਬਾਅਦ 'ਚ ਵੀ 5 ਹੋ ਗਏ ਸਾਹਿਬ ਜੀ। ਉਹ ਕਿਸੇ ਉਹ ਖੇਲਾਂ 'ਚ ਇਸਤੇਮਾਲ ਹੁੰਦੀ ਹਾਂਜੀ ਜਾਂ ਕਿਸੇ ਮਦਾਰੀ 'ਚ ਜਾਂ ਸਰਕਸ ਤੇ ਜਾਂ ਕਿਤੇ ਲੋ ਜੀ ਸਾਹਿਬ ਜੀ ਤੁਹਾਨੂੰ ਫਸਾ ਲਿਆ ਜੀ ਇਹਨੇ। ਖੇਲਾਂ 'ਚ ਨਹੀਂ ਇਸਤੇਮਾਲ ਹੁੰਦੀ। ਨਹੀਂ ਹਾਂ ਸਵਾਰੀਆਂ ਵਾਸਤੇ ਕਈ ਲੋਕ ਕਰਦੇ ਨੇ ਪਿੰਡਾਂ ਪੁੰਡਾਂ 'ਚ ਮੱਝ ਨੂੰ ਅੱਗੇ ਚੋ ਲੈਂਦੇ ਨੇ ਤੇ ਉਹ ਲੈ ਜਾਂਦੇ ਨੇ ਉਹਨਾਂ ਨੇ ਬਣਾ ਲਿਆ ਹੁੰਦਾ ਪੱਠੇ ਪੁੱਠੇ ਰੱਖਣ ਵਾਸਤੇ। ਕਿਹੜਾ ਟਾਈਮ ਖੇਲਾਂ 'ਚ ਨਹੀਂ ਹੁੰਦੀ ਇਸਤੇਮਾਲ ਤੇ ਉਹ ਸਰਕਸ 'ਚ ਸਰਕਸ 'ਚ ਵੀ ਨਹੀਂ। ਕੋਈ ਆਈਟਮ ਕੱਢਦੀ ਫਿਲਮਾਂ ਵਾਲੀ ਕੋਈ ਪੁੱਛ ਫਿਲਮਾਂ 'ਚ ਕੋਈ ਨਹੀਂ ਆਈਟਮ ਕੋਈ ਨਹੀਂ ਕਰਦੀ। ਕਿਸੇ ਫਿਲਮ ਕਰ ਆਈਟਮ ਕੋਈ ਨਹੀਂ ਕਰਦਾ। ਕਹਿੰਦਾ ਕੋਈ ਆਈਟਮ ਕਰਦੀ। ਇਹ ਫਿਲਮ ਫਿਲਮ 'ਚ ਆਈ ਹੈ ਕਈਆਂ ਫਿਲਮਾਂ 'ਚ ਆਈ ਬੜੀਆਂ ਫਿਲਮਾਂ 'ਚ ਦਿਖਾਈ ਚੂੜੀਆਂ ਫਿਲਮ 'ਚ ਹੋਏਗੀ ਅਕਸਰ ਆਪਣੀਆਂ ਪਾਕਿਸਤਾਨੀ ਫਿਲਮਾਂ 'ਚ ਹੁੰਦੀ ਮੱਝਾਂ। ਇਸ ਤੋਂ ਗਰਾਊਂਡ ਆਪ ਪਹਿਲੇ ਹੀ ਬਣਾ ਲਿਆ ਦੱਸ Very good, very good. ਲਾਗੇ ਪਹੁੰਚੇ Colour ਨਹੀਂ ਚੂੜੀਆਂ ਫਿਲਮ 'ਚ ਹੋਈ ਆ ਚੂੜੀਆਂ ਫਿਲਮ 'ਚ ਇਹ ਡੇਢ ਕੇ ਕਿੰਨੀ ਪੌਣੇ 2 ਘੰਟੇ ਦੀ ਫਿਲਮ ਆ ਨਾ ਆਹੋ ਕੋਣ ਤਾਂ ਜੀ ਪੌਣੇ 1 ਘੰਟੇ ਤੋਂ ਬਾਅਦ ਹੁੰਦੀ ਆ ਉਹ ਕਿ ਪਹਿਲੇ ਫਿਲਮ ਪੁੱਛ ਕੇ ਹਾਫ ਤੋਂ ਪਹਿਲੇ ਹੈ ਕਿ ਬਾਅਦ ਹਾਂ ਇੰਟਰਵਲ ਤੋਂ ਹਾਂਜੀ ਪਹਿਲੇ ਹੀ ਆ ਘੰਟੇ 'ਚ ਉਹ ਜਿਹੜੀ ਤੂੰ ਵੇਖੀ ਹੈ ਚੂੜੀਆਂ? ਮੈਂ ਹਲੇ ਤੱਕ ਨਹੀਂ ਦੇਖੀ ਫਿਰ ਮੈਂ ਪਹਿਲੇ ਕਹਿ ਦਵਾਂ ਬਾਅਦ 'ਚ ਕਹਿ ਦਵਾਂ। ਵੀ ਤੈਨੂੰ ਕੀ ਫਰਕ ਮੈਨੂੰ ਰਿਵਿਊ ਤਾਂ ਪਤਾ ਚੱਲ ਜੂਗਾ ਨਾ ਪਹਿਲੇ ਵੀ ਆਉਂਦੀ ਹੈ ਬਾਅਦ 'ਚ ਵੀ ਆਉਂਦੀ ਹੈ। ਪਹਿਲੇ ਵੀ ਹੁੰਦੀ ਬਾਅਦ 'ਚ ਵੀ ਕਿੰਨੇ ਸਵਾਲ ਹੋ ਗਏ ਜੀ ਡਬਲ ਮਾਈਂਡਡ 7 ਹੋ ਗਏ। ਇਹਨੇ ਉਹ ਚੀਜ਼ ਨੇ ਕਿਤੇ ਪ੍ਰਮੋਟ ਤੇ ਨਹੀਂ ਕੀਤਾ ਫਿਲਮ ਨੂੰ ਨਹੀਂ ਅੱਲਾ ਦੇ ਬੰਦੇ ਮੱਝਾਂ ਹੁੰਦੀਆਂ ਨਹੀਂ ਪਿੰਡਾਂ 'ਚ ਹੁੰਦੀਆਂ ਨਾ ਤੇ ਫਿਰ ਤੂੰ ਜਾਨਵਰ ਲੱਭ ਬਸ। ਫਿਲਮ 'ਚ ਉਹਦਾ ਹੈ ਰੋਲ ਯਾਨੀ ਕਿ ਤੇਰੇ ਸਵਾਲ ਦਾ ਜਵਾਬ ਇਹ ਹੈ। ਹਾਂਜੀ ਉਹ ਘਰਾਂ 'ਚ ਰੱਖਿਆ ਜਾਂਦਾ ਘਰਾਂ ਦੇ ਅੰਦਰ ਕਿਸੇ ਦੌਰ 'ਚ ਲੋਕੀ ਵਾੜ ਲੈਂਦੇ ਹੁੰਦੇ ਸੀ ਲੇਕਿਨ ਘਰਾਂ ਦੇ ਬਾਹਰ ਬੰਨੀ ਹੁੰਦੀ ਸੀ। ਬਾਹਰ ਖੁਰਲੀ ਵੀ ਬਣੀ ਹੁੰਦੀ। ਅੱਛਾ ਤੇ ਉਹ ਭੌਂਕਦੀ ਵੀ ਆ ਨਹੀਂ ਯਾਰ ਗੋਸ਼ਤ ਖਾ ਲੈਂਦੀ ਨਹੀਂ ਨਹੀਂ ਉਹਦਾ ਗੋਸ਼ਤ ਲੋਕੀ ਖਾਂਦੇ ਮੱਝ ਦਾ ਅਕਸਰ। ਉਹ ਤਾਂ ਤੂੰ ਕਾਲੂ ਸਿਰਫ ਸਵਾਲ ਗੋਸ਼ਤ ਨਹੀਂ ਓਕੇ ਕਿੰਨੇ ਸਵਾਲ ਹੋ ਗਏ 10 ਉਸਤਾਦ ਜੀ ਹੋ ਗਏ। ਏਡੀ ਛੇਤੀ? ਹਾਂਜੀ ਨਹੀਂ ਸਾਜੀ ਮੁਸ਼ਕਲ ਆ ਇਹਨੂੰ ਨਹੀਂ ਜੀ ਮਗਰ ਜਿੱਦਾਂ ਮਗਰ ਚੜਿਆ ਵਾ ਨਾ ਮੈਨੂੰ ਮੈਂ ਐਵੇਂ ਨਹੀਂ ਮੱਝ ਲੱਭੀ ਮੈਂ ਬੜਾ ਸੋਚ ਕੇ ਔਖਾ ਕੰਮ ਲੱਭਿਆ ਮੈਂ। ਇਹਦੇ ਕੋਲ ਮਸ਼ਵਰਾ ਮੈਂ ਕਿਹਾ ਇਹ ਪੁੱਛਣੀ ਹੈ। ਯਾਰ ਉਹ ਗੋਸ਼ਤ ਵੀ ਨਹੀਂ ਖਾਂਦੀ ਉਹ ਕਿਹੜੀ ਆ ਗਈ ਰੋਡ 'ਚ ਵੜ ਜਾਂਦੀ ਆ ਕਿਹਦੇ 'ਚ? ਰੋਡ 'ਚ ਰੋਡ ਕੀ ਹੁੰਦੀ ਹੈ? ਰੋਡ ਖੋਟ ਸਾਜੀ। ਮਤਲਬ ਉਹ ਜਿਹੜੀ ਸਰੋਂਗ ਜੀ ਹੁੰਦੀ ਆ ਨਹੀਂ ਉਹ ਰੋਡ 'ਚ ਕਿਤੇ ਏਡਾ ਉਹਦਾ ਮੂੰਹ ਹੁੰਦਾ ਵਾ। ਗਿਆ ਨਹੀਂ ਵੜਦੀ ਯਾਰ ਵੀ ਨਹੀਂ ਵੜਦੀ ਤੇਰੇ ਹੱਥ ਪਾਸੇ ਨੂੰ ਵਾੜ ਵੀ ਸਕਦਾ ਵਾ ਬਸ ਭਾਈ ਮਸ਼ਵਰਾ ਲੈ ਲੈ ਨਾਲ ਕਿਹੜੇ ਤੇਰੇ ਕੋਈ ਆਮ ਬੰਦਾ ਬੈਠਾ ਦੱਸ ਕੋਈ ਗੱਲ ਲੈਣ ਮੇਰੀ ਸੁਣ ਗੱਲ ਸਿੱਧੀ ਸਾਫ਼ ਗੱਲ ਆ ਪਿੱਛੇ ਰਹਿ ਕੇ 9 ਸਵਾਲ ਹਾਂ 9 ਸਵਾਲ ਤੂੰ ਕਰ ਫਿਰ ਮੈਂ ਤੈਨੂੰ 20 ਤੇ ਆਪ ਦੱਸੂਗਾ ਵੀ ਹਾਂ ਵਾ ਨੋ ਨਹੀਂ ਪੂਰੇ 10 ਰਹਿੰਦੇ ਆ। ਕਲਰ ਕਲੀਅਰ ਕਰ ਉਹਦਾ ਕਲਰ ਤੇ ਕੱਟ ਲਾਂਗੇ ਵਜ਼ਨ ਦਾ ਮੈਂ ਪੁੱਛਿਆ ਉਹ ਕਹਿੰਦੇ 100 100 ਤੋਂ ਉੱਤੇ ਆ। 100 ਤੋਂ ਉੱਤੇ ਆ ਅੱਛਾ ਸੁਣ ਕੈਂਗਰੀ ਆ ਬਰੇ ਏਸ਼ੀਆ ਵਾਲਾ ਵੀ ਨਹੀਂ ਪੁੱਛਿਆ ਅੱਜ ਉਹ ਵੀ ਨਹੀਂ ਪੁੱਛਿਆ ਮਲੇਸ਼ੀਆ ਦਾ ਪੁੱਛ ਪਿੰਡਾਂ 'ਚ ਹੁੰਦਾ ਸ਼ਹਿਰਾਂ 'ਚ ਹੁੰਦਾ ਉਹਦੇ ਕੋਈ ਅੱਗੋਂ ਉਹਦੀ ਨਸਲ ਚੋਂ ਕੋਈ ਹੈ ਵਾ? ਮਤਲਬ ਇਸ ਉਹ ਜਿਹੜਾ ਇਸ ਫੀਲਡ 'ਚ ਜਿੱਦਾਂ ਉਹ ਫਿਲਮਾਂ 'ਚ ਆਈ ਆ ਉਹਨਾਂ ਕੋਈ ਉਹ ਕਰੀਬੀ ਬਹੁਤ ਉਹਦਾ ਕੋਈ ਕਹਿੰਦਾ ਅੱਗੋਂ ਇਹਦੀ ਕੋਈ ਨਸਲ 'ਚ ਕੋਈ ਇਸ ਫੀਲਡ 'ਚ ਹੈ। ਸੋਣਾ ਹਾਂ ਉਹਦੀ ਨਸਲ 'ਚ ਹੈ ਅੱਗੋਂ ਵੀ ਉਹਦੀ ਨਸਲ ਵੱਧਦੀ ਆ ਅੱਛਾ ਬਸ ਲੇਕਿਨ ਫਿਲਮ 'ਚ ਕੋਈ ਨਾਮਵਰ ਨਹੀਂ ਹੈਗਾ ਕਿ ਵੀ ਆ ਉਹਦੀ ਧੀ ਹੈ ਜਾਂ ਉਹਦਾ ਪੁੱਤਰ ਆ। 12 ਹੋ ਗਏ ਬਾਦ ਸਾਹਿਬ 8 ਰਹਿ ਗਏ ਪਿੱਛੇ। ਬੰਦੇ ਨੂੰ ਢੁੱਡ ਤੋਂ ਇਲਾਵਾ ਕੋਈ ਫੈਕਟ ਪਹੁੰਚਾਉਂਦੀ ਹਾਂਜੀ ਢੁੱਡ ਤੋਂ ਇਲਾਵਾ ਕੋਈ ਉਹਦੀ ਆਈਟਮ ਜਿੱਦਾਂ ਖੋਤਾ ਤੇ ਲੱਤੀ ਮਾਰ ਦਿੰਦਾ ਵਾ ਹੈਂ? ਹਾਂ ਨਹੀਂ ਢੁੱਡ ਤੋਂ ਇਲਾਵਾ ਇਹ ਹੈ ਕਿ ਤੁਸੀਂ ਉਹ ਤੁਹਾਡੇ ਉੱਤੇ ਖਲੋ ਜੇ ਤੇ ਤਾਂ ਵੀ ਤੁਸੀਂ ਮਰ ਜਾਓ। ਹਾਂਜੀ ਕੁਸ਼ਲ ਅਕਸਰ ਘੁਮਾ ਦਿੰਦੀ ਆ ਕੂਸ਼ਲ ਅਕਸਰ ਮੱਝ ਘਮਾਉਂਦੀ ਹੁੰਦੀ ਨਾ। ਉਹਦੇ ਛਿੱਟੇ ਵੀ ਪੈ ਜਾਂਦੇ ਹਾਂ ਉਹ ਛਿੱਟੇ ਵੀ ਪੈਂਦੇ ਆਂਡੇ ਦੀ ਹੁੰਦੀ ਆਂਡੇ। ਯਾਰ ਇੱਕ ਮਿੰਟ ਹੱਸਿਆ ਨਾ ਯਾਰ ਚੁੱਪ ਕਰ ਜਾਓ ਯਾਰ ਸੀਰੀਅਸ ਗੱਲ ਹੋ ਰਹੀ ਹੈ ਵਿਚਾਰਾ ਕਿੱਥੇ ਪਹੁੰਚਿਆ ਤੁਸੀਂ ਹੱਸ। ਆਂਡਿਆਂ ਤੱਕ ਆਂਡੇ ਨਹੀਂ ਦਿੰਦੀ। ਆਂਡੇ ਨਹੀਂ ਦਿੰਦੀ 13 ਇਹ ਆਂਡੇ ਵੀ ਨਹੀਂ ਉਹ ਦਿੰਦੀ ਸਾਰੀਆਂ ਉਹਦੀਆਂ ਮੈਂ ਜਿਹੜੀ ਖਾਸ ਨੀਤਾਂ ਮੈਂ ਪੁੱਛ ਲਈਆਂ ਪਹੁੰਚ ਗਿਆ ਸਮ ਕਿੰਨੇ ਹੋ ਗਏ? ਉਸਤਾਦ ਜੀ 13 13। ਇਹ ਫਿਰ ਲੂੰਬੜੀ ਉਹ ਆਂਡੇ ਨਹੀਂ ਦਿੰਦੀ ਤੇ ਸਿੰਘ ਨਿਕਲੇ ਉਹਦੇ ਸਿੰਘ ਕਈਆਂ ਦੇ ਨਿਕਲੇ ਉਹਦੇ ਕਈ ਬਗੈਰ ਸਿੰਘਾਂ ਤੋਂ ਵੀ ਹੁੰਦੀਆਂ। ਸਿੰਘਾਂ ਵਾਲੇ ਵੀ ਯਾਰ ਸਿੰਘਾਂ ਤੋਂ ਬਗੈਰ ਹਾਂ 14 2 in 1 ਊਂਠ ਹੈ ਦੱਸੋ ਨਾ ਹੱਥ ਪੇ ਦੱਸੋ ਪਹੁੰਚ ਗਿਆ ਲੱਗ ਯਾਰ ਅੱਛਾ 4 ਸਵਾਲ ਪਹਿਲੇ ਹੀ ਉਹਦੇ ਪਾਈ ਲੱਗੇ ਹੀ ਆ ਅੱਛਾ ਉਸਤਾਦ ਜੀ ਅੱਜ ਭਲਾ ਕਿਉਂ ਸਜਾ ਕਿ ਯਾਰ ਜਿਹਨੂੰ ਪੁੱਛ ਲਿਆ ਉਹ ਦੱਸੋ ਮੈਂ ਹੈਰਾਨ ਆ ਕਿ ਯਾਰ 14 ਸਵਾਲਾਂ ਜਿਹਨੇ ਗੇਮ ਦਾ ਉਹਨੇ ਅਖੀਰ ਕਰ ਮੈਂ ਤਾਂ ਉਦੋਂ ਦਾ ਖੇਡ ਰਿਹਾ ਸੀਗਾ ਯਾਰ ਅੱਛਾ ਪਹਿਲੇ ਸਵਾਲ ਨਾ ਇਹਨੇ ਜਾਣ ਕੇ ਸਾਨੂੰ ਬੇਵਕੂਫ ਬਣਾਉਣ ਦੀ ਹਾਂਜੀ। ਕੀਤੀ ਪਤਾ ਇਹਨੂੰ ਪਹਿਲੇ ਲੱਗ ਗਿਆ ਸੀ। ਹਾਂ ਜਦੋਂ ਮੈਂ ਮੱਝ ਗਿਆ ਸੀ ਨਾ ਇਹਨੂੰ ਪਤਾ ਉਦੋਂ ਹੀ ਪਤਾ ਲੱਗ ਗਿਆ ਸੀ ਊਂਠ ਆ। ਕਿਉਂ ਹੁਣ ਜਿੱਤ ਗਿਆ ਮੈਂ ਨਹੀਂ ਉਹ ਨਹੀਂ ਮਾਮਾ ਇੱਕ ਦੀ ਲੱਗ ਗਿਆ ਕਲੋਜ਼ ਆ ਲੱਗੇ ਆ ਗਿਆ ਊਂਠ ਜਾਂ ਊਂਠਣੀ ਤੇ ਉਸ ਤੋਂ ਇਲਾਵਾ ਕੀ ਡਾਚੀ ਹੈ ਡਾਚੀ ਕਿਹੜੀ ਹੁੰਦੀ ਸੀ? ਡਾਚੀ ਵੀ ਹੁਣ ਫੇਰ ਕਹਿੰਦੇ ਹੁਣ ਫਿਰ ਨੂੰ ਕਹਿੰਦੇ ਸਾਜੀ ਊਂਠਣੀ ਨੂੰ ਕਹਿੰਦੇ ਡਾਚੀ ਤੇ ਉਸ ਤੋਂ ਬਾਅਦ
ਉਹ ਗਾਏ ਗਾਏ ਕਿੰਨੇ ਹੋ ਗਏ? ਤਾਜੀ 15 ਗਾਏ ਵੀ ਨਹੀਂ ਆ। ਨਹੀਂ ਦੂਰ ਚਲ ਗਿਆ ਹੁਣ ਤੂੰ ਫਿਰ ਬਹੁਤ ਦੂਰ ਲੱਗੇ ਆ ਕੇ ਫੇਰ ਨਿਕਲ ਗਏ ਓਏ ਹੋਏ ਇੰਜ ਤੂੰ ਇੰਜ ਕਰਕੇ ਗਿਆ ਤੂੰ ਸ਼ੂ ਉਹਦੀ ਖਾਲ ਏਦਾਂ ਪਲੇਨ ਆ ਏਦਾਂ ਕਿ ਏਦਾਂ ਜੱਤ ਜਿਹੀ ਆ ਉਹਦੇ ਤੁਹਾਡੀ ਪਤਾ ਨਹੀਂ ਚੱਲੇ ਨਾ ਇੱਕ ਪਲੇਨ ਮਤਲਬ ਕਿੱਦਾਂ ਹੁੰਦੀ ਹੈ? ਅੱਜ ਤਾਂ ਆ ਪਲੇਨ ਆ ਇਹਦੇ ਉੱਤੇ ਇੰਜ ਕਿਹੜਾ ਜਾਨਵਰ ਹੁੰਦਾ ਹੈ ਇਦਾਂ ਫਾਰਮਿਕਾ ਟਾਈਪ ਪਲੇਨ ਕੌਣ? ਹਾਂਜੀ ਉਹਦੇ ਮਤਲਬ ਉਹਦੇ ਝੂੜੀਆਂ ਨਾ ਪੈਂਦੀਆਂ ਹੁਣ ਉਹਦੇ ਜੱਤ ਜਿੱਦਾਂ ਬੱਕਰੇ ਦੇ ਉੱਤੇ ਖਾਲ ਦੇ ਵਾਲ ਹੁੰਦੇ ਆ ਉਹਦੇ ਹਰ ਜਾਨਵਰ ਦੇ ਹੁੰਦੇ। ਐਵੇਂ ਹੀ ਹਰ ਜਾਨਵਰ ਦੇ। ਤਾਜੀ ਘੋੜਾ ਟਾਈਪ ਕਹਿ ਰਿਹਾ ਘੋੜਾ ਨਹੀਂ ਤਾਂ ਇਹਦਾ ਬਲੇਡ ਹੁੰਦਾ ਕੱਛੂ ਕੁਮੇ ਦਾ ਉਤਲਾ ਹੁੰਦਾ ਕੋਲ ਦਾ ਪਲੇਨ ਹੈ ਆ ਤੇ ਫਿਰ ਉਹ ਨਹੀਂ ਨਹੀਂ ਇੰਜ ਦੇ ਨਹੀਂ ਆ, ਉਹਦੇ ਤੇ ਹਲਕੇ ਹਲਕੇ ਵਾਲ ਵੀ ਹੁੰਦੇ ਆ। ਵਾਲ ਵੀ ਹੁੰਦੇ ਆ ਮਿੱਠੇ ਮਗਰਮਾਛੀ ਨਹੀਂ ਨਹੀਂ ਓਏ ਮਗਰਮੱਛ ਤੇ ਉਹ ਐਨਾ ਕੋਂਡਾ ਤੇ ਨਹੀਂ ਹੈ। ਨਹੀਂ ਐਨਾ ਕੋਡੋ ਨਹੀਂ ਹੋ ਸਕਦਾ ਕੋਈ ਕਹਿ ਰਿਹਾ ਕਲਰ ਨਹੀਂ ਤੂੰ ਹਲੇ ਉਹ ਤੱਕ ਜਿਹੜਾ ਅਜ਼ਹਾ ਕਹਿੰਦੇ ਉਹਦਾ ਕੀ ਨਾਮ ਅਸਦਹਾ ਜਿਹੜਾ ਅਸਦਹਾ ਜਿਹੜਾ ਕਹਿੰਦੇ ਉਹਦਾ ਨਾਂ ਹੈਗਾ ਵਾ ਉਹ ਕਿਹੜਾ ਵਾ ਗੂਗਲ ਤੋਂ ਦੇਖ ਲਓ ਨਹੀਂ ਇਰਤਹਾ ਉਹ ਜਿਹਦੇ ਤਾਕੀ ਫੜ ਕੇ ਬੰਦਾ ਹੁੰਦਾ ਵਾ ਉਹ ਭਾਈ ਪੜੇ ਹੋਏ ਹੁੰਦਾ ਹਾਂ ਹਾਂ ਰੈਡ ਬੁੱਲ ਬੁੱਲ ਹਾਂ, ਬੁੱਲ। ਰੈਡ ਬੁੱਲ ਰੈਡ ਬੁੱਲ ਉਹ ਉਹੀ ਨਹੀਂ ਰੈਡ ਬੁੱਲ ਨਹੀਂ 16 ਹੋ ਗਏ 16 ਯਾਰ ਚੰਗਾ ਭਲਾ ਪੁੱਜੀ ਆਈ ਸੀ ਨੇ ਐਂਡ ਤੇ ਆ ਗਿਆ। ਕਿਹੜਾ ਆ ਗਿਆ ਮੇਰੇ ਤੂੰ ਪਹਿਲੇ ਊਂਟ ਕਿਹਾ ਨਹੀਂ ਉਹਦੇ ਲਾਗੇ ਤੱਕ ਹੀ ਹੈ ਕੋਈ ਯਾਰ ਤੂੰ ਕਲਰ ਅੱਛਾ ਇਹ ਕੰਮ ਹੈ ਸਟਾਰਟ ਤੇ ਹੱਥ ਫੜਾ ਮਾਰੂਗਾ ਮੁੜ ਕੇ ਕਹੂਗਾ ਇਹ ਕਿਹੜਾ ਆ ਗਿਆ ਕਿਹੜਾ ਆ ਗਿਆ ਐਸਾ ਜਿਹੜਾ ਮੇਰੇ ਸਮਝ ਨਹੀਂ। ਹੁਣ ਚੈਲੰਜ ਹੀ ਕਰਦਾ ਕੀਤਾ ਸਟਾਰਟ ਸਵਾਲ ਕਿੰਨੇ ਰਹਿੰਦੇ ਮੈਨੂੰ ਇਹ? 4 ਹੈਗੇ ਚਾਰ ਹੈਗੇ ਮਿੱਠੇ ਹੁੰਦੇ ਆਪਾਂ ਉਹਨੂੰ ਫੜਿਆ ਨਾ ਅੱਲਾ ਤੂੰ ਫੜ ਲੈਣਾ ਵਾ ਜਿੱਦਾਂ ਤੂੰ ਲੱਗਾ ਨਾ ਉਹਦੇ ਪਿੱਛੇ ਲਾਗੋਂ ਯਾਰ ਨਿਕਲ ਗਿਆ ਮੈਂ ਤਾਂ ਊਂਠ ਸਮਝਿਆ ਸੀ ਊਂਟ ਵਰਗਾ ਹੀ ਆ ਉਹ ਵੀ ਬੀਲ ਮੱਛੀ ਊਂਠ ਵਿੱਚ ਉੱਤੇ ਕੋਈ ਸਵਾਰੀ ਹੁੰਦੀ ਹਾਂ ਸਵਾਰੀ ਕਰ ਲੈਂਦਾ ਕਿ ਬੱਚੇ ਪੁੱਛੇ ਚੜ ਜਾਂਦੇ ਅਕਸਰ। ਸਵਾਰੀ ਵੀ ਹੁੰਦੀ ਉੱਤੇ ਖਾਨ ਚ ਹਲਾਲ ਹਾਂ ਖਾਨ 18 ਹੋ ਗਏ 2 ਰਹਿ ਗਏ ਬਾਅਦ ਸਵਾਰੀ ਢੰਗਾ ਓਏ ਉਹ ਤੇ ਤੂੰ ਆ ਉਹ ਨਹੀਂ ਯਾਰ ਉਹ ਹੀ ਢੰਗਾ ਢੱਗਾ ਕਿਹੜਾ ਹੁੰਦਾ ਕਿਹਨੂੰ ਕਹਿਣਾ ਤੂੰ? ਢੰਗਾ ਜੇ ਤੇ ਉੱਤੇ ਲਿਆ ਕੱਢਦੇ ਤੇ ਅੱਗੇ ਵੀ ਉਹਦੇ ਟਾਂਗੇ ਜਿਹਦੇ ਵੀ ਉਹ ਲੈਂਦੇ ਹੁੰਦੇ ਟਾਂਗੇ ਜੇ ਗੱਡ ਚ ਵੀ ਜੋਈ ਦੋ ਓਏ ਤੂੰ ਬਿਲਕੁਲ ਨਾ ਇੰਜ ਬਿਲਕੁਲ ਉਹਦੇ ਨਾਲ ਲੱਗਾ ਹੀ ਆ ਬਸ ਉਹਦੇ ਕੋਲ ਤੂੰ ਖੜਾ ਵਾ। 2 ਸਵਾਲ ਰਹਿ ਗਏ ਆ ਢੱਕਾ। ਨਹਾਈ ਨਾ ਕਰਾ ਦੀ ਢੰਗਾ ਉਹਦੇ ਰਿਸ਼ਤੇਦਾਰਾਂ ਤੱਕ ਤੂੰ ਪਹੁੰਚ ਗਿਆ ਆਹੋ ਉਹਦੇ ਘਰ ਚਲਾ ਗਿਆ ਤੂੰ। ਉਹ ਮੇਲ ਆ ਕਿ ਫੀਮੇਲ ਆ ਇਹ ਦੱਸੋ ਫੀਮੇਲ ਆ ਹੁੰਦੀ ਹੋ ਗਈ ਇੱਕ ਰਹਿ ਢੱਗੀ ਗਈ। ਆ ਹੈ ਢੱਗੀ ਇਹਨੂੰ ਫਿਰ ਢੱਗੀ ਰਹਿਣ ਦੇ ਢੱਗੀ ਤੇ ਫਿਰ ਉਹ ਇਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਆਹੋ ਹਾਂ ਯਾਰ ਵੈਸੇ ਗੱਲ ਪਹੁੰਚ ਗਿਆ ਵੈਸੇ। ਢੱਗਾ ਢੱਗੀ ਤੇ ਹੋਰ ਕੋਈ ਵੀ ਨਹੀਂ ਪਿੱਛੇ ਵੱਜਦਾ ਹੀ ਹਾਂ ਹੀਰਨੀ ਹਿਰਨੀ ਨਹੀਂ ਇਹ ਹਰਨੀ 30 ਸਵਾਲ ਹੋਰ ਦਿਓ ਉਹ 20 ਹੋ ਗਏ ਯਾਰ ਹੈ 30 ਸਵਾਲ ਹੋਰ ਦਿਓ ਸ਼ਾਇਦ ਫਿਰ ਲੱਭ ਲਓ। ਯਾਰ ਇੱਕ ਮੱਝ ਲੱਭਣ ਵਾਸਤੇ 20 ਸਵਾਲ ਕਾਫੀ ਨਹੀਂ ਹੁੰਦੇ। ਮੱਝ ਉਹ ਯਾਰ ਮੱਝ ਸੀ ਪੁੱਛਣ ਦੇ ਪੁੱਛਣ ਦੀ ਤੇ ਦੱਸਣ ਦੇ ਉੱਤੇ ਮੱਝ ਹੀ ਸੀ ਯਾਰ। ਐਨ ਮੂੰਹ ਕਰ ਤੁਸੀਂ ਪਹਿਲੇ ਦੱਸੋ ਤੁਸੀਂ ਲੈ 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 ਉਹ ਪੂਰੀ ਤਰੀਕ ਚ ਉਹਨੇ ਮੱਝ ਫੋਲ ਕੇ ਰੱਖਤੀ ਆ ਮੈਂ ਕਿਹਾ ਗੱਲਾਂ ਕਰ ਰਹੇ ਆ ਬਈ ਮੈਨੂੰ ਮੈਂ ਕਿਹਾ ਖਿਲਾ ਰਹੇ ਅੱਛਾ ਉਹਦੇ ਦਿਲ 'ਚ ਇਹ ਹੋਣਾ ਨਾ ਕਿ ਇਹ ਕਹਿ ਰਹੇ ਇਹ ਕਿਹੜਾ ਉਹ ਹੋਣੀ ਹੈ ਜਿਹੜਾ ਇਹ ਕਹਿ ਰਹੇ ਆ। ਪਿਛਲੀਆਂ ਕਸੋਟੀਆਂ ਜਿੱਦਾਂ ਹੀ ਮੈਨੂੰ ਕਹਿੰਦੇ ਸੀ ਆ ਕੱਟਾਂ ਤੇ ਉਹ ਮੈਂ ਉੱਤੇ ਹੀ ਰਹਿਣਾ ਸੀ ਉਹ ਬਾਅਦ ਚ ਉਹ ਹੋਰ ਹੀ ਕੋਈ ਨਿਕਲਣਾ ਨਹੀਂ ਬਾਸ ਹੁਣ ਤਾਂ ਵਾਜੇ ਨਜ਼ਰ ਆਉਣ ਡਿਆ ਸੀਗਾ ਤੈਨੂੰ ਪਹਿਲੇ ਸਵਾਲ ਤੋਂ ਦੱਸਤਾ ਉਹਨਾਂ ਨੇ ਆਵਾਮ ਨੂੰ ਤੇ ਪਤਾ ਹੀ ਹੈ ਨਾ ਤੇਰਾ ਦਿਮਾਗ ਹਾਂ ਟੈਨਸ਼ਨ ਨਾ ਲੈ ਅੱਜ ਜਿਨ੍ਹਾਂ ਨੇ ਉਹ ਕੀਤਾ ਉਹ ਕਹਿੰਦੇ ਉਹ ਭੇੜੀਆ ਆ ਗਿਆ ਭੇੜੀਆ ਉਹ ਇੱਕ ਦਿਨ ਅਸਲੀ ਆ ਜਾਂਦਾ ਫਿਰ ਉਹ ਆਉਂਦਾ ਹੀ ਨਹੀਂ ਇੱਕ ਦਿਨ ਅਸਲੀ ਆ ਜਾਂਦਾ ਫਿਰ ਉਹ ਆਉਂਦਾ ਹੀ ਨਹੀਂ। ਹਾਂ ਪਰ ਡੁਪਲੀਕੇਟ ਨਹੀਂ ਆਉਂਦਾ ਅੱਛਾ ਜੀ ਚਲੋ ਜੀ ਇੱਕ ਕਸੌਟੀ ਪੂਰੀ ਹੋ ਗਈ ਪਿੱਛੇ ਕਿਹੜੀ ਰਹਿ ਗਈ ਹੁਣ? ਅੱਜ ਮਿੱਠੇ ਨਾਲ ਵੀ ਇੱਕ ਮਿੱਠੇ ਨਾਲ ਵੀ ਕੀਤਾ ਸਾਜੀ। ਮਿੱਠਾ ਸਾਹਿਬ ਜਾਓ 20 ਸਵਾਲ ਤੁਹਾਨੂੰ ਦੋਵਾਂ ਨੂੰ 30 ਸਵਾਲ 30 ਚਲੋ ਤੁਹਾਨੂੰ ਦੋਵਾਂ ਨੂੰ 30 ਸਵਾਲ ਪਾਣੀ ਦਾ ਜਾਨਵਰ ਲੱਭਣਾ ਜਿਹੜਾ ਪਾਣੀ ਦੇ ਵਿੱਚ ਹੁੰਦਾ ਹਾਂਜੀ ਠੀਕ ਹੈ ਜੀ ਠੀਕ ਆ ਔਰ ਉਹ ਖੁਸ਼ਕੀ ਦੇ ਵੀ ਆ ਜਾਂਦਾ ਵਾ, ਤੇ ਪਾਣੀ ਚ ਵੀ ਇਹਨੇ ਦੋਵਾਂ ਜਗ੍ਹਾ ਤੇ ਰਹਿ ਸਕਦਾ। ਇਹ ਵੀ ਲੇਕਿਨ ਫਿਰ ਤੁਸੀਂ ਐਂਡ ਤੇ ਜਵਾਬ ਬਦਲਣਾ ਨਹੀਂ ਹੈ ਨਹੀਂ ਮੈਂ ਪਹਿਲੇ ਦੱਸ ਦਿੰਦਾ। ਸਬਰਾਤੀ ਜਵਾਬ ਬਦਲਦੇ ਅੱਛਾ ਜਿਵੇਂ ਲੱਭ ਲੈਣਾ ਉਹ ਜਾ ਓਏ ਲਓ ਜੀ ਮੈਂ ਤੁਹਾਨੂੰ ਤਕੀਕਰ ਹੋਏ ਆ ਕੀ ਹੋਇਆ ਤਕੀਕਰ ਤਕੀਕਰ ਬੱਚੇ ਤਕੀਕਰ ਪਾਣੀ ਦੇ ਵਿੱਚ ਹੀ ਖੇਲਣਾ ਹੀ ਮਿੱਠੇ ਅੱਲਾ ਖਿਆਲ ਕਿ ਪਾਣੀ ਦੇ ਵਿੱਚ ਹੀ ਖੇਲੂਗਾ ਤੇਰੀ ਅੰਮੀ ਨੇ ਕੁੱਟਣਾ ਸਾਰੇ ਕੱਪੜੇ ਗਿੱਲੇ ਹੋ ਜਾਣੇ ਨਾਲੇ ਜੇ ਬਾਸ ਦੇ ਨਾਲ ਜੁੜ ਕੇ ਰਹੇਗਾ ਤੂੰ ਜਿੱਤ ਜਾਣਾ ਹੈ। ਓਏ ਬਾਸ ਵੈਸੇ ਭਾਗ ਵਾਲਾ ਆਰਟਿਸਟ ਹੈਗਾ ਫਨਕਾਰ ਕਰਮ ਵਾਲਾ ਹੈਗਾ ਵਾ ਕੱਲਾ ਇੱਕ ਤੇ ਦੋ ਕੋਈ ਵੀ ਨਹੀਂ ਹੁੰਦੇ ਤੁਸੀਂ ਆਪਾਂ ਨਾ ਜੇ ਬਾਹਰ ਨਹੀਂ ਖੇਲਣਾ ਪਾਣੀ ਤੋਂ ਬਾਹਰ ਨਹੀਂ ਨਹੀਂ ਪਾਣੀ ਤੋਂ ਬਾਹਰ ਕਾ ਤੋਂ ਖੇਲਣਾ ਵੀ ਕਿਹੜਾ ਹੱਥ ਆ ਜਾਣਾ ਆਪਣੇ ਬਾਸ ਨੇ ਪੂਰੀ ਸਪੋਰਟ ਕਰਨੀ ਆ ਨਹੀਂ, ਇਹਦੇ ਮਿੱਠੇ ਨੇ ਹਾਰ ਜਾਣਾ ਹੀ। ਦੱਸਾਂ ਤੋਂ ਪਹਿਲੇ ਹੀ ਜਿੱਤ ਜਾਣਾ ਓਏ ਨਾਲ ਤੇ ਮੈਨੂੰ ਟੈਨਸ਼ਨ ਹੀ ਟੈਨਸ਼ਨ ਆ ਮਿੱਟੇ ਨੂੰ ਤੈਨੂੰ ਫਸਾਇਆ ਕੈਸਾ ਦੇਖ ਚੁੱਪ ਕਰਕੇ ਬੈਠਾ ਸੀ ਆ ਲਓ ਜੀ ਭਾਜੀ ਆ ਦੇਖ ਲਓ ਜੀ ਸਭ ਤੋਂ ਥੱਲੇ ਮੈਂ ਲਿਖਿਆ ਦਿਖਾਉਣਾ ਜੀ ਜਰਾ ਮੈਨੂੰ ਵੀ ਦਿਖਾਉਣਾ ਓਕੇ ਹਾਂਜੀ ਦਿਖਾਓ। ਦੋਵਾਂ ਨੂੰ ਚਲੋ ਜੀ 30 ਸਵਾਲ ਦੋਵਾਂ ਦੇ
ਆਵਾਜ਼ ਜੀ ਜਿੱਦਾਂ ਮੈਂ ਕਹਣਾ ਉਦਾਂ ਖੇਲਣਾ ਈ। ਮਿੱਠੇ ਮੈਂ ਕਹਿੰਦਾ ਤੂੰ ਪਹਿਲੇ 15 ਤੂੰ ਕਰ। ਚਲੋ 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 ਜਲਦੀ। ਪਹਿਲੇ 15 ਤੂੰ ਕਰ ਲਾ। ਨਹੀਂ ਤਾਂ ਫਿਰ ਇਦਾਂ ਜਿੰਨੇ ਯਾਰ ਜਿਹੜਾ ਮਰਜ਼ੀ ਕਰੀ ਜੋ ਨਾ। ਚਲੋ ਜੀ। ਤੂੰ ਮਿੱਠੇ ਤੇ ਗਿਣੀ ਜਾ, ਤੂੰ ਇਹਦੇ ਗਿਣੀ ਜਾ। ਠੀਕ ਹੈ ਸਰ ਜੀ। ਚਲੋ ਜੀ। ਖੁਸ਼ਕੀ ਤੇ ਵੀ ਆ ਜਾਂਦਾ ਜੀ ਉਹ। ਖੁਸ਼ਕੀ ਤੇ ਵੀ ਆਏ। ਇਹ ਪਹਿਲੇ ਹੈਲਪ ਹੈ ਸਿਰਫ। ਨਹੀਂ ਨਹੀਂ ਨਹੀਂ, ਹੋ ਗਿਆ ਸਵਾਲ। ਇੱਕ ਸਵਾਲ ਹੋ ਪਹਿਲੇ ਕੀ ਹੋ ਗਿਆ ਸਵਾਲ? ਬਣਦਾ ਨਹੀਂ ਸੀ ਵੈਸੇ। ਬਣ ਗਿਆ, ਮੈਂ ਬਣਾਤਾ ਸਵਾਲ ਪਹਿਲਾਂ। ਬਈ ਮੈਂ ਪਹਿਲਾਂ ਹੀ ਕਹਿਤਾ ਕਿ ਐਸਾ ਜਾਨਵਰ ਹੈ ਜਿਹੜਾ ਖੁਸ਼ਕੀ ਦੀ ਵੀ ਆ ਜਾਂਦਾ, ਤੇ ਫਿਰ ਕਹਿੰਦੇ ਖੁਸ਼ਕੀ ਦੀ ਵੀ ਆ ਜਾਂਦਾ। ਇਹਨੂੰ ਪੁੱਛਣਾ ਇਹ ਪਾਣੀ ਨਹੀਂ ਨਹੀਂ, ਪਾਣੀ ਜੋ ਤੂੰ ਪੁੱਛਿਆ ਨਾ ਉਹ ਸਵਾਲ ਹੋ ਗਿਆ। ਓਕੇ ਹੈ ਹੁਣ ਪਤਾ ਖੁਸ਼ਕੀ ਲੱਗ ਤੇ ਵੀ ਗਿਆ। ਆ ਜਾਂਦਾ, ਖੁਸ਼ਕੀ ਤੇ ਵੀ ਆ ਜਾਂਦਾ, ਇੱਕ ਸਵਾਲ ਹੋ ਗਿਆ। ਇਹ ਹੁਣ ਪਤਾ ਲੱਗ ਗਿਆ। ਚਲੋ। ਹੁਣ ਸ਼ੁਰੂ ਆ ਸਾਡਾ। ਚਲੋ Okay। ਚਲੋ 14 ਸਵਾਲ ਸ਼ੁਰੂ ਕਰੋ। ਇਹ ਕਰ ਸ਼ੁਰੂ। ਇਹ ਜੀ ਹਾਂ ਮੈਂ ਪੁੱਛਾਂ ਫਿਰ। ਹਾਂ ਪੁੱਛ। ਬਾਤ ਪੁੱਛ ਨਹੀਂ ਇੱਕ ਬਹੁਤਾ ਡੂੰਗਾ ਤਾਂ ਨਹੀਂ ਜਾਂਦਾ। ਨਹੀਂ ਨਹੀਂ ਦੋ ਦੋ ਗਏ ਲੈ ਵੀ ਦੋ ਗਏ। ਤੂੰ ਮਿੱਠੇ ਦੇ ਕਿੰਨੇ ਨਾ? ਹਾਂ ਬਸ ਠੀਕ। ਇੱਦਾਂ ਹੀ ਜਾਨਵਰਾਂ ਦੇ ਨਾਮ ਲਈ ਆ, ਵਿੱਚੋਂ ਨਿਕਲ ਆਉਣਾ ਹੀ ਕੋਈ ਨਹੀਂ। ਏਦਾਂ ਕਰਦਾ ਵਾ। ਨਹੀਂ ਭਾਈ। ਨਹੀਂ ਜੀ 3 ਹੋ ਗਏ ਮਿੱਠੇ। ਉਹ ਕਿਹਨਾਂ ਦੇ ਇਹ ਵੀ ਤੇਰੇ ਵੀ ਗਿਣਨ ਡਏ ਆ, ਤੂੰ ਕਿਤੇ ਫਰੀ ਨਾ ਹੋ। ਮਲੇਸ਼ੀਆ ਤਾਂ ਪੁੱਛ ਲੈ, ਨਹੀਂ ਕੁਝ ਜ਼ਹੀਨ ਚ ਆਉਂਦੇ ਤੇ। ਅੱਛਾ ਉਹ ਸਮੁੰਦਰ ਤੋਂ ਇਲਾਵਾ ਵੀ ਰਹਿ ਜਾਂਦਾ। ਹਾਂ ਰਹਿ ਜਾਂਦਾ, ਹੋਰ ਕੀ ਯਾਰ, ਕੀ ਬਾਤ। ਸਮੁੰਦਰ ਤੋਂ ਇਲਾਵਾ ਵੀ ਰਹਿ ਜਾਂਦਾ ਉਹ। ਹਾਂ ਰਹਿਣ ਉਹ ਤਿੰਨ। ਮਤਲਬ ਕਿਤੇ ਉਹਨੂੰ ਵੀ ਭਾਵੇਂ 100 ਨਹੀਂ ਨਹੀਂ, ਆਣ ਤੂੰ ਉਹਨੂੰ ਬੁਲਾ ਲਾ, ਤੈਨੂੰ ਹਫਤਾ ਰੱਖ ਲਾ, ਤੇ ਜਿੰਨੇ ਚਿਰ ਕਹੇਗਾ ਰਹਿ ਜਾਏਗਾ ਤੇਰੇ। ਫਿਰ ਚੱਲ ਜੇ। ਉਹਨੂੰ ਈਦ ਇੱਥੇ ਕਰਾ ਲਾ। ਆਹੋ ਹਾਂਜੀ। ਅੱਛਾ ਮੈਂ ਕੀ ਲੱਗਾ ਸੀ ਕਹਿਣ ਜੀ ਭਲਾ। ਕਿੰਨੇ ਹੋ ਗਏ? 5 ਹੋ ਗਏ। ਪੰਜ ਹੋ ਗਏ। ਅੱਛਾ ਮੈਂ ਕੀ ਲੱਗਾ ਸੀ ਕਹਿਣੇ ਕਿਹੜਾ ਇਹ ਸਵਾਲ ਵੀ ਸਵਾਲ ਹੀ ਆ। ਤੂੰ ਮੈਨੂੰ ਪੁੱਛਣ ਕੋ ਦਿਆਂ ਵੀ ਕੀ ਲੱਗਾ ਸੀ ਕਹਿਣਾ। ਹਾਂ। ਤੂੰ ਮੈਨੂੰ ਪੁੱਛਿਆ ਨਹੀਂ, ਉਧਰ ਲੱਗ ਗਿਆ ਪੰਜਵਾਂ ਤੂੰ ਮੈਨੂੰ ਸਵਾਲ ਨਹੀਂ ਕੀਤਾ। ਯਾਰ ਉਸਤਾਦ ਜੀ ਮੈਂ ਉਹਦੇ ਮੁਤਲਕ ਦੀ ਨਾ ਨਹੀਂ ਨਹੀਂ ਕੀਤਾ। ਨਹੀਂ, ਤੂੰ ਮੈਨੂੰ ਸਵਾਲ ਕੀਤਾ ਨਾ ਹਾਂਜੀ ਕਿ ਮੈਂ ਕੀ ਲੱਗਾ ਸੀ ਕਹਿਣ। ਹਾਂ। ਇਹ ਹੁਣ ਤੈਨੂੰ ਪਤਾ, ਤੂੰ ਪਤਾ ਨਹੀਂ ਕੀ ਗੱਲ ਸਹੀ ਸੀ ਗੱਲ, ਤੇ ਤੂੰ ਮੈਨੂੰ ਤਾਂ ਪੁੱਛ ਲਿਆ। ਹਾਂ। 5 ਹੋ ਗਏ। 5 ਹੋ ਗਏ। ਗੱਲਾਂ ਵੀ ਨਾ ਕਰੋ, ਕੋਟ ਕਰਦੇ ਹੀ ਵਿੱਚ। 5 ਹੋ ਗਏ। ਉਹ ਨਾਮ ਨਹੀਂ ਆਉਂਦਾ। ਕੋਕਟਲ। ਚਲੋ ਕੋਕਟਲ ਕੋਕਟੇਲ ਕੀ ਹੁੰਦਾ? ਇੱਕ ਮਿੰਟ ਹੱਥੇ ਯਾਰ। ਕੋਕਟਲ ਉਹ ਜਾਨਵਰ ਹੈ ਇੱਕ, ਉਹਦੇ ਆਲੇ ਦੁਆਲੇ ਕਿੰਨੀਆਂ ਹੀ ਉਹਦੀਆਂ ਬਾਹਾਂ ਹੁੰਦੀਆਂ ਗੋਲ ਜਿਹਾ ਹੈਂ। ਆਕਪੋਟਕਸ ਕਹਿੰਦੇ ਆ। ਉਹ ਕੋਕ ਇਦਾਂ ਕਰਕੇ ਨਾਮ ਆ, ਕੋਕਟਲ ਜਾਂ ਮਰਾਡਾ ਟੈਲਰ। ਚਲੋ ਜੋ ਜਿਹੜਾ ਵੀ ਹੈ ਨਾ ਉਹ ਨਹੀਂ ਆ। ਚਲੋ ਉਹ ਨਹੀਂ ਆ। ਉਸਤਾਦ ਜੀ ਦੇ ਵੀ 5 ਹੋ ਗਏ। ਕੋਕਟਲ ਕਹਿੰਦੇ ਘੁੱਗੀ ਨੂੰ ਬੇਟੇ। ਅੱਛਾ ਤੇਰੇ ਵੀ 5 ਹੋ ਗਏ। ਹਾਂ। ਬਰਾਬਰ ਹੀ ਜਾਣ ਰਹੇ ਟੈਨਸ਼ਨ ਨਾ ਲੈ। 10 ਰਹਿ ਗਏ ਤੁਹਾਡੇ। ਉਹ ਚਲੋ ਘਰ ਪਾਲ ਸਕਦੇ ਆ ਜੀ। ਨਹੀਂ 6 ਕੀ ਗੱਲ ਦਫਾ ਚ ਤਾਲੀ ਲੱਗੀ ਹੋਈ ਹੈ। ਨਹੀਂ, ਉਹ ਤੇ ਜੋ ਵੀ ਤੁਸੀਂ ਲੱਗੀ। ਬੱਚੇ ਪਾਲ ਲੋ, ਇੰਨਾ ਹੀ ਬੜਾ, ਉਹਨੂੰ ਕਿੱਥੋਂ ਪਾਲਣਾ। ਉਹ ਇਹ ਤੇ ਪੁੱਛਿਆ ਹੀ ਨਹੀਂ, ਮਿੱਠੇ ਪਹਿਲੇ ਹੀ ਗਲਤ ਕਰ ਲੈਣਾ। ਚੱਲ ਜਿਹੜਾ ਪੁੱਛ ਲੈ। ਜਾਨਦਾਰ ਆ, ਹਾਂ ਜਾਨਦਾਰ ਕਿ ਬੇਜਾਨ। ਲੈ ਅੱਛਾ, ਉਹਨੇ ਹੁਣ ਤੈਨੂੰ ਜੜ ਫੜਾਤੀ ਹੈ। ਹੁਣ ਅੱਗੋਂ ਤੇ ਤੂੰ ਨਾਲ ਲੱਪੇ ਤੇ ਲੱਖ ਲਾਹਨਤ ਤੇਰੀ ਜ਼ਿੰਦਗੀ। ਉਹਨੇ ਅਸਲ ਮੇਨ ਤੈਨੂੰ ਜਿਹੜੀ ਮੁੱਢ ਆ ਨਾ, ਉਹਨੇ ਤੈਨੂੰ ਫੜਾਤੀ। 6 ਹੋ ਗਏ ਬਾਅਦ। ਗਰਾਊਂਡ ਬਣਾਓ ਪਹਿਲੇ, ਗਰਾਊਂਡ ਵੇਖਿਆ ਨਹੀਂ ਤੂੰ? ਤਾਂ ਗਰਾਊਂਡ ਬਣਾ ਪਹਿਲੇ। ਕਿਤੇ ਇੰਡੀਆ ਆਉਂਦੇ ਜਾਂ ਗਰਾਊਂਡ ਬਣਾਉਂਦੇ। ਇਦਾਂ ਐਂਟ ਤੇ ਜਾ ਕੇ ਆਪਾਂ ਖਪਣਾ ਫਿਰ। ਅੱਛਾ ਸਵਾਲ ਸੀ ਬੋਲੋ ਸੇ ਜ਼ੇਨ ਚ ਕੋਈ ਨਹੀਂ, ਉਹਨੇ 6 ਕੀਤੀ ਬਰਾਬਰ। ਨਹੀਂ ਉਹ ਦੱਸੋ। ਨਹੀਂ ਉਹ ਸੰਗਲ ਨਹੀਂ ਭਾਈ, ਨਹੀਂ ਜਾਣਦਾ ਰਾ, ਉਹ ਜਾਣਦਾ। ਉੜਦੀ ਵੀ ਆ। ਨਹੀਂ ਭਾਈ 7 ਹੋ ਗਏ ਮਿੱਠੇ। ਦੇਖੀ ਉਹ ਕਬੂਤਰ ਕਦੀ ਵਿੱਚੋਂ ਨਿਕਲ ਕੇ ਗਿਆ। ਯਾਰ ਪਾਣੀ 'ਚ ਮੇਰੇ ਤੇ ਪਾਣੀ 'ਚੋਂ ਕਿਹੜਾ ਤੂੰ ਉੱਡਦਾ ਵੇਖਿਆ ਅਜੇ ਤੱਕ? ਅਕਾਬ ਦੇਖਿਆ ਤੁਸੀਂ? ਨਹੀਂ ਬਾਈਤਾ ਉਹ ਨਹੀਂ, ਇਹ ਪੂਰਾ ਆਪਣਾ ਵਜੂਦ ਪਾਣੀ ਦੇ ਅੰਦਰ ਵੀ ਲੈ ਜਾਂਦਾ ਉਹ। ਚੀਚੀ ਵੀ ਨਹੀਂ ਬਾਹਰ ਹੁੰਦੀ। ਨਹੀਂ, ਟੋਟਲ ਵੀ ਪਾਣੀ ਦੇ ਅੰਦਰ ਚਲਾ ਜਾਂਦਾ ਉਹ। ਮਗਰਮੱਛ ਵੀ ਨਹੀਂ ਆ, ਮਗਰਮੱਛੀ। ਇਹ ਫੁੱਟਾ ਕਿੰਨਾ ਵਾ? ਹੈ ਕਿੰਨੇ ਫੁੱਟਾ ਵਾ? ਕਿੰਨੇ ਸਵਾਲ ਹੋ ਗਏ ਨੇ? ਉਹ ਸੁਣਾ। ਇਹਦੇ ਸਾਜੇ ਆਨੇ ਉੜਦੀ ਦਾ ਪੁੱਛ ਲਿਆ। ਇਹਦੇ ਵੀ 7 ਹੋ ਗਏ ਫਿਰ। ਹਾਂ ਕਿੰਨਾ? ਕਿੰਨੇ ਫੁੱਟਾ ਵਾ? ਤੂੰ ਪੁੱਛਣਾ ਵਾ ਕਿ ਇੰਨੇ ਫੁੱਟ ਆ, ਮੈਂ ਹਾਂ ਨਾ ਦੱਸਣਾ ਵਾ। ਸਾਡੀ ਵਜ਼ਨ ਪੁੱਛ। ਹਾਂ ਵਜਨ ਕਿੰਨਾ ਵਾ? ਮੈਂ ਤੂੰ ਪੁੱਛਣਾ ਕਿ ਇੰਨਾ ਵਾ। ਉਹ ਦੱਸੋ ਜੀ, ਉਹ ਜਾਨਵਰ ਆ ਜਿਹੜਾ, ਉਹ ਜਦੋਂ ਪੈਦਾ ਹੁੰਦਾ ਵਾ ਉਹਦਾ ਕਿੰਨਾ ਵਜ਼ਨ ਹੁੰਦਾ? ਹਾਏ ਹਾਏ ਤੇ ਕੱਟ ਕੇ ਵੇਚਣਾ ਤੂੰ। ਗਲਤ ਫਾਰਮ। ਨਹੀਂ ਇਹ ਨਹੀਂ ਪੁੱਛਣਾ, ਤੂੰ ਇਹ ਪੁੱਛਣਾ ਜਦੋਂ ਪੈਦਾ ਹੁੰਦਾ ਉਦੋਂ 10 ਕਿਲੋ ਤੋਂ ਉੱਤੇ ਹੁੰਦਾ ਕਿ ਥੱਲੇ। ਹਾਂ ਜੀ ਚਲੋ ਦੱਸੋ। ਹਾਂ ਇਹ ਪੁੱਛਣਾ 10 ਕਿਲੋ ਤੋਂ ਉੱਤੇ ਹੁੰਦਾ, ਇਹ ਪੁੱਛ। ਯਾਰ ਜਿੱਦਾਂ ਇਹ ਵੀ 2 ਸਵਾਲ ਆ, ਤੂੰ ਪੁੱਛ 10 ਕਿਲੋ ਤੋਂ ਉੱਤੇ ਹੁੰਦਾ ਹਾਂਜੀ ਉਹ 10 ਕਿਲੋ ਤੋਂ ਉੱਤੇ ਹੁੰਦਾ। ਜਦੋਂ ਪੈਦਾ ਹੁੰਦਾ? ਨਹੀਂ, ਇਹ ਇੰਨਾ ਕੀ ਹੁੰਦਾ ਤਕਰੀਬਨ। ਇੰਨਾ ਹੋ ਸਕਦਾ ਕੋਈ 5-6 ਕਿਲੋ ਦਾ ਹੋਵੇ, ਬਸ ਇੰਨਾ। ਕਿੰਨੇ ਹੋ ਗਏ? 8 ਹੋ ਗਏ 8 ਹੋ ਗਏ ਜੀ। ਦੋਵਾਂ ਦੇ। ਮਾਰ ਖੋਰ ਤਾਂ ਨਹੀਂ ਕਿਤੇ? 9 ਹੋ ਗਏ। ਨਹੀਂ ਨਹੀਂ ਨਾਂ ਨਹੀਂ ਲੈਣਾ, ਪਹਿਲੇ ਸਵਾਲ ਕਰਨੇ, ਐਂਡ ਤੇ 30 ਤੋਂ ਬਾਅਦ ਜਵਾਬ ਦੇਣਾ। ਓਕੇ। ਇੱਥੇ ਉਹਨੂੰ ਸਹੀ ਤਰ੍ਹਾਂ ਫੜ ਜਾਨਵਰ ਨੂੰ। ਅੱਛਾ ਉਹ ਦੱਸੋ ਅੱਛਾ ਬੰਦੇ ਜੇ ਛੁਰੀ ਫੇਰ ਨਹੀਂ ਸਹੀ ਤਰ੍ਹਾਂ ਫੜਨਾ। ਉਹ ਯਾਰ ਰੱਸਾ ਪਾ ਲਓ ਲੱਤਾਂ ਨੂੰ। ਕਾਤਿਲਾ ਨਾ ਉਹ ਬੰਦੇ ਦੀ। ਚੱਲ ਹਾਂਜੀ ਹਾਂਜੀ। ਨਹੀਂ ਬੰਦਿਆਂ ਨੂੰ ਨਹੀਂ, ਬੰਦੇ ਨੂੰ ਮਾਰ ਸਕਦਾ ਉਹ, ਲੇਕਿਨ ਵੈਸੇ ਉਹ ਕਾਤਲਾਂ ਨਾ ਫੜ ਫੁੜ ਲੈਂਦਾ ਨਿਜ਼ਾਮ। ਭਾਜੀ ਮੀਂਗਣ ਕਰਦਾ ਕਿ ਗੋਬਰ? ਗੋਬਰ ਭਾਜੀ। ਹਾਂ ਤੇਰੀ ਲਾਉਂਦਾ ਜਾਨੀ ਕਿ ਕਿੰਨੇ? ਤੂੰ ਉਹਦੀ ਉਹ ਬਾਸ ਤੇਰੇ 9 ਆ, ਉਸਤਾਦ ਜੀ ਉਹਦੀ 10 ਆ। ਖਾਂਦਾ ਕੀ ਆ ਤੂੰ ਲੈ। ਚੱਲ ਕਿਤੇ ਆ ਫੂਡ ਪਾਣ ਵਾਲਾ ਕੋਲ ਆਵਾ ਤੂੰ ਖਾਂਦਾ ਕੀ ਹੈ? ਉਹ ਜ਼ਿਬਾ ਹੋ ਜਾਂਦਾ। ਨਹੀਂ ਮੈਂ ਨਹੀਂ ਉਹ ਕਦੇ। ਪੱਥਰ ਦਾ ਵਾ। ਉਹ ਨਹੀਂ, ਉਹ ਜ਼ਿਬਾ ਵੀ ਨਹੀਂ ਹੁੰਦਾ। 10 ਹੋ ਗਏ। 10 ਹੋ ਗਏ। ਨਹੀਂ ਮੈਨੂੰ ਕੋਈ ਗੱਲ ਦੱਸੋ, ਇੱਥੇ ਕਿਤੇ ਲਾਗੇ ਤੱਕ ਪਾਇਆ ਜਾਂਦਾ ਵਾ? ਨਹੀਂ ਨਹੀਂ 11 ਹੋ ਗਏ। ਉਹਦੇ ਕੋਈ ਉਹਦੇ ਵਗਰਾ ਉਦਾਂ ਦਾ ਹੋਰ ਜਾਨਵਰ ਹਾਂਜੀ ਹਾਂਜੀ, ਉਹਦੇ ਵਰਗੇ, ਉਹਦੀ ਜਸਾਮਤ ਵਰਗੇ ਹੋਰ ਵੀ ਹੈਗੇ। ਸਮੁੰਦਰ 'ਚ ਹੈਗੇ।
ਸਮੁੰਦਰ 'ਚ ਨਹੀਂ, ਪਾਣੀ 'ਚ ਕਿਹਾ ਗਿਆ। ਪਾਣੀ ਪਾਣੀ 'ਚ ਕਿਤੇ ਯਾਨੀ ਮੈਂ ਇਹ ਨਹੀਂ ਕਿਹਾ ਸਮੁੰਦਰ 'ਚ, ਮੈਂ ਕਿਹਾ ਉਹ ਪਾਣੀ ਦੇ ਅੰਦਰ ਵੀ ਰਹਿ ਲੈਂਦਾ, ਪਾਣੀ ਛੱਪੜ ਵੀ ਹੋ ਸਕਦਾ, ਪਾਣੀ ਦਰਿਆ ਵੀ ਹੋ ਸਕਦਾ, ਨਦੀ ਵੀ ਹੋ ਨਦੀ ਵੀ ਹੋ ਸਕਦੀ, ਇੱਕ ਜਗ੍ਹਾ ਤੇ ਪਾਣੀ ਖੜਾ ਉਹ ਵੀ ਹੋ ਸਕਦਾ, ਯਾਨੀ ਪਾਣੀ ਦੇ ਅੰਦਰ ਵੀ ਚਲਾ ਜਾਂਦਾ ਉਹ ਤੇ ਪਾਣੀ ਦੇ ਬਾਹਰ ਵੀ ਆ ਜਾਂਦਾ। ਅੱਛਾ ਇਹ ਐ ਕਰਦਾ ਵਾ? ਨਹੀਂ ਮੈਂ 12 ਨਹੀਂ, ਇਹ ਤਾਂ ਵੈਸੇ ਹੀ ਪੁੱਛਿਆ ਵਾ ਨਾ। ਚਲੋ ਮੈਂ ਵੈਸੇ ਹੀ ਦੱਸ ਦਿੱਤਾ। ਮਿੱਠੇ ਭਲਾ ਕੁੱਤਾ ਮੈਂ ਵੇਖਿਆ ਕਿੰਨੀ ਦੂਰੀ ਪਰ ਕੇ ਇੱਧਰ ਆ ਜਾਂਦਾ ਉਹ। ਹਾਂ ਕਿੰਨੀ ਦੂਰ ਤੂੰ ਦੱਸ ਦੇ ਭਾਈ ਜੇ ਤੇਰੇ ਦਿਲ ਚ ਆਉਂਦਾ ਤਾਂ ਦੱਸ ਦੇ। ਕੁੱਤਾ ਨਹੀਂ ਭਾਈ ਕਿੰਨੇ 13 ਹੋ ਗਏ 13 ਹੋ ਗਏ ਦੋਵਾਂ ਦੇ 13 ਹੋ ਗਏ। ਹਾਂਜੀ। ਉਹ ਬਤਕ ਵੀ ਉਹ ਮੈਂ ਵੇਖਿਆ ਠੰਡ ਪੈ ਗਈ ਆ ਪੂਰੀ ਜਾਂਦੀ ਵਿੱਚ। ਬਤਖ ਦਾ ਕਿਹੜਾ ਬੱਚਾ 10 ਕਿਲੋ ਦਾ ਹੁੰਦਾ ਪੈਦਾ ਹੁੰਦੇ? ਹੋ ਜਾਂਦੇ ਆ ਕਈ ਭਾਈ ਉਹ ਇਹ ਕਿੰਨਾ ਸਾਲ ਚ ਕਾਊਂਟ ਕਰਨਾ ਤੁਹਾਡਾ ਬਤਕਾ? ਨਹੀਂ ਰਹਿੰਦੇ। ਹਾਂਜੀ ਉਹਦਾ ਵਿੱਚ ਕੌਂਸਲਾ ਵਾ, ਵਿੱਚ ਕਿਸ ਤਰ੍ਹਾਂ ਦੇ ਕੀ ਹਿਸਾਬ ਤਾਂ ਸਮੁੰਦਰ 'ਚ? ਹਾਂਜੀ ਨਹੀਂ, ਮਕਾਨ ਰੈਂਟ ਤੇ ਲਿਆ ਉਹਨਾਂ ਨੇ। ਵਿੱਚ ਕੀ ਹਿਸਾਬ ਤਾਂ ਉਹਦਾ? ਟੈਂਟ ਲਾਏ ਉਹਨੇ ਸਮੁੰਦਰ 'ਚ ਅੰਦਰ, ਥੱਲੇ ਟੈਂਟ ਲਾ ਕੇ ਉੱਤੇ ਰਹਿ 10 ਲੰਨ ਤੇ ਘੌਂਸਲਾ ਕਰ। ਇਹ ਤੋਂ ਲੱਗੇ ਮੈਂ ਜਾਨਵਰ ਤੇ ਕਿਤੇ ਨਹੀਂ ਉਹ ਜਾਣ ਲੱਗਾ। ਮੈਂ ਸਮਝ ਲਾ ਉਹਨਾਂ ਦੀ ਜਾਨਵਰਾਂ ਦੀ ਬਾਟੜੀ ਦਾ ਸਵਾਲ ਕਰਨ ਲੱਗਾ। ਇਹ ਚਿੜੀਆ ਘਰ ਚ ਹੈ। ਹਾਂਜੀ ਚਿੜੀਆ ਘਰ 'ਚ ਹੁੰਦਾ। ਹੁਣ ਇਹ ਵੇਖ ਲਾ ਆਪੀ ਆਪਣੇ ਹਿਸਾਬ ਨਾਲ। ਆਪਣਾ ਉਹ ਘੋਗੜਕਾਂ ਬਾਹਰ ਆਉਂਦਾ ਵਾ। ਉਹ ਵੱਡੇ ਮੂੰਹ ਵਾਲਾ ਜਿਹੜੀ ਬਰਾਸ਼ਾ ਪਾਟੀ ਹੁੰਦੀਆਂ ਐ ਉਹ ਵਾਲਾ ਇਹ ਕੀ ਹੁੰਦਾ? ਘੋਗੜਕਾਂ ਹੁੰਦਾ ਵਾ। ਘੋਗੜਕਾਂ ਕੀ ਹੁੰਦਾ? ਬੜਾ ਬਚਾ ਨੇ ਆਇਆ ਹੁੰਦਾ ਬਾਹਰ। ਉਹ ਪੀਨੇ ਦੇ ਜਿਹੜੇ ਨਹੀਂ ਉਹ ਇੱਕ ਮਿੰਟ ਯਾਰ, ਇੱਕ ਮਿੰਟ। ਪਿੰਗਵਨ, ਉਹ ਪਿੰਗ ਵਜੇ ਉਹ ਦੋ ਨਿੱਕੇ ਨਿੱਕੇ ਪਾਰ ਦੇ ਰੇਂਜ ਨਹੀਂ। ਹਲੋ ਭਾਈ 14 ਆਖਰੀ ਰਹਿ ਗਿਆ। ਉਹ ਇੱਕ ਉਹ ਕਿਹੜਾ ਉਹ ਬੈਠੇ ਜਿਹੜਾ ਯਾਰ ਕੈਸਾ ਜਾਹਲ ਆਦਮੀ ਹੈ। ਪਿੰਗਵਨ ਦੀਆਂ ਕਿਹੜੀਆਂ ਬਰਾਛਾਂ ਪੱਟੀਆਂ ਹੁੰਦੀਆਂ? ਨਹੀਂ ਉਹ ਬਰਾਸ਼ਾ ਪਰਨੇ ਨਹੀਂ ਕੀ ਘੁੱਗਰ ਘੋੜਾ ਕੋਕੜ ਕਾ ਮੈਂ ਨਾ ਪਹਿਲੀ ਵਾਰੀ ਤੁਸੀਂ ਉਹ ਮਿੱਠੇ ਉਹ ਜਿਹੜਾ ਚੱਲਦੇ ਸਮੁੰਦਰ ਚੋਂ ਮੱਛੀ ਕੱਢ ਕੇ ਲੈ ਜਾਂਦਾ। ਪਤਾ ਨਹੀਂ ਭਾਜੀ ਮੈਨੂੰ ਨਹੀਂ ਪਤਾ। ਚੱਲਦੇ ਸਮੁੰਦਰ 'ਚੋਂ ਮੱਛੀ ਕੱਢ ਉਹ ਚੱਲ ਸਮੁੰਦਰ 'ਚੋਂ ਚੱਲਦੀ ਮੱਛੀ ਲੈ ਜਾਂਦਾ ਵਾ। ਆਹੋ ਚੱਲਦੇ ਸਮੁੰਦਰ 'ਚੋਂ ਮੱਛੀ ਕੱਢ ਕੇ ਲੈ ਉਹਨੂੰ ਜਾਂਦਾ। ਸ਼ਹੀਦ ਕਹਿੰਦੇ ਆ। ਉਹ ਉੱਤੋਂ ਹੁੰਦਾ ਵਾ। ਹਾਂਜੀ ਉੱਤੋਂ ਉਹ ਕਾਬ ਜਿਹੜਾ ਹਾਂ ਨਹੀਂ, 16 ਹੋ ਗਏ 15 ਹੋ ਗਏ। 15 ਹੋ ਗਏ 15 ਉਹ ਵੀ ਨਹੀਂ ਆ। ਅੱਛਾ ਚਿੜੀਆ ਘਰ ਚ ਉਹ ਤੁਸੀਂ ਕਿਹਾ ਹੈ ਵਾ ਤੇ ਹਾਂਜੀ ਬਸ ਭਾਜੀ ਤੁਹਾਡੇ ਖਤਮ ਹੋ ਗਏ ਆ। 15 ਹੋ ਗਏ। ਮੇਰਾ ਚੱਲ ਦੇ ਇੱਕ ਦੇ ਕੁਛ ਨਹੀਂ ਹੁੰਦਾ। ਇੱਕ ਸਵਾਲ ਮੇਰਾ ਰਹਿੰਦਾ ਜੀ। ਹਾਂਜੀ ਹਾਂਜੀ। ਮਿੱਠੇ ਤੂੰ ਕੈਸਾ ਜਾਹਲ ਆਦਮੀ ਹੈ ਯਾਰ ਕਸਮ। ਇਹ ਇੱਕ ਮਿੰਟ, ਉਹ ਡੋਲਾ ਵੀਲ ਫਿਸ਼ ਹਾਂਜੀ ਉਹ ਪੁੱਛ ਲੱਤਾਂ ਵਾਲਾ ਵਾ ਕਿ ਲੱਤਾਂ ਤੋਂ ਬਗੈਰ? ਫੌੜੀਆਂ ਲੈ ਕੇ ਚੜੀਆਂ ਵੀਲ ਫਛਲੀ ਜੀ। ਉਹ ਪਾਣੀ ਦੇ ਬਾਹਰ ਦੇਖੀ ਕਦੀ ਫਿਰਦੀ ਖੁਸ਼ਕੀ ਤੇ? ਮੱਛਲੀ ਉਹਨਾਂ ਨੇ ਕਿਹਾ ਹੈ। ਮੈਂ ਕਹਿੰਦੀ ਮੇਰਾ ਚੱਕਰ ਹੀ ਲੱਗਾ ਉਹ ਤੋਂ। ਘੰਟਾ ਘਰ ਫਿਰਦੀ ਵੇਖਦੀ ਤੂੰ। ਮੱਛੀ ਦਾ ਲੱਗੇਗਾ। ਕਿੰਨੇ ਹੋ ਗਏ? 15 15 ਪੂਰੇ ਹੋ ਗਏ। ਚਲੋ ਫਾਰਕ। ਹਾਂਜੀ ਤੇਰਾ ਇੱਕ ਰਹਿ ਗਿਆ, ਚੱਲ ਜਾ ਕਰ ਲੈ ਜਲਦੀ। ਇਹ ਉਹ ਲੱਤਾਂ ਉਹਦੀਆਂ ਹੈ। ਤੂੰ ਨੋ ਕੱਟਣੇ ਘੁੱਟੜੀ ਆ ਮੈਂ ਮਾਮਾ। ਵੇਖਣਾ ਉਹ ਲੱਤਾਂ ਤੋਂ ਬਗੈਰ ਉਹ ਪਤਾ ਨਹੀਂ ਸ਼ਲਵਾਰ ਸਵਾ ਕੇ ਦੇਣੀ ਪੀਪਣੀ ਵਾਲੀ ਜੁੱਤੀ ਲੈ ਕੇ ਦੇਣੀ। ਉਹਨੂੰ ਦੱਸ ਕੇ ਪੁੱਛ ਕੇ ਹਾਂ, ਪਤਾ ਤੇ ਚੱਲੇ ਨਾ ਉਹਦੀ ਪਿੰਨੀ ਹਾਂਜੀ ਭਾਜੀ ਲੱਤਾਂ ਹੈ। ਲੱਤਾਂ ਵੀ ਉਹਦੀਆਂ ਹੈ। ਐ ਲੈ ਦਾ ਹੀ ਕੁਐਸਚਨ ਸੀ ਤੇਰਾ। ਕੱਚੂ ਕੁਮਾ ਹਾਂਜੀ ਵੀਲ ਫਛਲੀ ਯਾਰ ਤਾੜੀ ਲਾ ਦੋ ਯਾਰ। ਵਾਹ ਵਾਹ ਕੀ ਸੀਗਾ ਦੁਬਾਰਾ ਸਿੱਧੇ ਪਾਏ ਆਪਣੇ ਗਲਤ ਦੱਸ। ਮਿੱਠਾ ਸਾਹਿਬ ਤੁਸੀਂ ਉਹਦਾ ਸਾਰਾ ਕੁਝ ਦੱਸ ਕੇ ਤੇ ਐਂਡ ਤੇ ਤੂੰ ਮੁੱਕਰ ਗਿਆ ਗੱਲ ਪਤਾ ਨਹੀਂ ਆਪਣੀ। ਪਹਿਲੇ ਤੂੰ ਬਿਲਕੁਲ ਸਹੀ ਦੱਸਦਾ ਸੀ, ਆਹੋ ਮੁੜ ਕੇ ਤੂੰ ਜਾਨਵਰ ਬਦਲ ਲਿਆ। ਕਿਹੜਾ ਸੀ? ਹੁਣ ਤੂੰ ਸੋਚ, ਤੂੰ ਸ਼ੁਰੂ ਕਿਸੇ ਹੋਰ ਦਾ ਕੀਤਾ ਸੀ, ਬਾਅਦ ਚ ਤੂੰ ਮੈਨੂੰ ਕੋਈ ਹੋਰ ਕਹਿ ਦਿੱਤਾ। ਦਦ ਹੋਰ ਦਿੱਤਾ ਇਹਨੇ ਮੈਂ ਕਿਹੜਾ ਕਿਹਾ ਸੀ ਭਲਾ ਸ਼ੁਰੂ ਚ? ਤੇ ਚਲੋ ਜੀ ਹਾਰ ਕੇ ਹਾਰ ਕੇ ਭਾਈ ਨੇ ਤੂੰ ਪਹਿਲੇ ਕਿਹਦਾ ਕਿਹਾ ਸੀ ਜਾਨਵਰ? ਤੇਰੇ ਦਿਨ ਚ ਕਿਹੜਾ ਜਾਨਵਰ ਸੀ ਜਿਹੜਾ ਤੂੰ ਕਹਿੰਦੀ ਬੜਾਛਾ ਪਾਟੀਆਂ ਹੁੰਦੀਆਂ? ਉਹੀ ਜਿਹੜਾ ਕੀ ਉਹ ਜਿਹਦੇ ਐਡਾ ਵੱਡਾ ਰੱਖੋ ਗਰਮਾ ਆਇਆ ਭਰ ਜਾਂਦਾ ਉਹੀ ਹੈ। ਉਹੀ ਉਹਨੂੰ ਕੀ ਕਹਿੰਦੇ ਆ? ਅੱਛਾ ਠਹਿਰ ਜਾ, ਉਹ ਤੂੰ ਕਿਹਾ ਸੀ ਆਹੋ। ਜਦੋਂ ਮੈਂ ਤੈਨੂੰ ਦੁਬਾਰਾ ਪੁੱਛਿਆ ਹਾਂ ਦੱਸ ਤੂੰ ਕਿਹਾ ਉਹ ਜਿਹੜਾ ਇੰਜ ਕਰਕੇ ਤੂੰ ਨਾਲ ਹੀ ਪੈਂਗਵਨ ਤੇ ਕੋ ਕਨਵਰਟ ਹੋ ਗਿਆ? ਮੈਨੂੰ ਵੀ ਉਹੀ ਮੈਂ ਕਿਹਾ ਉਹ ਵੀ ਹੋਣਾ ਵਾ। ਨਹੀਂ ਘੋਗੜ ਕਾਂ ਉਹਨੂੰ ਕਹਿੰਦੇ ਆ ਨਾ। ਕਿਹਨੂੰ? ਹੋਲਾ ਉਹ ਕਿਦਾਂ ਦਾ ਹੁੰਦਾ ਵੱਡਾ ਜਿਹਾ? ਉਹ ਜਿਹਦਾ ਐ ਨਹੀਂ ਇੱਥੇ ਐ ਪੂਰਾ ਖੋਲੋ ਗਰਮਾ ਉਹਨੇ ਨਿਸ਼ਾਨੀ ਕਿਹੜੀ ਰੱਖੀ? ਉਹਦਾ ਮੂੰਹ ਕੋਲੋਂ ਗਰਮਾ ਰੱਖੋ ਪੇ ਦਿੰਦਾ। ਮੈਨੂੰ ਨਾਂ ਨਹੀਂ ਨਾ ਪਤਾ ਹੁਣ। ਅੱਛਾ ਉਹ ਤੂੰ ਕਹਿ ਰਿਹਾ ਸੀ, ਮੈਂ ਮੰਨ ਲਿਆ ਤੂੰ ਉਹ ਕਹਿ ਰਿਹਾ ਸੀ। ਫਿਰ ਮੈਂ ਤੈਨੂੰ ਪੁੱਛਿਆ ਹਾਂ ਦੱਸ ਤੂੰ ਕਿਹਾ ਉਹ ਜਿਹੜਾ ਉਹ ਇੰਜ ਕਰਕੇ ਗਰਮਾ ਰੱਖੋ ਕਰ ਦਿੰਦਾ, ਉਹ ਜਿਹੜਾ ਪਾਣੀ ਚੋਂ ਬਾਹਰ ਆ ਗਿਆ ਇੰਜ ਕਰਦੀਆਂ, ਇਹ ਦੋ ਜਾਨਵਰ ਹੋ ਗਏ। ਹਾਂ Confuse ਹੋ ਗਿਆ। ਭੋਰਵਾ ਪੈਂਗਵਨ ਤੈਨੂੰ ਨਹੀਂ ਪਤਾ? ਪੈਂਗਵਨ ਕਦੇ ਦੇਖਿਆ ਇੰਜ ਕਰਦੇ? ਪੈਂਗਵਨ ਤੋਂ ਬੱਚਾ ਜਿਹਾ ਹੁੰਦਾ ਵਾ। ਤੇ ਫਿਰ ਤੂੰ ਉਹਦੇ ਚ ਪੈਂਗਵਨ ਤੇ ਕਿਉਂ ਆ ਗਿਆ? ਮੈਂ ਕਿਹਾ ਤੁਸੀਂ ਨਾਲ ਹੀ ਇੰਜ ਕਰ। ਮੈਂ ਤਾਂ ਕੁਝ ਵੀ ਨਹੀਂ ਕਿਹਾ। ਮੈਂ ਤਾਂ ਤੈਨੂੰ ਅੱਗੋਂ ਵਜ਼ੀਰ ਪੁੱਛਿਆ ਕਿ ਦੱਸ। ਹੁਣ ਅਸੀਂ ਜਿੱਤ ਗਏ। ਨਹੀਂ ਹਾਰ ਤੂੰ ਗਿਆ ਵਾ, ਲੇਕਿਨ ਜਵਾਬ ਤੂੰ ਦਿੱਤਾ ਨਹੀਂ, ਉਦੋਂ ਤੂੰ ਨਿਕਲ ਗਿਆ। ਉਹਨੂੰ ਕਹਿੰਦੇ ਹਿੱਪੋ। ਹਿੱਪੋ ਦਰਿਆਈ ਘੋੜਾ ਵੀ। ਦਰਿਆਈ ਘੋੜਾ ਇਹ ਘੋੜਾ ਵੱਡੇ ਮੂੰਹ ਵਾਲਾ।
ਆਹੋ ਉਹ ਆਡਾ ਖੋਲ ਕੇ ਮੂੰਹ ਤੇ ਨਿਸ਼ਾਨੀ ਉਹਨੇ ਕੀ ਕਹਿੰਦਾ ਜਿੱਦਾਂ ਮੂੰਹ 'ਚ ਗਰਮਾ ਸਿੱਟੋ ਤੋਂ ਇੰਜ ਕਰਕੇ ਪਿਆ ਆਹੋ ਲੇਕਿਨ ਇਹੀ ਉਹਦੇ ਚਿੜੀਆ ਘਰ 'ਚ ਹੁੰਦਾ ਹੀ ਨਹੀਂ ਦਾਵਾ ਤੂੰ ਉਧਰ ਗਿਆ ਹੀ ਨਹੀਂ ਕਿ ਤੇਰਾ ਚੱਕਰ ਨੀ ਹੁੰਦਾ ਵਾ ਲੱਗਾ ਬੇਟੇ ਕਿਤੇ ਪਰੇ ਹੀ ਹੋਣਾ ਵਾ। 4 5 5 ਰੱਖੇ ਉਹਨਾਂ ਨੇ। ਨਹੀਂ ਹਿੱਪੋ ਹੈਗਾ ਹਿਪੋ ਹੈਗਾ ਵਾ ਉਹ ਹਿਪੋ ਨੇ ਪਰੇ ਰੱਖਿਆ ਹੋਇਆ ਵਾ ਹਾਂ ਚਲੋ ਜੋਕੇ ਜੀ ਭੈਣ ਹਾਂ ਹਾਂ ਕਾਲੂ ਸਾਹਿਬ ਤੁਸੀਂ ਇਕੱਲੇ ਨੇ ਇੱਕ ਲੱਭਣਾ ਚਾਹੁੰਦਾ ਮੈਂ ਕੱਲਾ ਤੂੰ ਕੱਲਾ ਓਕੇ 20 ਸਵਾਲ ਆ ਤੂੰ ਪੁੱਛੀ ਜਾਣੇ 20 ਤੋਂ ਬਾਅਦ ਤੂੰ ਉੱਥੇ ਮੰਜ਼ਿਲੇ ਮਕਸੂਦ ਤੇ ਪਹੁੰਚਣਾ ਠੀਕ ਹੈ ਸਰ ਕਿ ਕਿਹੜਾ ਜਾਨਵਰ ਸੀ ਜਿਹੜਾ ਮਰਜ਼ੀ ਜਾਨਵਰ ਇਹਨੂੰ ਦੱਸੇ ਕੋਈ ਨਾ ਕਿਸੇ ਨੇ ਇਹਨੂੰ ਹੈਲਪ ਨਹੀਂ ਕਰੀ ਬਸ ਸਿਰਫ ਗਿਣਨੇ ਆ ਓਕੇ ਠੀਕ ਆ ਭਾਵੇਂ ਸਵਾਲ 50 ਕਰ ਲੋ ਇਹਨੇ ਲੱਭਣਾ ਹੀ ਨਹੀਂ ਘਰੋਂ ਨਹੀਂ ਨਹੀਂ ਬੜਾ ਤੇਜ਼ ਆ ਕੰਮ ਕੀ ਹੋ ਗਿਆ ਤੈਨੂੰ ਤੈਨੂੰ ਕੀ ਹੋ ਗਿਆ ਲੈ ਜਾਨਵਰ ਵਾਲਾ ਹੀ ਘਰੋਂ ਸ਼ੁਰੂ ਹੋ ਰਹੀ ਚਲੋ ਜੀ ਸੋਚ ਲੈ ਭੈਣ ਕਾਲੂ ਸਾਹਿਬ 30 ਸਵਾਲ ਜਾਓ ਓਏ ਹਾਂਜੀ 30 ਸਵਾਲ ਹਾਂਜੀ ਕੀ ਹੋ ਗਿਆ ਇੰਨੀਆਂ ਸਵਾਲਾਂ ਤੇ 5-7 ਜਾਨਵਰ ਲੋ ਜੀ ਮੈਂ ਤੁਹਾਨੂੰ ਪਹਿਲੇ ਨਾਜ਼ਰੀਨ ਮੈਂ ਲਿਖ ਉਹਦੀ ਤਸਵੀਰ ਵੀ ਲਾ ਦੇਣਾ ਉੱਤੇ ਨਾ ਤੈਨੂੰ ਅੰਡਰ ਐਸਟੀਮੇਟ ਕਰ ਰਹੇ ਕਾਲੂ 15 ਸਵਾਲਾਂ ਦੇ ਬਾਅਦ 30 ਸਵਾਲਾਂ ਤੋਂ ਵੀ ਵਰਗ ਲਾਇਆ ਉਹਨਾਂ ਨੇ ਯਾਰ ਇਹਨੂੰ ਇੰਗਲਿਸ਼ ਚ ਕੀ ਕਹਿੰਦੇ ਆ ਐਵੇਂ ਨਹੀਂ ਧੁੱਪੇ ਆ ਗਏ ਆਈ ਪਰ ਜੋ ਵੀ ਕਹਿੰਦੇ ਮੈਂ ਲਿਖ ਇਹ ਹੀ ਹੈ ਠੀਕ ਆ ਹਾਂਜੀ ਠੀਕ ਹੈ ਜੀ ਚਲੋ ਜੀ ਉੱਡਣ ਵਾਲਾ ਸਾਹ ਜੀ ਉੱਡਣ ਵਾਲਾ ਵਾ ਚਲੋ ਜੀ ਪਰਿੰਦਾ ਨਹੀਂ ਭੈਣ ਇੱਕ ਸਵਾਲ ਹੋ ਇੱਕ ਗਿਆ ਹੋ ਗਿਆ ਜੀ ਇਹ ਵੇਖ 30 ਸਵਾਲ ਆ ਕਾਲੂ ਜਾ ਸਾਜੀ ਪਹਿਲੇ ਇਹ ਦੱਸੋ ਨਾ 1 ਮਿੰਟ ਪਰਿੰਦਾ ਨਹੀਂ ਮੈਂ ਕਿਹਾ ਜਾਨਵਰ ਕਿਹਾ ਅੱਛਾ ਜਾਨਵਰ ਓਕੇ ਓਕੇ ਦੋ ਹੋ ਗਏ ਓਕੇ ਉਹ ਨਹੀਂ ਓਏ ਠਹਿਰ ਜਾ ਜੋ ਹੋ ਗਏ ਹਾਂਜੀ ਪਾਕਿਸਤਾਨੀ ਹੈ ਸਾਜੀ ਤੂੰ ਵਰਦੀ ਬਣਵਾ ਕੇ ਦੇਣੀ ਉਹਨੂੰ ਅੱਜ ਇੱਥੇ ਰਹਿੰਦੇ ਅਸੀਂ ਪਹਿਲੇ ਆਪਣੇ ਵਤਨ ਦਾ ਨਾਂ ਲਵਾਂਗੇ ਅੱਜ ਪਾਕਿਸਤਾਨੀ ਹੈ ਪਾਕਿਸਤਾਨੀ ਨਹੀਂ ਪਾਕਿਸਤਾਨ 'ਚ ਵੀ ਹੁੰਦਾ ਉਹ ਸਵਾਲ ਗਿਣ ਦੋ ਹੋ ਗਏ ਦਰਖਤਾਂ ਤੇ ਪਾਇਆ ਜਾਂਦਾ ਅਕਸਰ ਦਰਖਤਾਂ ਦੇ ਉੱਤੇ ਹਾਂਜੀ। ਨਹੀਂ ਭੈਣ ਇਹ ਪਰਿੰਦਾ ਕਿਹੜਾ ਹੋਇਆ ਪਰਿੰਦਾ ਮੈਂ ਕਦੋਂ ਕਿਹਾ ਹੈਗਾ? 3 ਵਾਰੀ ਤਾਂ ਮੈਂ- ਅੱਛਾ ਜਾਨਵਰ ਚਲ ਕੋਈ ਨਹੀਂ 30 ਤਿੰਨ ਸਵਾਲ ਹੋ ਗਏ ਠਹਿਰ ਜਾ ਇੱਕ ਤਿੰਨ ਹੋ ਗਏ। ਤੁਹਾਡੇ ਵਾਲੇ ਬੋਲੇ ਅਸੀਂ 27 ਰਹਿ ਗਏ ਚਲੋ ਸਿੰਘ ਹੈਗੇ ਸਾਜੀ ਉਹਦੇ ਨਹੀਂ ਚੱਲ ਚਾਹੀਏ ਚੱਲ 4 ਹੋ ਗਏ 4 ਹੋ ਗਏ 4 ਹੋ ਗਏ ਉੱਚੀ ਲੱਭਣਾ ਵਾ ਖੁਸ਼ਕ ਇਲਾਕੇ ਚ ਪਾਇਆ ਜਾਂਦਾ ਕਿ ਹਾਏ ਸਰਦ ਹਾਏ ਹਾਂਜੀ ਨਹੀਂ ਖੁਸ਼ਕ ਹੁੰਦਾ ਤੇ ਤਾਰ ਹੁੰਦਾ ਆ ਖੁਸ਼ਕ ਤੇ ਸਰਦ ਕਿਹੜਾ ਹੁੰਦਾ ਗਰਮ ਤੇ ਸਰਦ ਹੁੰਦਾ ਸੋਰੀ ਉਹ ਮੈਂ ਕਰ ਸਾਜੀ ਇੱਕ ਚੀਜ਼ ਪੁੱਛਣ ਵਾਲੇ ਦੋ ਨਹੀਂ ਪੁੱਛੀਦੇ ਹੁੰਦੇ Okay. ਇੱਕ ਸਵਾਲ ਕਰਨਾ ਕਿ ਖੁਸ਼ਕ ਇਲਾਕੇ 'ਚ ਰਹਿੰਦਾ ਇੰਜ ਖੁਸ਼ਕ ਇਲਾਕੇ ਚ ਰਹਿੰਦਾ ਉਹ ਹਾਂਜੀ 5 ਹੋ ਗਏ ਯਾਨੀ ਖੁਸ਼ਕੀ ਤੇ ਰਹਿਣ ਵਾਲਾ ਵਾ। ਓਕੇ ਖਰਾਕ ਉਹਦੀ ਵੈਜੀਟੇਬਲ ਆ ਜਾਂਦੀ ਕਿ ਪੱਠੇ ਆ ਨਹੀਂ 6 ਹੋ ਗਏ ਕਾਲੂ ਭਾਈ ਇਹ ਕਿਹੜਾ ਜਾਨਵਰ ਡੇਲੇ ਤਾਂ ਲਈ ਜਾਣਾ ਅੱਛਾ ਇਹ ਜਿਵੇਂ ਦੁਨੀਆ ਦਾ ਹਰ ਜਾਨਵਰ ਉਹਦੇ ਜ਼ੇਨ 'ਚ ਆ, ਕਹਿੰਦਾ ਇਹ ਕਿਹੜਾ ਜਾਨਵਰ 4 ਹਾਲ ਤੇ ਇੱਕ ਮਿੰਟ ਸਾਜੀ ਉਹ ਬਹਾਦਰ ਵਾ ਲੜਦਾ ਲੁੜਦਾ ਵੀ ਆ ਚੱਲ ਆਏ ਹਾਏ ਨਹੀਂ ਆ ਜਾਨਵਰ ਲੜਦੇ ਨਹੀਂ ਯਾਰ ਨਹੀਂ ਉਸਤਾਦ ਜੀ ਨੇ ਕਿਹੜਾ ਉਹਦਾ ਐ ਡੋਲਾ ਕਰਦੇ ਨਹੀਂ ਯਾਰ ਨਹੀਂ ਦੁਬਾਰਾ ਘਰੋਂ ਸ਼ੁਰੂ ਹੋ ਕਾਲੂ ਘਰੋਂ ਉਹ ਘਰੋਂ ਕਿੱਥੋਂ ਸ਼ੁਰੂ ਹੋ ਲੈ ਘਰੋਂ ਓਏ ਉਹ ਕੀ ਜੰਗਲ ਚ ਕਹਿੰਦਾ ਰਹਿੰਦਾ ਜਿੱਦਾਂ ਹੁੰਦੇ ਕੁਕੜੀਆਂ ਉਹ ਖਰਗੋਸ਼ ਅੱਛਾ ਇਸ ਹਿਸਾਬ ਨਾਲ ਕਹਿ ਰਿਹਾ ਮੈਂ ਕਿਹਾ ਪਤਾ ਨਹੀਂ ਕੀ ਬਕਵਾਸ ਕਰ ਰਿਹਾ ਮਤਲਬ ਜਿਹੜੇ ਪੁੱਛ ਵੀ ਘਰ ਤੇ ਰੱਖਿਆ ਜਾਂਦਾ ਇਹਨਾਂ ਨੇ ਆਹੋ ਇਹ ਸਵਾਲ ਅੱਛਾ ਬੇਟੇ ਐਮਾਜ਼ੋਨ ਚ ਘਰ ਆ ਮੇਰਾ ਠਹਿਰ ਜਾ ਇੱਕ ਮਿੰਟ ਬਿੱਲੀ 7 ਸਵਾਲ ਹੋ ਗਏ ਕੀ ਬਿੱਲੀ ਨਾ ਕਰ ਲੈ ਜਵਾਬ ਤੇ ਲੱਭ ਲਿਆ ਵਾ ਉਹਨੇ ਪੁੱਛ ਟੱਟੂ ਬਿੱਲੀ ਸਾਰੇ ਪ੍ਰੋਡਕਟ ਹੀ ਹੈ ਪ੍ਰੋਡਕਟ ਕਹਿੰਦਾ ਸਾਰੀ ਪ੍ਰੋਡਕਟ ਹੀ ਹੈ ਨਹੀਂ ਤੂੰ ਗਰਾਊਂਡ ਬਣਾ ਪਹਿਲੇ ਤਾਜੀ ਇਹ ਚੋਣ ਲੱਤਾਂ ਵਾਲਾ ਵਾ ਹਾਏ 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 ਹਾਂ ਓਏ 9 ਹੋ ਗਏ ਨਾ ਹੋ ਗਏ ਕਾਲੂ ਜੀ ਕੋਲੇ ਡੌਲੇ ਲੈ ਕੇ ਬਹਿ ਕੇ ਜਵਾਬ ਦੇਵੋ ਉਹ ਯਾਰ ਠਹਿਰ ਜਾ ਇੱਕ ਮਿੰਟ ਬਿਠੇ ਜਵਾਬ ਦੇਊਂਗਾ ਤੇ ਫੇਰ ਯਾਰ ਯਾਰ ਉਹਨੂੰ ਸੋਚ ਲੈਂਦੇ ਹਾਂਜੀ ਯਾਰ ਤੁਸੀਂ ਤਾਂ ਇੰਜ ਕਰਦੇ ਇੰਟਰਪ੍ਰੈਸ਼ਨ ਨਾ ਕਰੋ ਮੈਨੂੰ ਤੁਸੀਂ ਕੀ ਕਰਨ ਦੇ ਸੀਗੇ ਤਾਜੀ ਭਾਰੀ ਜਾਤ ਵਾਲਾ ਵਾ ਕਿ ਹਲਕੀ ਜਾਤ ਵਾਲਾ ਵਾ? ਚੱਲ ਵੀ ਤੂੰ ਸਰਾਣੇ ਭਰਨੇ ਆ ਇੱਕ ਚੀਜ਼ ਪੁੱਛਣੀ ਆ ਭਾਰੀ ਜਾਤਾਂ ਉਹਦੇ ਜਿਸਮ ਤੇ ਨਹੀਂ ਕਿ ਵਾਲ ਵੱਡੇ ਨਹੀਂ ਜੱਤ ਹੈ ਹੀ ਨਹੀਂ ਜੱਤ ਹੈ ਹੀ ਨਹੀਂ ਨਹੀਂ ਨੰਗਾ ਫਿਰਦਾ ਉਹ ਵਿਚਾਰਾ ਹਾਂਜੀ ਨੰਗਾ ਫਿਰ 10 ਸਵਾਲ 10 ਹੋ ਗਏ ਕਲਰ ਪੁੱਛ ਵਜ਼ਨ ਪੁੱਛ ਜਿੱਦਾਂ ਸ਼ੁਰੂ ਕਰੀਦਾ ਤਾਜੀ ਉਹ ਇਹ ਕਿਹੜਾ ਜਾਨਵਰ ਜਿਹੜਾ ਨੰਗਾ ਹੀ ਫਿਰਦਾ ਯਾਰ ਇਹ ਮੈਨੂੰ ਨਹੀਂ ਪਤਾ ਤੈਨੂੰ ਮੈਂ ਦੱਸਾਂਗਾ ਉਹ ਚੱਲ ਭਾਈ ਤੂੰ ਕਿਹੜੇ ਜਾ ਬਾਂਦਰ ਤਾਂ ਨਹੀਂ ਇੱਕ ਮਿੰਟ ਬਾਂਦਰ ਤਾਂ ਨਹੀਂ ਨਹੀਂ ਇਦਾਂ ਨਹੀਂ ਦੱਸਣਾ ਨਹੀਂ ਬਾਂਦਰ ਨਹੀਂ ਚਲੋ ਕਿੰਨੇ 11 ਹੋ ਗਏ 11 ਹੋ ਗਏ ਚਲੋ ਇਦਾਂ ਮੈਂ ਪੁੱਛੀ ਜਾ ਚੱਲ ਜਾ ਇਦਾਂ ਕਰ ਲੈ ਮੇਰੀ ਗੱਲ ਸੁਣ ਇੱਕ ਮਿੰਟ ਤਾਜੀ ਉਹਦੇ 9 ਵੱਡੇ ਵੱਡੇ ਅੱਗੇ ਪੈਰਾਂ ਦੇ ਨਹੀਂ ਕਿਉਂ ਪਹਿਲਾਂ? ਨਹੀਂ 12 ਹੋ ਗਏ ਹੋਏ ਹੋਏ ਵੀ ਤੂੰ ਉਸਕੋ ਖੁਰ ਕਰਾਉਣੀ ਆ ਤੂੰ ਜਵਾਬ ਦੇ ਸਿੱਧਾ ਸਿੱਧਾ ਨੋ ਪਾਲਿਸ਼ ਲਾ ਕੇ ਆਣੀ ਉਹਨੂੰ ਤੂੰ ਅੱਗੇ 12 ਹੋ ਗਏ ਤੇਰੇ ਜਵਾਬ ਉਹਦਾ ਖੂਨ ਦਾ ਰੰਗ ਜਿਹੜਾ ਸਾਜੀ ਨੀਲਾ ਕਿ ਲਾਲ ਜਾਨਵਰ ਨਾ ਹੁੰਦਾ ਨਾ ਨਹੀਂ ਮੈਂ ਹੀ ਨਹੀਂ ਵੇਖਿਆ ਨਹੀਂ ਉਹ ਤੂੰ ਕਾਕਰੋਚ ਕਹਿ ਰਿਹਾ ਹਾਂਜੀ ਨਹੀਂ ਕਾਕਰੋਚ ਤੋਂ ਇਲਾਵਾ ਸਾਰਿਆਂ ਦਾ ਲਾਲ ਹੀ ਹੁੰਦਾ ਜਾਨਵਰਾਂ ਦਾ ਲਾਲ ਹੀ ਹੁੰਦਾ ਸਾਰਿਆਂ ਦਾ ਕਾਕਰੋਚ ਹਸ਼ਰਾਤ ਚੰਗਾ 13 ਹੋ ਗਏ ਚਲੋ ਜੀ ਅੱਖਾਂ ਖੋਲੋ 13 ਹੋ ਗਏ ਭਾਜੀ ਚਲੋ ਜੀ ਸਪੀਡ ਸਟਾਰ ਆ ਸਾਜੀ ਭਾਈਦਾ ਤੇਜ ਆ ਨਹੀਂ ਚੀਤਾ ਨਹੀਂ 14 ਹੋ ਗਏ 14 14 ਪਿੱਛੇ ਰਹਿ ਗਏ 16
ਅਗਰ ਤੂੰ ਕਹਿਣਾ ਤੇ 6 ਸਵਾਲ ਤੂੰ ਕਿਸੇ ਨੂੰ ਦੇ ਵੀ ਸਕਦਾ। ਇੱਕ ਮਿੰਟ ਮੈਂ ਦਾਨਿਸ਼ ਨੂੰ ਕਹੂੰਗਾ ਇਹਨਾਂ ਨੂੰ ਮੈਂ ਦਾਨਿਸ਼ ਨੇ ਦਾਨਿਸ਼ ਤੋਂ ਮੈਂ ਦੱਸ ਦਿੱਤਾ ਨਾ ਗਿਆ ਵਾ ਇੱਧਰ ਦੇ ਇਹਨਾਂ ਦੋਵਾਂ ਚੋਂ ਸਾਨੂੰ ਤੇ ਤੇਰੇ ਇੱਕ ਸਾਹਮਣੇ ਮਿੰਟ ਹੈ ਜਾਂ ਛੱਡਣਗੇ ਚੱਲ ਦੋ ਸਵਾਲ ਦੇ ਦੇਣ, ਦੋ ਸਵਾਲ ਦੇ ਦੋ ਸਵਾਲ ਦੇ ਦਿੰਦਾ। ਇੰਜ ਕੱਢ ਕੇ ਮਾਰਿਆ ਜਾਂਦਾ। ਇੱਕ ਮਿੰਟ ਅੱਜ ਭਾਜੀ ਇੱਕ ਮਿੰਟ ਉਹ ਖਾਪਣਾ ਪਾਓ। 16 ਤੁਹਾਡੇ ਰਹਿ ਗਏ, ਬਾਕੀ ਦੋ ਤੁਸੀਂ ਇਹਨਾਂ ਨੂੰ ਦਿੱਤੇ, ਤੁਹਾਡੇ ਕੋਲ 12 ਰਹਿ ਗਏ। ਚਲੋ ਜੀ ਦੋ ਸਵਾਲ ਕਰੋ ਜੀ। ਹਾਂ ਕਰ ਮੇਰੇ ਵੱਲੋਂ ਨੇ ਤੂੰ ਕਰ, ਮੈਂ ਆਖਰ ਨੇ ਤੇ ਨਾਮ ਹੀ ਦੱਸਾਂਗਾ। ਕਰ ਮੇਰੇ 2 ਸਵਾਲ ਨੇ। ਤੇਰਾ ਮਲੇਸ਼ੀਆ ਵਾਲਾ ਇੱਕ ਪਾ ਲਈਏ ਵਿੱਚ। ਹਾਂ ਉਹ ਯਾਰ ਪੁੱਛ ਤਾਂ ਲਿਆ ਵਾ ਪਾਕਿਸਤਾਨ ਦਾ ਵਾ, ਤੁਸੀਂ ਬਰੇਸ਼ ਦਾ ਬਤਾਇਆ ਕਾ ਤੋਂ ਕਰਨ। ਚਲੋ ਪੁੱਛੀ ਜਾਓ, ਸਾਰੇ ਪੁੱਛੀ ਜਾਓ। 12 ਤੇਰੇ ਰਹਿ ਗਏ, ਦੋ ਇਹਨਾਂ ਦੇ ਰਹਿ ਗਏ। ਹਾਂ ਦੱਸ ਬੇਟੇ। ਉਸਤਾਦ ਜੀ ਇਹ ਮਗਰ ਤੋਂ ਪਹਿਲੇ ਲਟਾਈ ਦਾ ਵੀ ਆ। ਨਹੀਂ ਮੈਂ ਇੱਕ ਰਹਿ ਗਿਆ ਤੇਰਾ। ਕੀ ਮਗਰੋਂ ਤੋਂ ਬਾਅਦ ਨਜ਼ਰ ਆਉਣਾ ਹਟ ਜਾਂਦਾ ਉਹਨੂੰ? ਓਏ ਯਾਰ ਠਹਿਰ ਜਾ ਇੱਕ ਮਿੰਟ, ਹੋਏ ਪਾਗਲ। ਉਹਦੀ ਕੋਈ ਅੱਗੋਂ ਉਹਦੇ ਆਲੋ ਨਾ ਮਤਲਬ ਨਸਲ ਚੋਂ ਕੋਈ ਜਾਨਵਰ ਹੋਰ ਇਹਨਾਂ ਨੂੰ ਕਿੰਨੀ ਫਿਕਰ ਪਈ ਆਲ ਔਲਾਦ ਦੀ। ਯਾਰ ਉਹਦਾ ਸਵਾਲ ਚੈੱਕ ਕਰ ਲਓ। ਕਹਿੰਦਾ ਉਹਦੀ ਆਲ ਔਲਾਦ ਨਸਲ ਦੇ ਵਿੱਚੋਂ ਅੱਗੋਂ ਕੋਈ ਜਾਨਵਰ ਹੋਰ ਹੈ। ਯਾਰ ਉਹਨੂੰ ਕਿੰਨੀ ਫਿਕਰ। ਵੀ ਮਤਲਬ ਯਾਰ ਹੁਣ ਮੇਰੀ ਕੁੱਤਾ ਬਹੁਤ ਅੱਛੇ ਨਹੀਂ ਸਹੀ ਕਹਿ ਰਿਹਾ ਉਹ। ਵਾਹ ਸਹੀ ਯਾਰ। ਸਹੀ ਕਹਿ ਰਿਹਾ। ਉਹਦੀ ਕਹਿੰਦਾ ਆਲ ਔਲਾਦ ਚੋਂ ਕੋਈ ਅੱਗੋਂ ਹੋਰ ਵੀ ਜਾਨਵਰ ਹੈ। ਅੱਗੇ ਚੱਲ ਰਿਹਾ। ਹਾਂਜੀ ਭੈਣ ਹੈ। ਇੱਕ ਤੇਰਾ ਰਹਿ ਗਿਆ, 12 ਤੇਰੇ ਰਹਿ ਗਏ। ਚੱਲ ਨਹੀਂ ਤੂੰ ਵੀ ਕਰ ਸਕਦਾ ਵਿੱਚ, ਕਰੀ ਜਾ। ਲਾਜ਼ਮੀ ਨਹੀਂ ਪਹਿਲੇ ਉਹਨਾਂ ਨੇ ਕਰਨੇ। ਓਕੇ। ਹਾਂ ਜਿਸ ਉਹਦੀ ਕੰਡੇ ਕੁੰਡੇ ਵੀ ਹੈਗੇ ਜਿਸਮ ਤੇ। ਹਾਂ ਹੈਗੇ। ਲਓ ਜੀ ਸਹੀ। ਉਹ ਸੇ ਆਈ ਸੇ ਉਹ ਚਲੋ ਸੇ। ਤੇਰਾ ਇੱਕ ਰਹਿੰਦਾ ਵਾ ਤੇ ਤੇਰੇ ਇਹ ਕਰ ਹੀ ਲੈਣਾ ਯਾਰ, ਮੁੜ ਕੇ ਉਹਨੇ ਡਿਸਟਰਬ ਕਰਨਾ ਮੈਨੂੰ। ਪ੍ਰੋਗਰਾਮ ਕਰੋ। ਯਾਰ ਮੈਂ ਫਿਰ ਨਾਮ ਹੀ ਦੱਸਣਾ ਮੇਰੇ। ਯਾਨੀ ਕਿ ਅਗਰ ਆ ਜਵਾਬ ਖਰਾਬ ਹੁੰਦਾ ਤੂੰ ਤਾਂ ਜਾਨਵਰ ਕੱਢ ਕੇ ਫੜਾ ਦੇਣਾ ਵੀ ਆਹ ਸੀ ਹਨਾ। ਤੇ ਆਹੋ ਤੁਸੀਂ ਤੇ ਚਾਨਣ ਕਰਾਤਾ ਨਾ ਦਿਨੇ ਹੀ। ਯਾਰ ਇਹ ਭੰਡ ਭੁਣਾ ਨਾ ਕਰੋ ਇੱਥੇ। ਇਹ ਬੜੀ ਪੜ੍ਹੇ ਲਿਖੇ ਵਾਲੀ ਗੱਲ ਹੋ ਰਹੀ। ਵਾਈਂਡ ਅਪ ਕਰੋ ਜੀ। ਸੰਡਾ ਉਹਨੇ ਕੀ ਬਤਾਓ ਕੀ ਆ ਜਾਏ। ਵਾਈਂਡ ਅਪ ਕਰੋ ਜੀ। ਸੰਡਾ ਕੌਨਫੀਡੈਂਸ ਆ ਤੇਰਾ ਯਾਰ। ਨਥੀ ਹੋ ਗਏ ਤੁਸੀਂ। ਹਾਂਜੀ ਉਸਤਾਦ ਜੀ ਉਹ ਧਾਗੇ ਦਾ ਕੰਮ ਹੋਇਆ ਉਹਦੇ ਤੇ। ਜਿੱਦਾਂ ਹਰਨੀ ਤੇ ਨਹੀਂ ਹੁੰਦਾ ਯਾਰ, ਡਿਜ਼ਾਈਨ ਬੜੇ ਹੁੰਦੇ ਆ ਜਿਸਮ ਤੇ। ਇਹ ਕਹਣਾ ਨਹੀਂ 11 ਰਹਿ ਗਏ। ਇੱਕ ਮਿੰਟ ਉਸਤਾਦ ਜੀ ਬਹਾਦਰ ਆ ਕੇ ਡਰ ਜਾਂਦਾ, ਬਹਿ ਜਾਂਦਾ ਵਕਤ ਮੁੜ ਕੇ ਬਸ ਦੇਖ ਕੋਈ ਵੀ ਸ਼ਾਇਦ ਲੰਘ ਜਾਵੇ ਕੋਲ। ਨਹੀਂ ਮੇਰੀ ਗੱਲ ਸੁਣ ਨਾ, ਜਦੋਂ ਜਾਨ ਤੇ ਬਣਦੀ ਨਾ, ਜਾਨ ਦਾ ਖਤਰਾ ਹੁੰਦਾ, ਸਾਰੇ ਬਹਾਦਰ ਹੋ ਜਾਂਦੇ। ਕਈ ਵਸੇ ਹੁੰਦੇ ਆ, ਲੇਕਿਨ ਉਹ ਇਹ ਆ ਕਿ ਵੀ ਉਹ ਅੱਗੋਂ ਮੁਕਾਬਲਾ ਕਰਦਾ ਵਾ। ਸ਼ਿਕਾਰ ਕਰਦਾ ਸਾਂ ਜੀ ਜੰਗਲਾਂ 'ਚ, ਜਾਨੀ ਕਿ ਜਿੱਦਾਂ ਲਾਈਕ ਜਿੱਦਾਂ ਚੀਤਾ ਸ਼ੇਰ। ਹਾਂਜੀ। ਨਹੀਂ ਹਰ ਜਾਨਵਰ ਆਪਣਾ ਖੁਰਾਕ ਲੱਭਦਾ ਹੀ ਆ, ਉਹ ਵੀ ਆਪਣੀ ਲੱਭਦਾ ਆਹੋ ਚਲੋ ਜੀ। ਹਾਂ ਪਸੰਦੀਦਾ ਏਰੀਆ। 10 ਰਹਿ ਗਏ। ਹਾਂਜੀ ਪਸੰਦੀਦਾ ਏਰੀਆ ਕਿਹੜਾ ਹੁੰਦਾ, ਜਾਨੀ ਕਿ ਕਿੱਥੇ ਰਹਿਣਾ ਪਸੰਦ ਕਰਦਾ? ਲੋਕੇ ਲੁਕ ਕੇ ਕਿਤੇ ਵੀ ਜ਼ਾਹਰ ਨਹੀਂ ਹੁੰਦਾ। ਚੂਹਾ ਹੀ ਜੋਰੀ ਸਾਹਿਬ। ਅੱਛਾ ਜੀ 9 ਰਹਿ ਗਏ ਜੀ। ਹਾਂਜੀ ਚੂਹਾ 8 ਰਹਿ ਗਏ। ਗਿੱਤਰ ਪੁੱਛ ਯਾਰ ਹੈ ਗਿੱਤਰ ਪੁੱਛ। ਉਹ ਤੂੰ ਪੁੱਛ, ਤੇਰਾ ਬੰਦਾ ਵਾ। ਕਹਿੰਦੇ ਰਾਤ ਨੂੰ ਜ਼ਿਆਦਾ ਜ਼ਾਹਰ ਹੁੰਦਾ। ਮੈਂ ਰਾਤ ਤੱਕ ਮੇਰੇ ਸੁਭਾਅ ਆਇਆ ਕਰਨ ਦੇ ਆਈ। ਗੱਲ ਪੁੱਛ ਲੈ। ਮੱਕੜੀ ਤਾਂ ਨਹੀਂ ਸਾਜੀ? ਮੱਕੜੀ ਮੱਕੜੀ ਜਾਨਵਰ ਹੈ। ਹਾਂਜੀ ਜਾਨਵਰ ਹੀ ਹੈ। ਅੱਛਾ ਚਲੋ ਨਹੀਂ 7 ਰਹਿ ਗਏ। ਕੱਲੇ ਡੌਲੇ ਲੈ ਕੇ ਨਹੀਂ ਪੈ ਜਾਂਦਾ ਹੁੰਦਾ, ਕੋਈ ਲੰਬੀ ਲਈਦਾ ਵਾ। ਕਿਹੜਾ ਹੋ ਸਕਦਾ ਯਾਰ ਇਹ? ਸਾਰੇ ਤਾਂ ਪੁੱਛ ਲਿਆ ਮੈਂ। ਕਾਲੂ ਕੁਸਮੇ ਬੇਵਕੂਫ ਬੰਦਾ, ਪਿੱਛੇ ਹੀ ਜਾਨਵਰ ਤੂੰ ਨਗਾਣ ਹੋ ਦਿੱਤਾ ਸਾਰਾ। ਸਾਹਮਣੇ ਹੋਣਾ ਗਿਆ ਉਹ ਕਿੰਨੇ ਸਵਾਲ ਇੱਧਰ ਉੱਧਰ। ਉਹ ਪੁੱਛੋ ਜਿਹੜਾ ਉਹ ਕੋਡੀ ਆ, ਕੋਡੀ ਜਿਹੜੀ ਨਿਕਲਦੇ ਹੀ ਪਾਣੀ ਦੇ ਵਿੱਚੋਂ, ਉਹ ਜਾਨਵਰ। ਕੋਟੀ ਉਹ ਕੋਟੀ ਨਹੀਂ ਹੁੰਦੀ ਜਿਹੜੀ ਖੁੱਡ ਚੋਂ ਵੜ ਕੇ ਦੇ ਨਿਕਲ ਜਾਂਦੀ ਸਾਰੀ ਸਿੱਪੀ। ਚਿੱਟੀ ਜੀ ਸਿੱਪੀ। ਸਿੱਪੀ ਹਾਂ ਉਹ ਜੀ ਹੋਏ ਬਾਤ। ਹਾਂਜੀ ਪੁੱਛੋ ਸਵਾਲ ਪੁੱਛੋ। ਇਹ ਸਿੱਪੀ ਹੈ ਸਾਜੀ? ਨਹੀਂ 6 ਰਹਿ ਗਏ। ਹਾਂ ਲੱਗੋ ਬਾਸ ਦੇ ਮਗਰ, ਉਹ ਤਾਂ ਆਪਣਾ ਜਾਨਵਰ ਨਹੀਂ ਲੱਭ ਸਕਿਆ। ਸਿੱਪੀ ਵੀ ਨਹੀਂ ਆ। ਖਰਗੋਸ਼ ਇਹ ਕੇਕੜਾ। ਉਹ ਯਾਰ ਮੈਨੂੰ ਪੁੱਛ ਲਾਂ ਤੇ ਖਰਗੋਸ਼। ਹਾਂਜੀ ਪਰ ਹਾਂਜੀ ਕੇਕੜਾ 5 ਰਹਿ ਗਏ। ਭਾਜੀ ਮੁੱਛਾਂ ਹੀ ਖੁਰਚੀ ਜਾਂਦਾ ਵਾ, ਜਵਾਬ ਦੇ। ਤੂੰ ਮਿੱਠੇ ਦੀ ਮਦਦ ਲੈ। ਮਿੱਠੇ ਸਾਜੀ ਇੱਕ ਮੇਰੇ ਕਹਿਣ ਤੇ ਇੱਕ ਸਵਾਲ ਹਾਂਜੀ ਸਿਰਫ ਚਲੋ 5 ਰਹਿ ਗਏ। ਤੇਰੇ ਕੋਲ 4 ਰਹਿ ਗਏ। ਚਲੋ ਚੱਲ ਮਿੱਠੇ ਮਿੱਠੇ 10 ਜੀਓ ਮਿੱਠੇ ਆ ਵੈਲ ਡਨ। ਅੱਜ ਤੋਤੇ ਉੱਡ ਜਾਣ। ਮੇਰੀ ਕਾਂਡਰਾਂ ਲੱਗਣ ਦੀ ਪਾਗਰਾਂ ਨੂੰ ਲੈ ਮੇਰੀ। ਮਿੱਠਾ ਸਵਾਲ ਬੜਾ ਪੁਆਇੰਟ ਦਾ ਪੁੱਛਦਾ। ਹਾਂ ਬ੍ਰੈਕ ਤੇ ਜਾਂਦਾ ਸਿੱਧਾ ਹੀ ਜਾਨਵਰ ਤੇ। ਨੂੰ ਨਾ ਕਿਡਲੀ ਤੇ ਸ਼ੱਕ ਕਿਰਲੀ ਤੇ ਸ਼ੱਕ ਆ। ਕੋਈ ਕਨਫਰਮ ਕਰਾ ਤੂੰ। ਹਾਂ ਮੈਨੂੰ ਇਹ ਨਾ ਜੀਓ ਮਿੱਠੇ। ਇੱਕ ਮਿੰਟ ਯਾਰ, ਜਵਾਬ ਪਲਾਨ ਕਰਾ ਦੇਣਾ ਪੈਣਾ। ਸਟੈਚੂ ਬਣਾਉਣੀ ਪਣੀ ਕੋਈ ਹੁਣ। ਉਹ ਇੱਕ ਸਵਾਲ ਹੈਗਾ ਛੋਟੇ। ਸਟੈਚੀ ਬਾਹਰ ਪਲਾਟ ਚਲੇ ਜੀ। ਪੁੱਛ ਕੰਧ ਤੇ ਚੜ ਜਾਂਦਾ ਉਹਦਾ। ਚਲੋ ਉਹਦੇ ਕੋਲ 4 ਸਵਾਲ ਆ, ਉਹਨੂੰ ਕਹਿ ਉਹਦੇ ਕੋਲ ਇੱਕੋ ਹੀ ਉਹ ਜ਼ਾਇਆ ਕਰਾਉਣਾ। ਉਹ ਵੀ ਕੱਲ ਤੇ ਚੜਾ ਲੈਣਾ ਮੈਨੂੰ। ਹਾਂ ਇਹਦੇ ਕੋਲ 4 ਹੈਗੇ, ਇਹਨੂੰ ਕਹਿ ਪੁੱਛੇ। ਇੱਕ ਮੈਨੂੰ ਦੇ ਇੱਕ ਸਵਾਲ। ਇੱਕ ਮਿੰਟ ਠਹਿਰ ਦਿੰਦਾ ਚੱਲ ਦੇ ਦੇ ਯਾਰ ਇੱਕ ਸਵਾਲ ਦੇ। ਚਲੋ ਇੱਕ ਦੇਤਾ। 3 ਰਹਿ ਗਏ। 3 ਰਹਿ ਗਏ ਮੇਰੇ। ਹਾਂਜੀ ਇਹ ਉਹ ਪਰਿੰਦਾ ਸੀ ਕਿ ਜਾਨਵਰ? ਜਾਨਵਰ ਸੀ, ਜ਼ਾਇਆ ਹੋ ਗਿਆ। ਚਲੋ ਜੀ ਚਲੋ ਜਾਨਵਰ। ਨਹੀਂ ਤੇ ਮੰਗਿਆ ਤਾਂ ਜੀ ਉਹਨੇ। ਇਹਨੇ ਪੁੱਛਿਆ ਮੇਰੇ ਕੋਲ। ਚਲੋ ਕੋਈ ਨਹੀਂ ਪਾ ਲਓ। ਓਏ ਉਹ ਚੁੱਪ। ਉਹ ਖੇਲ ਚ ਕੰਮ ਆਉਂਦਾ ਵਾ।
ਬਾਂਦਰ ਕਿੱਲਾ ਕਿਹੜੇ ਖੇਲ 'ਚ? ਕਿਸੇ ਵੀ ਖੇਲ 'ਚ ਕਿਸੇ ਵੀ ਖੇਲ 'ਚ ਉਹ ਨਹੀਂ ਹੁੰਦਾ? ਨਹੀਂ ਕਿਸੇ ਖੇਲ 'ਚ ਨਹੀਂ ਹੁੰਦਾ। ਵੁਲਫ ਦਾ ਕੁੰਡਲ ਖੁੱਲੇ ਨਾ। ਆਹ ਵੁਲਫ ਜੀ ਦਿਓ ਜੀ ਪੁੱਛਿਆ ਤੂੰ ਇੰਜ ਬਾਈ ਜਾਨਵਰ ਦੀ ਕਿਤਾਬ ਲਿਖ ਇਹਦਾ ਵੀ ਫਰਕ ਹੋ ਗਿਆ, ਸਵਾਲ ਦਾ ਫਰਕ ਹੋ, 3 ਰਹਿ ਗਏ ਤਾਂ। 3 ਰਹਿ ਗਏ? ਹਾਂਜੀ। ਇੱਕ ਹੋਰ ਦੇ ਤੈਨੂੰ ਤੇਰੀ ਮਾਂ ਦੀ ਤੂੰ ਕਸਮ ਇੱਕ ਮਿੰਟ ਠਹਿਰ ਜਾ। ਦੇ ਦੇ ਹੁਣ ਮਾਂ ਤੋਂ ਵੱਡੀ ਕਿਹੜੀ ਗੱਲ ਜਾਨਵਰ ਤਾਂ ਲਾਹੌਰ ਤੇ ਤੂੰ ਮਾਰ ਹੀ ਹੋਣੀ ਇੱਕ ਸਵਾਲ ਹੁੰਦੇ ਚੱਲ ਇੱਕ ਹੋਰ 2 ਰਹਿ ਗਏ। 2 ਰਹਿ ਗਏ ਤੇਰੇ ਕੋਲ। ਚੱਲ ਵੀ ਮਿੱਠੇ ਤੇ ਧਿਆਨ ਨਾਲ ਤੂੰ ਵੀ ਕਸਮ ਪਾ ਕੇ ਮੰਗ ਲੈ। ਕੋਈ ਸਵਾਲ ਹੈ ਕੋਈ ਇਹ ਹੁਣ ਸਟੈਚੂ ਨਹੀਂ 2 ਰਹਿ ਗਏ ਤੇਰੇ ਕੋਲ। 2 ਇੱਕ ਤੇਰੀ ਕੋਲ ਇੱਕ ਮੈਨੂੰ ਦੇ ਨਹੀਂ ਮੇਰੇ ਕੋਲ ਕੋਈ ਨਹੀਂ ਰਹਿ ਗਿਆ, ਸਾਰੇ ਤੇਰੇ ਕੋਲ ਹੀ ਆ। ਯਾਰ ਕਾਲੂ ਇੱਕ ਦੇ ਦੇ ਯਾਰ ਸਵਾਲ ਇੱਕ ਆਖਰ ਲਾ ਕਸਮ ਮੇਰੇ ਇੱਕ ਨਾ ਫਸਿਆ ਪਿਆ ਦਿਮਾਗ ਦੇ ਵਿੱਚ ਐ ਸਾਹਮਣੇ ਆ ਵੀਊ ਪੱਕੀ ਗੱਲ 2 ਰਹਿ ਗਏ ਤੇਰੇ ਕੋਲ ਸਵਾਲ। ਇੱਕ ਦੇ ਦੇ ਇੱਕ ਮਿੰਟ ਸਾਜ ਪੱਕੀ ਗੱਲ ਆ। ਯਾਰ ਤੁਹਾਡੇ ਤੱਕ ਮੈਂ ਆਣ ਹੀ ਨਹੀਂ ਦਊਂਗਾ ਹਾਂ ਦਰਸ਼ ਦੇ ਦਈਏ ਇੱਕ। 18 ਤੇ ਕੌਨਫੀਡੈਂਸ ਤੇ ਉਹਦਾ ਠੀਕ ਲੱਗਣ ਤੇ ਦੇ ਦੇ ਜਿੰਨਾ ਕਾਨਫੀਡੈਂਸ ਚੱਲ ਠੀਕ ਆ ਓਕੇ। ਅੱਛਾ ਠਹਿਰ ਜਾਓ, ਇੱਕ ਤੇਰੇ ਕੋਲ ਰਹਿ ਗਿਆ, ਇੱਕ ਤੇਰੇ ਕੋਲ, ਇੱਕ ਹਾਂ ਵੀ ਆ ਗਿਆ ਸਵਾਲ। ਚੱਲ ਵਾਈਂਡ ਅਪ ਕਰੋ ਵਾਈਂਡ ਅਪ ਕਰੋ ਟਿੱਡੀ ਹੈ ਜੀ ਦੱਸੋ ਤੂੰ ਟਿੱਡੀ ਮਾੜੀ ਹਰਕਤ ਕੀਤੀ ਆ ਉਹ ਪਾਣੀ ਤੋਂ ਬਾਅਦ ਆਂਦੀ ਹੁੰਦੀ ਆ ਉਹਦੀ ਓ ਯਾਰ ਬਾਸ ਤੂੰ ਕਿੱਦਾਂ ਬਹਿਸ ਕਰਕੇ ਸਵਾਲ ਲਿਆ। ਇੱਕ ਤੇਰੇ ਕੋਲ ਰਹਿ ਗਿਆ, ਇੱਕ ਤੇਰੇ ਕੋਲ ਰਹਿ ਗਿਆ। ਚਲੋ ਜੀ। ਟਿੱਡੀ ਨਹੀਂ ਟਿੱਡੀ ਵੀ ਫਰਕ ਕਰਦੀ ਮੈਨੂੰ ਸਿੱਧੀ ਮੈਂ ਫਰਕ ਮੈਂ ਕੰਮ ਤਾਂ ਰੱਖੀ ਸੀ ਕਿ ਡੋਡੀ ਫਰਕ ਕਰਤੀ। ਇਹ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ ਵੀ ਘਰਾਂ ਦੇ ਵਿੱਚ ਰੱਖੀ ਜਾਂਦੀ ਹੈ ਨਹੀਂ ਬੈ ਚਲੋ ਫਰਕ ਹੋ ਗਿਆ। ਹਾਂਜੀ ਨਹੀਂ ਹਰੇ ਉਹ ਨਹੀਂ ਤੂੰ ਕਹੇ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ, ਤੈਨੂੰ ਦੇ ਦਿੱਤਾ, ਫਰਕ ਹੋ ਹੁਣ ਗਿਆ। ਮੈਂ ਦੱਸਣਾ ਨਹੀਂ ਇੱਕ ਰਹਿ ਗਿਆ ਸਵਾਲ। ਚਲੋ ਜੀ। ਠਹਿਰ ਜਾ ਹੁਣ ਮਿੱਠੇ ਦੋ ਵੀ ਚੁੱਪ ਕਰ ਜਿਓ। ਫਿਰ ਮਾਂ ਦੀ ਕਸਮ ਦਾ ਕਿਆ ਸਵਾਲ ਹੈ ਮੈਨੂੰ ਤੁਸੀਂ ਯਾਰ ਉਹ ਕਿੰਨੀਆਂ ਕਮਾਵਾਂ ਮੇਰੀਆਂ ਇੱਕ ਹੀ ਆ ਦੇ ਸਵਾਲ ਠੀਕ ਭਰਾ ਨੂੰ ਦੇ ਇਸਨੇ ਮੇਰੇ ਕੋਲ ਹੁੰਦਾ ਮੈਂ ਦੇ ਦੇਣਾ ਸੀ ਦੇ ਭਰਾ ਨੂੰ ਦੇ ਯਾਰ ਮਾਂ ਤੋਂ ਜਾਨਵਰ ਅੱਲਾ ਹੋਰ ਦੇ ਤੂੰ ਇਹ ਤੂੰ ਛੋਟੀਆਂ ਚੱਲਦੀਆਂ ਰਹਿੰਦੀਆਂ ਮਾਂ ਵੇਖ ਤੈਨੂੰ ਪਤਾ ਮਾਂ ਦਾ ਕੀ ਰੁਤਬਾ ਦੇ। ਚਲੋ ਜੀ ਮਾਂ ਤੁਝੇ ਸਲਾਮ। ਚਲੋ ਯਾਰ ਚੁੱਪ ਕਰਕੇ ਸਟੈਚੂ ਬਣਾਓ ਬਸ ਤੈਨੂੰ ਤੇਰੀ ਮਾਂ ਦੀ ਕਸਮ ਸਵਾਲ ਮੈਨੂੰ ਦੇ ਦੇ ਯਾਰ ਆਖਰ ਨਾ ਮੈਂ ਤੈਨੂੰ ਕਹਿਣਾ ਪਹੁੰਚੇ ਵੇ ਇਦਾਂ ਹੀ ਹੱਥ ਰਹੀ ਆ ਮਿੱਠਾ ਜੀ ਮਾਂ ਨਹੀਂ ਲੱਭਦੀ। ਹਾਂ ਕਹਿ ਦੇ ਯਾਰ ਉੱਥੇ ਜਾ ਤੂੰ ਲੈ ਲਾ ਇਹ ਬਿੱਲੀ ਆ ਇਹ ਤੋਂ ਇਲਾਵਾ ਕੋਈ ਨਹੀਂ ਜਾਨਵਰ ਬਚੇਗਾ ਇੱਕ ਮਿੰਟ ਜਦੋਂ ਕੋਈ ਸਾਡੇ ਕੋਲ ਸਵਾਲ ਹੈ ਨਾ ਹੁਣ ਹਲਕਾ ਜਿਹਾ ਸੋਚਿਆ ਵੀ ਕਰ ਸੋਚਿਆ ਜਵਾਬ ਜੀ ਇਹ ਫਾਈਨਲ ਆ ਮੈਨੂੰ ਬੜੀ ਦੇਰ ਦੀ ਰੁਕ ਜੀ ਇਹ ਤੇਰੇ ਕੋਲ ਸਵਾਲ ਫੜਦਾ ਐ ਸੁਣ ਦੂੰਗਾ। ਅੱਛਾ ਸਾਡੇ ਕੋਲ ਸਵਾਲ ਹੋਰ ਸ਼ਾਇਦ ਲੱਗਦਾ ਨਹੀਂ ਆ ਜੀ ਆ ਕਿੰਨੀ ਆ ਰੋਡ ਦੇ ਵਿੱਚ ਵੀ ਵੱਜ ਜਾਂਦੀ ਸਹੀ ਗੱਲ ਆ ਅੱਗੇ ਚੈੱਕ ਬਿਠਾ ਜਾ ਕੀ ਗਿਆ। ਰੋਡ ਦੇ ਵਿੱਚ ਵੀ ਵੱਜ ਜਾਂਦੀ ਉਹ ਬਿੱਲੀ ਰੋਡ 'ਚ ਵੜਦੀ ਹੈ ਜੀ ਉਹ ਖਰਗੋਸ਼ ਵੜਦਾ ਜਿੱਥੇ ਮਰਜ਼ੀ ਵਾਰ ਲੈ ਤੂੰ ਬਿੱਲੀ ਆਪਣੀ ਹੋਵੇ ਜਿੱਥੇ ਮਰਜ਼ੀ ਵਾਰ ਲੈ ਕਾਲੂ ਨੂੰ ਕਹਿੰਦਾ ਉਹਨੂੰ ਪੁੱਛ ਕੇ ਤੂੰ ਦੀਵਾਰ ਤੇ ਚੜ ਜਾਂਦੀ ਹੈ ਆ ਸਵਾਲ ਇਹਨੂੰ ਮਿਲਿਆ ਤੇ ਹੋਰ ਕੁਝ ਪੁੱਛ ਲੈ। ਕਹਿੰਦਾ ਟਿੱਡੀ ਵੀ ਕਸਮ ਤੋਂ ਤੇਰੀ ਮਾਂ ਦੀ ਕਸਮ ਜਾਂ ਲੱਗੀ ਬਿੱਲੀ ਆ ਜਾਂ ਆ ਕਿਰਲੀ ਤੇ ਜਾਂ ਕਿਰਲਾ ਤੇ ਇਦਾਂ ਟਿੱਡੀ ਹਾਂ ਟਿੱਡੀ ਚੱਲ ਉਹ ਸਾਜ ਯਾਰ ਕੀ ਆ ਦੱਸੋ ਹੁਣ। ਹਸ਼ਰਾਤ ਚ ਆਉਂਦੇ ਆ ਹਾਰ ਗਏ ਭਾਈ। ਹਰ ਗਏ ਹੁਣ ਸਵਾਲ ਹੀ ਮੌਕੇ ਮੈਂ ਕਿੱਥੇ ਨਹੀਂ ਰਹਿ ਮੈਂ ਗਏ। ਨਹੀਂ ਦੋ ਸਵਾਲ ਮਿਲ ਜਾਣੇ ਤਾਂ ਤੁਹਾਡੀ ਮਾਂ ਦੀ ਕਸਮ ਲੱਗੇ ਬਸ ਦੋ ਸਵਾਲ ਨੇ ਮੇਰੀ ਗੱਲ ਸੁਣ ਲੈ, ਤੂੰ 10 ਮਿੰਟ ਪਹਿਲੇ ਦਾ ਜਵਾਬ ਤੇਰੇ ਜ਼ਿਹਨ 'ਚ ਆ ਗਿਆ, ਤੂੰ ਉਹਨੂੰ ਬੋਲ ਵੀ ਦਿੱਤਾ ਸੀ, ਮੈਂ ਭੁੱਲ ਜਾਂਦਾ ਵਾ ਲੇਕਿਨ ਤੂੰ ਮੈਨੂੰ ਪੁੱਛਿਆ ਨਹੀਂ। ਤੂੰ ਉਹਦੇ ਬਾਰੇ ਚ ਸਵਾਲ ਪੁੱਛਿਆ ਪਰ ਉਹ ਤੂੰ ਇਹ ਕਨਫਰਮ ਨਹੀਂ ਕੀਤਾ ਕਿ ਜੀ ਭਾਜੀ ਆਹ ਚੀਜ਼ ਆ। ਐਹੀ ਤਾਂ ਮੇਰੀ ਜਹਲੀਅਤ ਆ ਸੋਚ ਦੱਸਣਾ ਹੀ ਮੈਨੂੰ ਸ਼ੋਅ ਤੋਂ ਬਾਅਦ ਪਤਾ ਤੂੰ ਵੀ ਦੱਸਣਾ ਮੈਨੂੰ ਸ਼ੋਅ ਤੋਂ ਬਾਅਦ ਵੀ ਤੈਨੂੰ ਪਤਾ ਲੱਗਦਾ ਕੀ ਕਹਿ ਕੇ ਅੱਛਾ ਹਾਂਜੀ ਹੁਣ ਕੀ ਕਹਿੰਦੇ ਤੁਸੀਂ? 2 ਸਵਾਲ ਹੋਰ। ਮੈਨੂੰ ਅਤੀਤ ਚ ਜਾਣਾ ਪੈਣਾ ਪਿੱਛੇ ਮੈਂ ਕੀ ਸੋਚਿਆ ਕਿੱਥੇ ਜਾਣਾ ਪੈਣਾ? ਅਤੀਤ ਚ ਅਤੀਤ। ਅਤੀਤ ਨੂੰ ਕਾਲ ਕਰ ਲਾ ਘੁਮਾ ਰਿਹਾ। ਹਾਂਜੀ ਓਏ ਮਿੱਠੇ ਇੱਕ ਸਵਾਲ ਮੈਨੂੰ ਦੇ ਦੋ ਸਾਜੀ ਕੋਲ ਇੱਕ ਕਸਮ ਯਕੀਨ ਕਰ ਜਾਨਵਰ ਆਖਰ ਲਾਈ ਮਿੱਠੇ ਇਸ ਤੋਂ ਇਲਾਵਾ ਮੇਰੇ ਕੋਲ ਕੋਈ ਨਹੀਂ ਫਾਈਲ ਕਰੋੜ ਹੋਗੀ ਹਾਂ ਮੈਂ ਪਹੁੰਚਿਆ ਪਿਆ ਉਹਦੇ ਲਾਗੇ ਪੱਕੀ ਗੱਲ ਆ। ਗਰਾਊਂਡ ਬਣਾ ਕੇ ਉਹਨੂੰ ਵੀ ਵਿੱਚ ਖੜਾ ਕਰਤਾ ਹਾਂਜੀ ਭਾਈ ਸਾਹਮਣੇ। ਤੁਸੀਂ ਦੱਸੋ ਕੀ ਤੁਸੀਂ ਕਹਿੰਦੇ ਹੋ? ਇੱਕ ਦੇ ਦੋ ਜੇ ਇੰਨੀ ਕੌਨਫੀਡੈਂਸ ਨਾਲ ਕਹਿਣਾ ਫਿਰ ਇੱਕ ਸਵਾਲ ਦੇ ਇੱਕ ਸਵਾਲ। ਹਾਂਜੀ। ਚੱਲ ਜਾ ਦਿੱਤਾ ਇੱਕ ਸਵਾਲ। ਇਹ ਉਹ ਕਿਲੋ ਦੇ ਵਿੱਚ ਕਿੰਨੇ ਚੜਦੇ ਉਹ ਜਿਹੜੀ ਮੈਂ ਕਿਹਾ ਹੈ ਇਹ ਬਰੀਕ ਸਵਾਲ ਆ। ਦੱਸੋ ਯਾਰ ਇਹ ਕਿਹੜਾ ਬਰੀਕ ਸਵਾਲ ਆ ਯਾਰ। ਉਹ ਤੂੰ ਬਤੌ ਲੈਣ ਆਇਆ ਮਾਮਾ। ਜਿੱਥੇ ਵਜ਼ਨ ਬਰਾਬਰ ਨਹੀਂ ਕੀਤਾ ਤੁਸੀਂ ਕਦੀ ਵੀ ਨਹੀਂ ਜਾਨਵਰ ਨੂੰ ਪਾ ਹਾਂ ਵੇਖਿਆ ਬਰੀਕ ਭਾਜੀ ਨੂੰ ਕਿਲੋ ਦੇ ਵਿੱਚ ਅੱਧਾ ਚੜਦਾ ਅੱਧਾ ਵੀ ਨਹੀਂ ਚੜਦਾ, ਅੱਧੇ ਤੋਂ ਵੀ ਘੱਟ ਚੜਦਾ। ਅੱਛਾ ਯਾਨੀ ਕਿ ਜਦੋਂ ਪੈਰਾ ਹੁੰਦਾ ਉਦੋਂ ਹੀ ਕਿਲੋ ਤੋਂ ਉੱਤੇ ਹੁੰਦਾ ਨਹੀਂ ਉਦੋਂ ਕਿਲੋ ਕਿਦਾ ਹੋਏਗਾ ਜਾਂ ਕਿਲੋ ਤੋਂ ਘੱਟ ਹੀ ਹੋਏਗਾ ਉਦੋਂ। ਅੱਛਾ ਉਦੋਂ ਕਿਲੋ ਦਾ ਹੋਵੇ ਉਦੋਂ ਕਿਲੋ ਤੋਂ ਵੀ ਘੱਟ ਹੁੰਦਾ। ਬਸ ਮੋਗੇ ਹੁਣ ਬਸ ਬੱਕਰੀ ਆ ਬਸ ਠੀਕ ਆ ਲਓ ਜੀ ਮੋਗੇ। ਮੋਗੇ ਹੁਣ 36 ਸਵਾਲ ਦੇ ਤੇ ਸਾਰੇ। ਬੱਕਰੀ ਆ ਭਾਜੀ ਜਵਾਬ ਇਹਦਾ ਹੈਗਾ ਵਾ ਕੰਡਿਆਂ ਲਈ ਸੇ। ਓਏ ਹੋਏ 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 ਤੂੰ ਇਹ ਪੁੱਛਿਆ ਕਿ ਉਹਦੇ ਤੂੰ ਪੁੱਛਿਆ ਉਹਦੇ ਕੰਡੇ ਹੁੰਦੇ ਆ, ਮੈਂ ਕਿਹਾ ਆਹੋ, ਤੂੰ ਕਹ ਸੇ ਹੀ ਇਹ ਤੂੰ ਇਹਨੂੰ ਕਹ ਸੇ ਹੀ। ਇਹਨੂੰ ਕਿਹਾ ਵਾ ਸੱਚ ਮੇਰੇ ਮੈਂ ਭੁੱਲ ਜੰਨਾ ਤੈਨੂੰ ਚਵਲਾ ਜਿਹਾ ਕੋਲੇ ਡੌਲੇ ਲੈ ਕੇ ਬਹਿ ਗਿਆ ਮੈਂ ਕਿਤੇ ਇਲਮ ਵੀ ਹਾਸਲ ਕਰੋ ਤੇ ਯਾਰ ਜਿੰਨਾ ਔਖਾ ਸਵਾਲ ਆ ਸਮਝ ਆਉਂਦੀ ਗੱਲ। ਉਹਨੇ
ਲੱਭ ਲਿਆ ਇੱਕ ਉਹ ਸਾਲ ਲੱਭ ਗਈ ਤੁਕਾ ਲੱਗਾ ਉਹਦਾ ਥੇ ਲੱਗਾ ਨਹੀਂ ਉਹਨੇ ਸਵਾਲ ਪੁੱਛਿਆ ਉਹਦੇ ਕੰਡੇ ਹੈਗੇ ਆ। ਮੈਨੂੰ ਪਤਾ ਹੁੰਦਾ ਨਾ ਸੇ ਜਾਨਵਰ ਆ, ਮੈਂ ਉਦੋਂ ਦਾ ਦੱਸ ਦੇਣਾ। ਲੱਭ ਅੱਛਾ ਲਿਆ ਤੈਨੂੰ ਇਹ ਪਤਾ ਹੀ ਨਹੀਂ ਕਿ ਸੇ ਜਾਨਵਰਾਂ ਦੇ ਵਿੱਚ ਆ। ਮੈਨੂੰ ਨਹੀਂ ਪਤਾ, ਤੂੰ ਇਹਨੂੰ ਕੀ ਸਮਝ ਰਿਹਾ? ਮੈਂ ਤੈਨੂੰ ਪਰਿੰਦਾ ਸ਼ਰਾਬ ਸਮਝਦਾ ਤੇ ਰਿੰਦਾ ਅਚਰਾਤ ਕੋ ਬੰਦੇ ਨੂੰ ਇਲਮ ਹੋਣਾ ਚਾਹੀਦਾ, ਉਹ ਗੰਦੇ ਡੋਲੇ ਲੈ ਕੇ ਤੂੰ ਐਵੇਂ ਹੱਸੀ ਜਾਂਦਾ ਵਾ। ਉਹ ਹੱਸੀ ਕੀ ਜਾਂਦਾ ਯਾਰ, ਤੂੰ ਮੈਨੂੰ ਦੱਸ ਯਾਰ, ਸੇ ਨਹੀਂ ਹੁੰਦੀ ਇਸਤੇਮਾਲ ਤਾਂ। ਮਿੱਠੂ ਤੂੰ ਮੈਨੂੰ ਦੱਸ ਦੇ ਸਹੀ, ਸੇ ਜਾਨਵਰ ਆ। ਤੂੰ ਨਾ ਕਸੌਟੀ ਚ ਕੰਦੀ ਖੇਲਿਆ ਕਰ, ਤੂੰ ਅਗਲੇ ਕੋਈ ਪੁੱਛਿਆ ਨਾ ਕਰ। ਐ ਹਲਾ ਜੀ ਦੱਸ ਦੇ ਵੀ ਪੂਰਾ ਬਿੱਲੀ ਆ ਜੀ। ਅੱਛਾ ਚਲੋ ਜੀ ਤੁਹਾਨੂੰ ਦਿੱਤੇ, ਤੁਹਾਨੂੰ 30 ਸਵਾਲ ਦਿੱਤੇ, ਲੇਕਿਨ ਸਪੀਡੀ ਦੱਸ, ਪਰਿੰਦਾ ਇੱਕ ਲੱਭੋ। ਚਲੋ ਨਾਂ ਨਹੀਂ ਦੱਸਣਾ, ਪਹਿਲੇ ਉਹਦੀਆਂ ਚੀਜ਼ਾਂ ਪੁੱਛਣੀਆਂ ਨੇ, ਐਂਡ ਤੇ ਨਾਂ ਦੱਸਣਾ। ਪੁੱਛੋ। ਦਰਖਤ ਦੇ ਵਿੱਚ ਰਹਿੰਦਾ, ਹਾਂਜੀ। ਓਕੇ। ਤੇ ਬੱਚੇ ਦਿੰਦਾ ਵਾ, ਨਹੀਂ। ਆਂਡੇ ਦਿੰਦਾ, ਹਾਂਜੀ। ਤੇ ਸਾਲੇ ਜਿਹੜਾ ਬੱਚੇ ਨਹੀਂ ਦਿੰਦਾ ਤੇ ਤੂੰ ਆਂਡਾ ਹੀ ਦਿੰਦਾ ਪਿੱਛੇ। ਨਹੀਂ ਮਾਮਾ ਮੋਕੀ ਸੀ ਗੱਲ। ਚਲੋ ਜੀ 3 ਹੋ ਗਏ। ਚਲੋ ਜਿਹੜੇ ਬੱਚੇ ਨਿਕਲ ਤਿੰਨ ਹੋ ਗਏ। ਆਪਣਾ ਬੋਲਦਾ ਵੀ ਆ ਇਨਸਾਨੀ ਆਵਾਜ਼ ਚ, ਹਾਂਜੀ। ਤੋਤਾ। ਤੋਤਾ ਕਿਹੜਾ? ਤੋਤਾ ਕਿਹੜਾ? ਜਿਹੜਾ ਬੋਲਦਾ ਰਾ ਬੋਲਦਾ ਕਿ ਕਾਠਾ ਬੋਲਦਾ? ਨਾ ਸੋਮ ਤੋਤਾ। ਸੁਣੋ ਅਗਲੀ, ਹੁਣ ਇੱਕ ਛੋਟੀ ਤੇ ਹੁਣ ਸ਼ੁਰੂ ਹੋਣੀ। 20 ਕਿਸਮ ਦੇ ਤੋਤੇ ਨੇ ਜਿਹੜੇ ਇਨਸਾਨਾਂ ਨੂੰ ਬੋਲਦੇ ਨੇ। ਦੱਸ ਕਿਹੜਾ? 10 ਲੱਖ ਰੁਪਏ ਦਾ ਤੋਤਾ ਵੀ ਆ ਤੇ 20,000 ਰੁਪਏ ਦਾ ਤੋਤਾ ਵੀ, ਸਾਰੇ ਤੋਤੇ ਬੋਲਦੇ ਨੇ। ਤੁਸੀਂ ਸਾਡੇ ਦਿਮਾਗ ਦਾ ਹਿਸਾਬ ਨਹੀਂ ਮੈਂ ਇੱਕ ਤੋਤੇ ਦੀ ਖਾਸ ਕਿਸਮ ਸੋਚੀ ਹੈ। ਜਿਹਦੇ ਗਾਨੀ ਬਣੀ ਹੁੰਦੀ, ਨਹੀਂ 5 ਹੋ ਗਏ। ਉਹ ਤਾਂ ਜਿਹੜਾ ਕਹਿੰਦਾ ਬੱਬੇ ਬੱਬੇ। 6 ਹੋ ਗਏ। ਆਸਟ੍ਰੇਲੀਅਨ ਪੁੱਛ, ਆਸਟ੍ਰੇਲੀਅਨ ਆਸਟ੍ਰੇਲੀਆ। ਆਸਟ੍ਰੇਲੀਅਨ ਬੋਲਦਾ ਨਹੀਂ। 7। ਸੋਮ ਤੋਤਾ ਪੁੱਛ, ਸੋਮ ਸੋਮ ਚ ਕਿਹੜਾ ਤੋਤਾ? ਸੋਮ ਤੋਤਾ। ਸੋਮ ਤੋਤਾ। ਉਹ ਸੋਮ ਚਿੜੀ ਹੁੰਦੀ ਆ। ਉਹੀ ਕਾਕਟੇਲ ਜਿਹੜੇ ਬੁਲੇਵਾਰ ਦੇ ਬਾਹਰ ਲੈ ਕੇ ਬੈਠਾ ਹੁੰਦਾ, ਨਹੀਂ ਭਾਈ, ਗ੍ਰੇਜ ਆ ਨਹੀਂ ਭਾਈ, ਨਹੀਂ ਜਿਹੜਾ ਤੁਸੀਂ ਰੱਖਿਆ ਸੀ। ਨਹੀਂ ਭਾਈ। 9 10 ਹੋ ਗਏ। ਰਾ ਨਹੀਂ 11 ਹੋ ਆਠਾ। ਗਏ। ਯਾਰ ਨਾਂ ਨਹੀਂ ਲੈਣਾ, ਦੋਵੇਂ ਨਹੀਂ। 11 ਹੋ ਗਏ। ਉਹਦੀ ਤਲਾਸ਼ ਕਰ। ਅੱਛਾ ਚੱਲ ਤੈਨੂੰ ਇੱਕ ਹਿੰਟ ਦੇ ਦਿੰਦਾ, ਤੇਰੇ ਸਵਾਲ ਹੋ ਗਏ 3 ਤੇ 6 9 11। ਕਿਸੇ ਕੰਮ ਨੂੰ ਖਤਮ ਕਰਨ ਵਾਸਤੇ ਵੀ ਉਹ ਲਫ਼ਜ਼ ਯੂਜ਼ ਹੁੰਦਾ। ਖਤਮ ਕਰਨ ਵਾਸਤੇ ਵੀ ਯੂਜ਼ ਹੁੰਦਾ। ਐਂਡ ਕਿਸੇ ਚੀਜ਼ ਦਾ ਐਂਡ ਕਰਨ ਵਾਸਤੇ ਵੀ ਉਹ ਯੂਜ਼ ਹੁੰਦਾ। ਓਏ ਵਾਈਂਡ ਅਪ, 11। ਹਾਂ, ਵਾਈਂਡ ਅਪ, ਐਂਡ ਕਰਨਾ, ਖਤਮ ਕਰਨਾ। ਇਖਤਤਾਮ, ਕਲੋਜ਼, ਸ਼ਟਡਾਊਨ। ਲੈਸ਼ਟੋ। ਸ਼ਟਡਾਊਨ ਨਾਲ ਵੀ ਕਲੂ। ਉਹ ਮੈਂ ਕਹਿੰਦਾ ਸ਼ਟ ਡਾਊਨ। ਆਫ ਵੀ ਕਹਦੇ। ਆਹੋ ਮਕਾਓ ਤੇ ਹੁੰਦਾ। ਕਿਹੜਾ ਸੀ? ਮਕਾਓ। ਤੂੰ ਕਹਿ। ਮਕਾਓ ਤੋਤਾ ਕੋਈ। ਇਸ ਗੱਲ ਨੂੰ ਪਕਾਓ ਪਹਿਲੇ। ਮਕਾਓ ਮਹਮ ਬੇਟੇ। ਵਾਈਂਡ ਅਪ, ਕਲੋਜ਼, ਇਖਤਤਾਮ, ਐਂਡ। ਮਕਾਓ ਯਾਰ ਇਸੇ ਪਾਸੇ ਤੁਰ ਪਿਆ, ਉਹਦਾ ਕੋਈ ਹੋਰ ਵੀ ਹਿਸਾਬ ਲਾਣਾ। ਇਹ ਤੇ ਇੱਕ ਹਿੰਟ। ਕੰਮ ਨੂੰ ਉਹ ਬਾਹਰ ਜੰਦਰਾ। ਕਲਰ ਉਹਦਾ ਲੱਭ। ਆਹੋ ਕਲਰ ਕਿਦਾਂ ਦਾ ਵਾ ਸੱਚ? ਤੂੰ ਦੱਸਣਾ ਹੈ। ਨਹੀਂ ਤੁਸੀਂ ਦੱਸਣਾ। ਕਲਰ ਨੂੰ ਦੱਸਣਾ। ਤੂੰ ਦੱਸ ਕੇ ਲਾਲ। ਕਲਰ ਉਹਦਾ ਲਾਲ ਹੈ। ਨਹੀਂ ਇਹ ਪੁੱਛਣਾ, ਲਾਲ ਨਹੀਂ ਉਹਦਾ ਕਲਰ। ਯਾਰ ਇੱਕ 20 ਕਲਰ ਨੇ ਉਹਦੇ ਵਿੱਚ, ਉਹ 'ਚ ਮਾੜਾ ਜਿਹਾ ਲਾਲ ਵੀ ਹੋਵੇ, ਮੈਂ ਤੈਨੂੰ ਕੀ ਦੱਸਾਂ। ਚੁੰਝ ਹੈਗੀ ਉਹਦੀ। ਨਹੀਂ ਟੋਟਲ ਲਾਲ ਨਹੀਂ। 12 ਹੋ ਗਏ। ਚੁੰਝ ਹਰਾ ਵਾ। 12 ਹੋ ਗਏ। ਟੋਟਲ ਹਰਾ। ਨਹੀਂ ਭਾਈ 13 ਹੋ ਗਏ। ਟੋਟਲ ਗ੍ਰੇ ਆ। 14 ਹੋ ਗਏ। ਟੋਟਲ ਕਾਲਾ ਵਾ। ਰੰਗ ਵਾਲੀ ਸ਼ੀਟ ਲਿਆ, ਕਲਰ ਵਾਲੀ। 15 ਹੋ ਗਏ। ਹੈ ਕਲਰ ਵਾਲੀ ਸ਼ੀਟ ਲਿਆ ਤੇ ਲਿਆ ਕੇ ਰੱਖਦੇ। ਨਹੀਂ ਸਿਸਟਮ ਲਈ ਵਿੱਚ ਖੁੱਡ ਬਣਾ ਲੈਂਦਾ ਦਰਖਤ ਦੇ ਵਿੱਚ ਵੜ ਜਾਂਦਾ। ਹਾਂਜੀ ਹਾਂ ਤੋਤਾ ਹੀ ਹੈ ਤੋਤਾ ਵਾ, ਲੇਕਿਨ ਹੁਣ ਤੋਂ ਛੇਂਜੀ ਪਾਈ ਹੋਈ ਹੈ। ਕੋਈ ਤੋਤੇ ਪਹਾੜੀ ਹੁੰਦੇ ਆ। 16। ਨਹੀਂ ਮੈਂ ਬੁੱਝ ਲਿਆ ਵਾ ਹੁਣ ਬਸ। ਅੱਛਾ ਮੈਨੂੰ ਲੱਗ ਰਿਹਾ ਵਾ ਨਾਜ਼ਰੀਨ, ਮੈਨੂੰ ਲੱਗ ਰਿਹਾ ਕਿ ਇਹਨੂੰ ਉਹਦੇ ਨਾਂ ਦਾ ਨਹੀਂ ਪਤਾ। ਨਾਮ ਦਾ ਇਹਨੂੰ ਉਹਦੇ ਨਾਂ ਦਾ ਪਤਾ ਹੁੰਦਾ ਨਾ ਤੇ ਇਹਨੇ ਭੁੜਕ ਪੈਣਾ ਸੀ। ਇਹਨੇ ਸੁਣ ਵੀ ਲਿਆ ਵਾ। ਆਹੋ। ਇਖਤਤਾਮ। ਨਹੀਂ ਇਹਨੂੰ ਨਾਂ ਦਾ ਨਹੀਂ ਪਤਾ। ਮੈਨੂੰ ਨਾਮ ਦਾ ਨਹੀਂ ਪਤਾ। ਨਾਮ ਦਾ ਨਹੀਂ ਪਤਾ, ਨਹੀਂ ਤੇਨੇ ਇਹ ਅੱਗੋਂ ਖੇਲਣਾ ਪਹੁੰਚ ਗਿਆ ਉਹ ਸੀ। ਹਾਂਜੀ ਕੀ ਨਾਮ? ਕਿਉਂਕਿ ਪਤਾ ਹੁੰਦਾ ਇਹਨੇ ਫੌਰਨ ਬੋਲਣਾ। ਫੁੱਲ ਸਟਾਪ। ਤੂੰ ਕਿਹੜਾ ਕਿਹਾ ਸੀ? ਨਹੀਂ ਤੂੰ ਕਿਹੜਾ ਕਿਹਾ ਸੀ ਪਹਿਲੇ ਖਤਮ ਤੇ? ਸ਼ਟ ਡਾਊਨ। ਨਹੀਂ ਹੋਰ ਕਿਹਾ ਸੀ ਤੂੰ ਪਹਿਲੇ, ਜਦੋਂ ਤੂੰ ਖਤਮ ਦਾ ਕਹਿ ਰਿਹਾ ਸੀ 3-4 ਵਾਰੀ ਤੂੰ ਦਾ ਮਕਾਓ ਇੱਥੇ ਹੀ ਮਕਾਓ। ਮਕਾਓ ਤੋਤੇ ਦਾ ਨਾਮ? ਮਕਾਓ। ਹਾਂ ਮਕਾਓ। ਹਾਂ। ਨਹੀਂ ਮੈਨੂੰ ਨਾਮ ਤਾਂ ਨਹੀਂ ਸੀ। ਹਾਂ ਮੈਂ ਤਾਂ ਤੈਨੂੰ ਕਹਿਣਾ ਕਿ ਉਹ ਕਲਰ ਕਿਹੜਾ ਸੀ ਇਹਦਾ? ਮਕਾਓ ਹੁੰਦਾ ਮਿਕਸ ਜਿਹਾ ਟੈਪ ਕਲਰ। ਅੱਛਾ ਕਿੰਨੇ ਰੰਗ? ਹਾਂ ਚਲੋ ਇਸ ਗੱਲ ਨੂੰ ਮਕਾਓ ਹੁਣ ਹੈ। ਲਓ ਜੀ ਇਹਨੂੰ ਕਹਿੰਦੇ ਦਿਮਾਗ, ਇਲਮ। ਕੱਲੇ ਡੌਲੇ ਲੈ ਕੇ ਬਹਿ ਗਏ। ਓਏ ਯਾਰ ਮੇਰੇ ਬਾਹਾਂ ਰਾਦੇ ਠਾਕਰ ਬਣਾ ਦੇ। ਸਾਰੇ ਸਵਾਲਾਂ ਦੇ ਜਵਾਬ ਮਿੱਠੇ ਨੇ ਦਿੱਤੇ। ਓਏ ਵਾਹ ਵਾਹ ਇਹ ਸਪੀਕਰ ਕੀ ਬਾਤ। ਕੀ ਬਾਤ ਹੈ। ਸਭ ਨੌਲੇਜ ਬੋਲਦਾ ਵਾ। ਐ ਕੱਲੀ ਗੰਦੀਆਂ ਜੀ ਬਾਹਾਂ ਲੈ ਕੇ ਨਹੀਂ ਬੈਠਾ ਹੁੰਦਾ। ਤਿਆਰੀ ਕਰਕੇ ਆਈਦਾ। ਪਤਾ ਉਹਨੇ ਕਸੋਟੀ ਯਕਦਮ ਪੈਣੀ ਆ, ਪੂਰਾ ਛੰਛਪਾ ਕਰਦੇ। ਯਾਰ ਉਹਦੇ ਸ਼ੋਬੇ ਦੇ ਲਿਹਾਜ਼ ਨਾਲ ਉਹਦੀਆਂ ਹਾਂ ਮਿੱਠੇ ਪੁੱਛਤੀ ਉਹ ਕਿਤੇ ਖੇਲ ਚ ਵੀ ਇਸਤੇਮਾਲ ਉਹ ਹੁੰਦਾ। ਭਾਈ ਮੁੱਕੀ ਗਿਆ
ਉਹ ਹਲੇ ਪਿੱਛੇ ਆ 5 ਮਿੰਟ। ਦਾਨਿਸ਼ ਸਾਹਿਬ ਤੁਸੀਂ ਸਾਡੇ ਜੋ ਸਾਰੇ ਨੂੰ ਪੜ੍ਹੇ ਲਿਖੇ ਹੋ, ਉਸਤਾਦ ਜੀ ਨੇ ਜਿਹੜੇ 16 ਸਵਾਲ ਉਸਤਾਦ ਜੀ ਇੰਜ ਸਵਾਲ ਲੱਭਦੇ ਘੇਰਾ ਤਾਂ ਕੀਤਾ ਜਾਵੇ ਉਸਤਾਦ ਜੀ ਦੇ ਆਲੇ ਦੁਆਲੇ। ਉਹ ਉਸਤਾਦ ਜੀ ਦਾ ਜਵਾਬ ਲੱਭਣਾ ਹੁੰਦਾ ਵਾ। ਜਵਾਬ ਲੱਭਣਾ ਵਾ। 16 ਸਵਾਲ ਤੁਹਾਡੇ ਵੱਲੋਂ, 2-2 ਸਵਾਲ ਸਾਡੇ ਵੱਲੋਂ, 20 ਸਵਾਲ ਉਸਤਾਦ ਜੀ ਦੇ। ਨਹੀਂ ਤਾਂ ਜੀ ਤੇ ਲੱਭਣਾ ਕੀ ਹੈ? ਚਲੋ ਜੀ ਮੈਂ ਤੈਨੂੰ ਬੰਦਾ ਲੱਭ ਵੇਖਦਾ ਨਸ਼। ਅੱਛਾ ਜੀ, ਹਾਂ 20 ਸਵਾਲਾਂ ਚ। ਠੀਕ ਹੈ ਚਲੋ ਜੀ। ਉਸਤਾਦ ਆਪਾਂ ਤੁਹਾਨੂੰ ਲੱਭ ਕੇ ਫੜਾ ਦੇਣਾ। ਚਲੋ ਜੀ ਚਲੋ, ਆ ਲਓ ਭੈਣ ਮੈਂ ਲਿਖ ਦਿੱਤਾ। ਚਲੋ ਜੀ ਹੁਣ ਦੇਖਿਓ ਇਦਾਂ ਸਵਾਲ ਪੁੱਛੀਦੇ। ਚਲੋ ਜੀ। ਜਦੋਂ ਲੱਗ ਉਸਤਾਦ ਜੀ ਮਰਦ ਹੈ ਕਿ ਔਰਤ? ਮਰਦ, ਵਾਹ 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 ਯਾਰ, ਟਾਂਗੇ ਵਾਲਾ। जिंदा के लगा गया? ਨਹੀਂ ਇੰਜ ਨਹੀਂ, ਇੱਕ ਪੁੱਛ। लगा गया ਹਾਂਜੀ है। ठीक है, दूसरा सवाल आया ही नहीं होने देता मिठा। लगा गया ही कुछ नहीं। 2 ਹੋ ਗਏ। एशिया नाल ताल्लुक? ਹਾਂਜੀ 3 ਹੋ ਗਏ। इंडिया नाल? ਨਹੀਂ ਇਹ ਯਾਨੀ ਤੁਸੀਂ ਇਦਾਂ ਕਹਿ ਲਓ ਕਿ ਜਿਸ ਤਰ੍ਹਾਂ ਮਾਈਗ੍ਰੇਨ ਹੋਇਆ ਹੁੰਦਾ। ਠੀਕ ਉਹ ਹੈ, ਕੀ ਮਾਈਗ੍ਰੇਟ। ਮਾਈਗ੍ਰੇਟ ਕਿ ਕੀ ਮਾਈਗ੍ਰੇਨ, माइग्रेन नहीं? ਇਹਦਾ ਕੀ ਮਤਲਬ ਆ? ਯਾਨੀ ਉਧਰੋਂ ਆ ਜਾਣ। ਯਾਨੀ ਤੁਸੀਂ ਇਦਾਂ ਕਹਿ ਲਓ ਨਾ ਕਿ ਵੀ ਜਿਵੇਂ ਉਧਰ ਸੀ ਤੇ ਫਿਰ ਇੱਧਰ ਵੀ, ਦੋਵਾਂ ਪਾਸੇ ਹੀ। ओके सर जी, ओके ਯਾਨੀ ਆਲ ਹਾਲਾਤ ਇੱਧਰ ਆ ਕਈ। ਹਾਂ ਅਟੈਕ। ओके। अच्छा उस्ताद जी, वो शोबिज़ दी दुनिया नाल वाबस्ता? ਨਹੀਂ पॉलिटिक्स नाल वाबस्ता? ਨਹੀਂ। ਨਾਨਾ ਸਾਹਿਬ ਸਾਡੀ ਕਾਣਾ ਲੱਗੇ ਘੇਰਾ ਸਖਤ ਕਰਦੇ ਹੋ। 6 ਸਵਾਲ ਹੋ ਗਏ। शायर? ਨਹੀਂ ਭੈਣ, मस्ट बी कोई शख्स? ਨਹੀਂ ਭੈਣ। ਜਰਾ ਘੇਰਾ ਸਖਤ ਕਰਦੇ ਜਰਾ। 9 ਹੋ ਗਏ। 8 देखिए, शिकंजा ऐसा आठ हो गए। कहांगे? 8 ਹੋ ਗਏ। कोई इंसानी हमदर्दी दे काम करन? ਨਹੀਂ ਭੈਣ, 9 ਹੋ ਗਏ। ਇਸ ਤੋਂ ਇਲਾਵਾ ਤੇ ਕੈਟੇਗਰੀ ਕੋਈ ਨਹੀਂ। ਘੇਰਾ ਸਖਤ ਨੌ ਹੋ ਕਰਦੇ, ਗਏ। ਸੀਮੈਂਟ ਪਾ ਦੇ ਵਿੱਚ, ਸੀਮੈਂਟ ਪਾ ਦੇ ओके ਸਵਾਲ। उस्ताद जी। अच्छा जी, मुसलमान? ਹਾਂਜੀ ओके। ਮੁਹੰਮਦ ਰਫੀ ਸਾਹਿਬ ਵੀ ਕਿੰਨੇ ਹੋ ਗਏ? ਡਨ ਕਰਦੇ। 10 ਹੋ ਗਏ। ਪੁੱਛ ਲਿਆ ਵਾ, ਸ਼ੋਬਿਜ਼ ਨਾਲ ਕੋਈ ਤਾਲੁਕ ਨਹੀਂ ਉਹਨਾਂ ਦਾ। ਉਹ ਨਹੀਂ, ਉਹ ਪਾਰਟ ਟਾਈਮ ਨਹੀਂ ਸੀ। ਇਹੀ ਤੇ ਗੱਲ। ਵੈਲਡਰ ਵੀ ਕੁਝ। ਕੁਝ ਟੈਸਟ ਹੀ ਬਣਾ ਨਾ, ਕੋਈ ਪਲਾਨਿੰਗ ਨਾਲ ਆ ਤੂੰ ਸਪੋਰਟਸ ਨਾਲ ਤਾਲੁਕ? ਹਾਂਜੀ 11 ਹੋ ਗਏ। ਸਪੋਰਟ ਨਾਲ ਨਹੀਂ, ਉਹ ਨਹੀਂ ਹੋ ਸਕਦਾ। ਮੇਰੇ ਹਿਸਾਬ ਨਾਲ ਇਹ ਮੋਹਸਨ ਖਾਨ ਹੀ ਕ੍ਰਿਕਟਰ। ਉਹ ਸ਼ੋਬਿਜ਼ ਚ ਵੀ ਰਿਹਾ, ਫਿਲਮਾਂ ਚ ਵੀ ਹੈ। ਹਾਂ 11 ਹੋ ਗਏ ਭੈਣ। ਕੁੰਡੀਆਂ ਬੁਲਾਣੀਆਂ ਸਿੱਖ ਮਿੱਠੇ। ਹੈਂ? ਕੁੰਡੀਆਂ ਬੁਲਾਣੀਆਂ ਇੰਜ। ਚਲ ਤੂੰ ਸਿੱਖ ਲੈ, ਤੇਰੀ ਵਾਰੀ ਆ। ਇਹਨੂੰ ਤਾਂ ਜਾਂਚ। ਚੱਲ ਫਿਰ ਚੱਲ 11 ਹੋ ਗਏ ਭੈਣ। ਕ੍ਰਿਕਟ ਦਾ ਲੱਗਦਾ ਹੈ। ਹੈ ਵਸੀਮ ਅਕਰਮ ਹੀ ਪੁੱਛ ਲਾ। ਵਸੀਮ ਪਾਕਿਸਤਾਨੀ ਟੀਮ ਦੀ ਨੁਮਾਇੰਦਗੀ ਕੀਤੀ? ਨਹੀਂ ਭੈਣ, 12 ਹੋ ਗਏ। ਇੰਡੀਆ ਦੀ ਟੀਮ ਦੀ ਨੁਮਾਇੰਦਗੀ ਕੀਤੀ? ਟੀਮ ਮਤਲਬ ਇੰਡੀਆ ਵੱਲੋਂ ਖੇਲੇ ਜੋ ਵੀ ਉਹ ਖੇਲਦੇ? ਹਾਂਜੀ ਓਕੇ। 13 ਹੋ ਗਏ। ਬੋਲ ਵੀ ਟੋਕ ਲੈਣਾ, ਤੂੰ ਜਵਾਬ ਵੀ ਨਹੀਂ ਦੇਣਾ। ਐ ਨਾ ਕਰ। ਕ੍ਰਿਕਟ ਖੇਲਦੇ? 14 ਹੋ ਗਏ। ਨਹੀਂ ਕਬੱਡੀ? 15 ਹੋ ਗਏ। ਹਾਏ ਹਾਏ, ਤੇਰੀ ਸ਼ਤਰੰਜ। ਤਰੀਫ ਘਰ ਛੱਡ ਕੇ ਆਇਆ ਅੱਜ। ਟੈਨਿਸ ਪਲੇਅਰ? ਨਹੀਂ ਭੈਣ 16 ਹੋ ਗਏ। ਹੋ ਗਏ ਯਾਰ। ਹਾਏ ਹਾਏ, ਮੈਂ ਤੈਨੂੰ ਇਹ ਘੇਰਾ ਤੰਗ ਕਰੀ ਘੇਰਾ ਤੇ ਬੜਾ ਖੁੱਲਾ ਹੋ ਗਿਆ ਬੰਦਾ। ਲੋਕਰ ਦਾ ਪੁੱਛ ਮੁਹੰਮਦ ਹਾਸਨ। ਉਹ ਤੇ ਪਾਕਿਸਤਾਨ 16 ਹੋ ਗਏ ਭੈਣ। ਦਾ ਯਾਰ। ਨਹੀਂ ਨਹੀਂ, ਹਜੇ 15 ਹੀ ਆ। ਨਹੀਂ 16 ਭੈਣ, 16। ਅੱਛਾ, ਮਰੇ ਫੌਤ ਹੋਇਆ ਨੂੰ 10 ਸਾਲ ਤੋਂ ਜ਼ਿਆਦਾ ਹੋ ਗਏ? ਹਾਂਜੀ 17 ਹੋ ਗਏ। ਤੈਰਾਕੀ ਤਾਂ ਨਹੀਂ ਕਰਦਾ ਸੀ? 17। ਉਹ ਤੈਰਾਕੀ ਵਾਲਾ ਮੈਂ ਨਹੀਂ ਜਾਣਦਾ, ਉਸਤਾਦ ਜੀ ਨੂੰ ਕਿਤੋਂ ਪਤਾ। ਇੱਕ ਯਾਰ, ਬੰਦਾ ਮਸ਼ਹੂਰ ਆ। ਹੁਣ ਤੂੰ ਨਾ ਸਵਾਲ ਨਾ ਕਰ। ਹੁਣ ਹਾਂ ਬੜਾ ਮਸ਼ਹੂਰ ਪਰ। ਤੂੰ ਸਵਾਲ ਨਾ ਕਰ, ਹੁਣ ਤੈਨੂੰ ਜਵਾਬ ਹੀ ਦੇ। 17। ਅੱਛਾ, ਮਸ਼ਹੂਰ। ਉਸਤਾਦ ਜੀ, ਇਹ ਪੁੱਛਣਾ ਫਾਈਟਰ ਟਾਈਪ ਬੰਦਾ? ਹਾਂਜੀ 18। ਹੁਣ ਲੱਗਾ ਹੀ ਪਤਾ, ਸੁੱਟ ਹੱਥ। ਕੌਣ? 18। ਇਹ ਪੁੱਛਣਾ ਵੀ ਇੱਥੇ ਸਿਟੀ 'ਚ ਕਿਹੜੇ 'ਚ ਰਹਿੰਦੇ ਆ। ਉਸਤਾਦ ਜੀ, ਉਹ ਜਾਰਾ ਬਲਵਾਨ? ਨਹੀਂ 18 ਹੋਏ ਨਾ ਹਲੇ। 2 ਸਵਾਲ ਪੂਰੇ ਕਰ ਲੈਣਾ। ਅੱਛਾ 18 ਭਲਵਾਨ ਜੀ। ਨਹੀਂ ਨਹੀਂ ਉਹਦੀ ਮੌਤ ਪੁੱਛ। ਉਹ ਕਾਤਿਲਾਨਾ ਹੋਈ ਸੀ ਕਿ ਆਪਣੀ ਆਈ ਨਾਲ ਹੀ ਗਿਆ ਉਹ? ਸਵਾਲ ਬੜਾ ਅਹਿਮ, ਪਰ ਇਹਦੇ ਨਾਲ ਬਣ। ਇਹਦੇ ਮਗਰ ਨਾ ਲੱਗੀ। ਹਾਂ ਸਾਨੂੰ ਰਾਟਾ ਨਹੀਂ ਕਰਾਉਂਦਾ ਜੀ। ਹਾਂ ਸਾਹਿਬ, ਜਦ ਤੁਸੀਂ ਇਹ ਨਿਕਲ ਗਏ ਨਾ, ਇਹੀ ਆ ਸਾਡੀ ਹੈਲਪਲਾਈਨ। ਲਲਾ ਇਹੀ ਆ, ਹਜ਼ਾਰਾ ਹੀ ਆ। ਗਾਮਾ ਵੀ ਇੱਕ ਪਹਿਲਵਾਨ ਹੋਇਆ। ਤੂੰ ਪਹਿਲੇ ਗਾਮਾ ਕਹਦੇ, ਫਿਰ ਹਜ਼ਾਰਾ ਕਰੇ। ਆਹੋ ਆਹੋ। 2 ਸਵਾਲ ਕਹਦੇ। ਇਹ ਨਹੀਂ ਨਹੀਂ 2 ਸਵਾਲ ਤੁਸੀਂ ਕਰਨੇ, ਉਸ ਤੋਂ ਬਾਅਦ ਜਵਾਬ ਦੇਣਾ। ਇਹ ਉਹੀ ਹਜ਼ਾਰਾ ਹੀ ਆ। ਮੁਸਲਮਾਨ ਵੀ ਆਪਾਂ ਪੁੱਛਿਆ ਵਾ। ਅਮੀਰ ਘਰਾਣੇ ਨਾਲ ਤਾਲੁਕ ਆ, ਗਰੀਬ ਘਰਾਣੇ ਨਾਲ ਇਹ ਤਾਂ ਵੀਰ ਪੁੱਛਿਆ। ਹੀ ਹੋਣਾ ਜਦੋਂ ਵਰਲਡ ਲੈਵਲ ਤੇ ਖੇਲਦਾ। ਉਹ ਜਿਹਨੇ ਝਾਗ ਲਗਾਇਆ ਸੀ ਕਿੰਨੀ ਦਫਾ, ਪਾੜ ਵੀ ਨਹੀਂ ਸੀ ਲੱਗਣ ਦਿੱਤਾ। ਉਹ ਕਹਦੇ ਆਇਨਸਟਾਈਨ ਵੀ ਇੱਥੇ ਦਾ, ਡਾਕਟਰ ਖਦੀਰ ਵੀ। ਹਾਂਜੀ। ਅੱਛਾ, ਹਾਂ।
ਆਹੋ ਤੁਸੀਂ 2 ਸਵਾਲ ਹੋਰ ਕਰ ਲਓ ਨਾ ਮਜ਼ੀਦ ਕਨਫਰਮ ਕਰਕੇ ਤੇ ਜਾਰਾ ਕਹਿ ਦਿਓ ਤੁਸੀਂ ਉਹਦੇ ਉਸਤਾਦ ਜੀ ਨੇ ਕਿਹਾ ਕਿ ਬੱਚੇ ਵੀ ਅੱਗੋਂ ਔਲਾਦ ਇੱਧਰ ਹੀ ਆ ਹਾਂ ਪਾਕਿਸਤਾਨ ਚ ਜਾਰੇ ਕੋਲ ਸਿਰਫ ਇੱਕ ਬੇਟੀ ਸੀ। ਉਹਦੀ ਸ਼ਾਦੀ ਪਾਕਿਸਤਾਨ 'ਚ ਹੋਈ? ਨਹੀਂ ਨਹੀਂ ਕਿਉਂ ਤੂੰ ਬਲੀ ਕਿੱਥੇ ਜਾਣਾ ਸੀ? ਨਹੀਂ ਤੇ ਹਜ਼ਾਰਾ ਸਾਹਿਬ ਦੇ ਕਿੱਥੇ ਸੀ? ਜ਼ਾਰਾ ਸਾਹਿਬ ਦੀ ਇੱਥੇ ਹੀ ਹੋਈ ਆ। ਬੰਦਾ ਲੱਭੋ 19 ਹੋ ਗਏ ਭੈਣ 19 ਸਾਲ ਹੋ ਗਏ। ਨਾ ਯਾਰ ਜਾਂ ਤੂੰ ਕਹਿੰਦਾ ਮੈਂ ਅੱਲਾ ਦੇ ਹੁਕਮ ਨਾਲ ਮੈਂ 5 ਸੂਬਿਆਂ ਦਾ ਪਤਾ, ਮੈਨੂੰ ਹਰ ਸ਼ੈ ਦਾ ਪਤਾ, ਖਾਦੀਆਂ ਪੀਤੀਆਂ ਗੱਲਾਂ। ਤੇਰੀ ਦਵਾ ਚਾਹੀਦੀ। ਇੱਥੇ ਵੇਖੀ ਬੰਦਾ ਨਾਲ ਬੈਠਾ ਹੋਏਗਾ ਉਸਤਾਦ ਜੀ ਦੇ। ਚਲੋ ਦਿਖਾਏ 16 ਸਵਾਲ ਹੋ ਗਏ, ਹਾਲ ਤੱਕ ਬੰਦਾ ਮਹਿਸੂਸ ਉਹ ਇੱਕ ਰਹਿ ਗਿਆ, 16 ਕਿੱਥੇ, ਇੱਕ ਰਹਿ ਗਿਆ 19 ਉਹਦੇ ਸਾਲ। ਉਸਤਾਦ ਜੀ ਉਹਨੂੰ ਉਹ ਜਿਹੜਾ ਉਹ ਸੋਨੇ ਦਾ ਉਹ ਮਿਲਦਾ ਹੁੱਕਾ ਜਿਹਾ, ਤਾਜ। ਐਂ ਕਰ- ਹਾਂਜੀ ਹਾਂਜੀ ਕੁਰਚ ਉਹਨਾਂ ਨੂੰ ਬਹੁਤ ਸਾਲ ਮਿਲਣੇ, ਇੱਕ ਨਹੀਂ 20 ਹੋ ਗਏ ਤਾਜ ਸਵਾਲ। ਸਵਾਲ ਵੀ ਹੋ ਗਏ। ਹਾਂਜੀ ਜ਼ਾਰਾ ਭਲਵਾਨ। ਨਹੀਂ ਭਾਈ ਗਾਮਾ ਪਹਿਲਵਾਨ। ਉਹ ਗਾਮਾ ਵੇਲਾ ਯਾਰ ਨਹੀਂ 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 ਇੱਕ ਮਿੰਟ ਠਹਿਰ ਜਨਾ, ਹੁਣ ਮੈਨੂੰ ਜਾਹਲ ਨੂੰ ਇਹ ਪੁੱਛ, ਮੈਂ ਕਿਹਾ ਕਿ ਉਹ ਇੰਡੀਅਨ ਨੇ ਲੇਕਿਨ ਪਾਕਿਸਤਾਨ ਯਾਨੀ ਜ਼ਿਆਦਾ ਮੈਂ ਪਰਸੈਂਟੇਜ ਇੰਡੀਆ ਰੱਖੀ, ਤੂੰ ਜਾਰਾ ਕਹਿੰਦੇ ਆ, ਜਾਰਾ ਤੇ ਸਾਰੇ ਪਾਕਿਸਤਾਨ ਦੇ ਵਿੱਚ। ਹਾਂਜੀ ਗਾਮਾ ਪਹਿਲਵਾਨ ਇੰਡੀਅਨ ਨੇ, ਸ਼ਾਦੀ ਵੀ ਉੱਥੇ ਹੋਈ, ਉਹ ਇੰਡੀਆ ਦੇ ਵਿੱਚ ਹੀ ਜ਼ਿਆਦਾ ਉਹਨਾਂ ਦਾ ਫੇਮਸ ਹੈ। ਇਹ ਰਹੇ ਇੱਥੇ ਆ ਗਾਮਾ ਮਤਲਬ ਇੱਥੇ ਦਾ ਲਿੰਕ ਹੈਗਾ, ਅੱਜ ਉਹਨਾਂ ਦੀ ਬਹੁਤ ਸਾਰੇ ਇੱਥੇ ਹੋਣਗੇ, ਲੇਕਿਨ ਬੇਸਿਕਲੀ ਉਹ ਇੰਡੀਆ ਤੁਸੀਂ ਸਰਚ ਕਰੋ ਨਾ ਗਾਮਾ। ਉਹਨਾਂ ਦਾ। ਹਾਂਜੀ ਔਰ ਉਹ ਪੂਰੀ ਜ਼ਿੰਦਗੀ 'ਚ ਕੁਸ਼ਤੀ ਕੋਈ ਨਹੀਂ ਹਰੇ, ਹਾਏ ਹਾਂਜੀ ਉਹ ਕਹਿੰਦੇ ਪੂਰੀ ਪੂਰੀ ਜ਼ਿੰਦਗੀ 'ਚ ਕੁਸ਼ਤੀ ਹਰੇ ਕੋਈ ਨਹੀਂ, ਹਾਰ ਹੈ ਹੀ ਨਹੀਂ। ਜਾਰਾ ਤੇ ਮਤਲਬ ਪਾਕਿਸਤਾਨ ਦੀ ਲਾਹੌਰ ਦੀ ਹੈ ਸਾਰਾ ਹਿਸਾਬ ਕਿਤਾਬ ਉਹਨਾਂ ਦਾ। ਤੇ ਗਾਮਾ ਸਾਹਿਬ ਨੇ ਜਨਰਲ ਵੀ ਲੜੇ ਸੀਗੇ। ਨਹੀਂ ਇਹ ਨਹੀਂ ਬਸ ਮੈਨੂੰ ਪਤਾ। ਬਸ ਮਿੱਠੇ ਨਾ ਬਹਿਸ ਕਰ, ਮੈਨੂੰ ਹਰਵਾਤਾ ਉਹੀ ਹੈ। ਨਹੀਂ ਜਾਰਾ ਨਹੀਂ ਸੀ ਇਹਨੂੰ ਕਹਿਣਾ ਬੰਦਾ, ਕਿਉਂਕਿ 1-2 ਸਵਾਲ ਐਸੇ ਸੀ ਜਿੱਥੇ ਜਾਰਾ ਉਹਦੇ ਤੇ ਪੂਰਾ ਨਹੀਂ ਸੀ ਤੁਸੀਂ ਉਤਰਿਆ। ਵੀ ਮੈਨੂੰ ਗਾਮਾ hint ਕਹਿਣ ਕੇ ਦਿੱਤਾ। ਰਿਹਾ ਯਾਰ। ਉਹ ਮੈਨੂੰ ਕਹੀ ਜਾ ਰਿਹਾ ਜ਼ਾਰਾ, ਮੈਂ ਕਿਹਾ ਨਹੀਂ ਲਓ ਜੀ ਉਸਤਾਦ ਜੀ, ਤੁਸੀਂ ਕ੍ਰਿਕਟ ਕਿੰਨੀ ਕੁ ਦੇਖੀ ਆ? ਮੈਂ ਇੰਨੀ ਜ਼ਿਆਦਾ ਨਹੀਂ, ਮੈਂ ਨਾਰਮਲੀ। ਤਰੀਕ ਦੇ ਵਿੱਚ ਐਸਾ ਬੌਲਰ ਗੁਜ਼ਰਿਆ ਵਾ ਜਿਹਨੂੰ 14 ਸਾਲ ਤੱਕ ਕੋਈ ਛੱਕਾ ਨਹੀਂ ਮਾਰ ਸਕਿਆ। ਹੈ ਉਹ ਜਾਣ ਦੇ ਲੈ। ਚਲੋ ਇਹ ਕਿੱਥੋਂ ਗੁਜ਼ਰਿਆ? ਇਹ ਗੁਜ਼ਰਿਆ ਕਿੱਥੋਂ? ਪਿਛਲੇ ਚੌਕ ਚ ਤਰੀਕ ਚੋਂ ਗੁਜ਼ਰੇ। ਨਹੀਂ ਸੀਰੀਅਸਲੀ 14 ਸਾਲ ਤੱਕ ਉਸ ਬੌਲਰ ਨੂੰ ਕੋਈ ਛੱਕਾ ਨਹੀਂ ਮਾਰਿਆ। ਮੈਂ ਤੁਹਾਨੂੰ ਸਾਬਤ ਕਰਾਂ। ਮੈਂ ਨਹੀਂ ਮੰਨਦਾ। ਤੂੰ ਕਦੇ ਉਹ ਬੇਟੇ ਤੂੰ ਐਵੇਂ ਕੋਲੇ ਹੀ ਕਹੀ ਜਾਂਦਾ ਯਾਰ, ਕ੍ਰਿਕਟ ਦੀ ਹਿਸਟਰੀ ਛੱਕਾ ਹਰ ਬੋਲਰ ਨੂੰ ਵੱਜਾ। ਮੈਂ ਤਾਂ ਸਾਬਤ ਕਰਾਂ 14 ਸਾਲ 'ਚ ਉਹਨੇ 2 ਕਵਰਾਂ ਕਰਾਈਆਂ ਨੇ। ਨਹੀਂ ਤਾਂ ਜੋ ਹੈ ਵੀ ਬੌਲਰ ਸੀ। ਹੈਬਤਨਾਕ ਬੌਲਰ ਸੀ। ਉਹ ਪਿੱਛੋਂ ਮੈਂ ਵੀ ਦੱਸ ਦਿੰਦਾ ਵੈਸਟ ਇੰਡੀਜ਼ ਦਾ ਸੀ। ਓਏ ਔਰ ਰਿਚਰਡ ਐਮਰੋਜ਼। ਐਮਬਰੋਜ਼ 14 ਸਾਲ ਉਸ ਬੌਲਰ ਨੂੰ ਛੱਕਾ ਨਹੀਂ ਵੱਜਿਆ ਤੇ ਦਹਿਸ਼ਤ ਸੀ ਉਸ ਬੌਲਰ ਦੀ। ਐਮਬਰੋਜ਼ ਛੱਕਾ ਹੀ ਨਹੀਂ ਮਾਰਿਆ ਕਿਸੇ ਨੇ ਕਰਟਲੀ ਐਮਰੋਜ਼। 14 ਸਾਲ। ਚਲੋ ਉੱਠੋ ਪਹਿਲੇ ਡੌਗ ਜਵੇਦ ਮੀਆਂ ਦਾ ਛੱਕਾ ਮਾਰਿਆ। ਭਾਈ ਸਰਚ ਕਰੋ। ਤੇ ਮਿੱਟੇ ਇੱਕ ਮਿੰਟ ਘਰ ਘਰ ਦੀ ਜਿਸੀ ਉਹ ਵੱਡੇ ਲੱਗਦੀ ਬੁੱਲਾ ਦਾ ਲੰਮਾ ਜਿਹਾ ਜਿਹੜਾ ਆ ਗਿਆ ਤੇ ਸਿੱਟਦਾ ਹੁੰਦਾ ਸੀ। ਜਵੇਦ ਮੀਆਂ ਦਾ ਛੱਕਾ ਮਾਰਿਆ ਜਾਂ ਮੋਬਾਈਲ ਲੈ ਲੈਣਾ ਦੇ ਦੇਣਾ। ਚੱਲ ਆ ਫੜ। ਚਾਬੀ ਇੱਕ ਮਿੰਟ ਹੈ ਚੱਲ, ਇਹ ਕਿਹੜੀ ਗੱਲ ਆ? ਮਾਰਿਆ ਛੱਕਾ ਜੀ ਐਮਰੋਜ਼ ਲੰਬੇ ਕਰ। ਹਾਂਜੀ। 14 ਸਾਲ ਛੱਕਾ ਹੀ ਨਹੀਂ ਮਾਰਿਆ ਕਿਸੇ ਨੇ। ਛੱਕਾ ਨਹੀਂ ਮਾਰਿਆ। ਰੱਖ ਮੋਬਾਈਲ ਇੱਥੇ। ਉਹ ਚੱਲ ਜਾ ਮਿੱਠੇ ਜਾ ਹੋ ਨਹੀਂ ਸਕਦਾ ਵੈਸੇ। ਸਾਰੀ ਗੂਗਲ ਐਦਾਂ ਨਹੀਂ ਸਰਚ ਹੋ ਕਰੋ। ਗੂਗਲ ਇਹ ਲਓ ਜੋ 1+ ਦੇ ਦੇਣਾ ਜਾਂ 6+ ਲੈ ਲੈਣਾ। ਆਓ ਕਰੋ ਸਰਚ। ਇਹਨੇ ਸਵਾਲ ਤਾਂ ਹੀ ਕੀਤਾ। 14 ਸਾਲ ਖੇਲਿਆ ਵੀ ਆ ਉਹ ਕਿ ਤੂੰ? ਖੇਲਿਆ ਤੇ ਉਹ ਤੇ ਹੈਬਤ ਹੀ ਬੜੀ ਛੋਟੀ। ਉਹ ਯਾਰ ਮੈਨੂੰ ਪਤਾ ਵਾ, ਲੇਕਿਨ ਇਹ ਨਹੀਂ ਹੋ ਸਕਦਾ ਕਿ ਛੱਕਾ ਹੀ ਨਾ ਮਾਰਿਆ ਹੋਵੇ। ਆਪ ਸਰਚ ਕਰੇ। ਕੀ ਲਿਖਾ ਉੱਤੇ? ਲਿਖੋ ਵੀ ਐਮਬਰੋਜ਼ ਨੂੰ 14 ਸਾਲ ਛੱਕਾ ਵੱਜਾ। ਇਹ ਮੈਂ ਇਦਾਂ ਕਿਹੜਾ ਲਿਖਾ? AI ਨੂੰ ਪੁੱਛ ਲਓ। ਤੁਸੀਂ ਗੂਗਲ ਤੇ ਲਿਖੋ ਨਹੀਂ ਵੱਜਾ 14 ਸਾਲ ਛੱਕਾ। ਆ ਗਿਆ ਕਲੇ ਟੋਲੇ ਲੈ ਕੇ ਨਹੀਂ ਆਈ ਤਾਂ ਹੁੰਦਾ। ਉਹ- ਇੱਥੇ ਤਕੀਕ ਕਰੀਦੀ ਹੁੰਦੀ ਆ। ਹਾਂ ਔਰ ਨਹੀਂ ਯਾਰ, ਉਹ ਚੱਲ ਜਾ ਕੰਮ ਕਰ। ਉਹ ਯਾਰ ਹੋ ਗਏ ਸੀ, ਮੈਂ ਮੰਨਿਆ ਉਹਦਾ ਨਾਮ ਹੀ ਆ, ਸੁਣਿਆ ਵੀ ਆ ਬਹੁਤ, ਲੇਕਿਨ ਇਹ ਨਹੀਂ ਸਮਝ ਆ ਰਹੀ ਕਿ 14 ਸਾਲ ਤੇ ਕੈਰੀਅਰ ਨਹੀਂ ਹੁੰਦਾ ਤੁਹਾਡਾ। ਹਾਂਜੀ ਹੁਣ ਸ਼ਾਹਦ ਫਰੀਦੀ ਸਾਹਿਬ ਖੇਡੇ ਨੇ, ਹਾਂਜੀ ਕਿੰਨੇ ਸਾਲ ਖੇਲੇ ਹੋਣੇ ਜ਼ਿੰਦਗੀ 'ਚ? ਬੋਲਰ ਤਾਂ ਘੱਟ ਹੁੰਦਾ 12 ਸਾਲ ਖੇਲੇ ਮੈਂ ਸ਼ੁਐਬ ਅਖਤਰ ਸਾਹਿਬ ਕਿੰਨੇ ਸਾਲ ਖੇਲੇ ਹੋਣੇ? ਥੋੜੇ ਖੇਲੇ। 10 12 10 ਹਾਂ 14 ਸਾਲ खेलता रहा तो 14 साल चलो छक्के को नहीं बचा। मैं आपको बात बताता हूँ ना। मैं अगर मैंने बात की है तो प्रूफ के साथ करूंगा। उस्ताद जी 14 साल तो ज्यादा वो खेले है और ਜਦੋਂ ਤੱਕ ਲੈ ਕੇ ਉਹ ਐਂਡ ਤੱਕ ਰਿਟਾਇਰ ਨਹੀਂ ਹੋਇਆ ਉਹਨੂੰ ਕੋਈ ਛੱਕਾ ਨਹੀਂ ਵੱਜਾ। ਔਰ ਦੂਸਰੀ ਗੱਲ ਇਹ ओए नहीं आए ਉਦੋਂ ਸੀਰੀਜ਼ ਘੱਟ ओए चल आए ਸੀਰੀਜ਼ ਘੱਟ ਹੁੰਦੀ ਸੀਗੀ ਯਾਨੀ ਕਿ ਜਦੋਂ ਦਾ ਰਿਟਾਇਰ ਤੱਕ ਹੋ ਗਿਆ ਛੱਕਾ ਕੋਈ ਨਹੀਂ ਬਚਾ। ਅੱਛਾ ਚਲੋ ਸਰ ਗੂਗਲ ਉਹ ਸਰਚ ਛੱਕਾ ਤੇ ਯਾਰ ਹਰ ਕਿਸੇ ਨੂੰ ਵਜਦਾ। ਸ਼ੁਐਬ ਅਖਤਰ ਸਾਹਿਬ ਨੂੰ ਇੰਨੇ ਵਜੇ, ਬੜੇ ਵੱਡੇ ਬੌਲਰਾਂ ਨੂੰ ਵਜੇ। ਮੁਹੰਮਦ ਆਸਫ ਵਰਗਾ ਖਤਰਨਾਕ ਬੌਲਰ ਹੋਣਾ ਕੋਈ, ਉਹਨੂੰ ਵਜੇ ਨੇ ਛੱਕਾ। ਐਮਬਰੋਜ਼ ਇੱਕ ਬਲਾ ਦਾ ਨਾਂ ਸੀ। ਓਏ ਯਾਰ ਮੁਹੰਮਦ ਆਸਫ ਸਾਡਾ ਜਿਹੜਾ ਨਾ ਮੁਹੰਮਦ ਆਸਫ, ਨਹੀਂ ਉਹ ਬੌਲਰ ਵੀ ਉਹ ਜਾਦੂਗਰ ਆਦਮੀ ਸੀ। ਹਾਂਜੀ ਐਮਬਰੋਜ਼ ਦਾ ਮੁਹੰਮਦ ਆਸਫ ਨੂੰ ਉਹਦੀ ਬਾਲ ਨੂੰ ਟੱਚ ਕਰ ਲੈਣਾ ਹੀ ਬੜੀ ਗੱਲ ਆ। ਤੂੰ ਛੱਕੇ ਦੀ ਗੱਲ ਕਰਦਾ ਸਹੀ ਗੱਲ। ਤੇ ਉਹਨੂੰ ਛੱਕੇ ਪੈ ਗਏ ਨੇ। ਬੱਚੇ ਯਾਰ ਅੱਜ ਤੱਕਰ ਦੇ ਬੋਲਰਾਂ ਚ ਉਹ ਹੀ ਫਾਈਨਲ। ਮੁਹੰਮਦ ਆਸਫ ਉਹ ਉਸ ਕੈਟਾਗਰੀ ਚ, ਜਿਵੇਂ ਜੌਨ ਏਲੀਆ ਸਾਹਿਬ ਦੇ ਬਾਰੇ ਚ ਕਿਹਾ ਜਾਂਦਾ ਨਾ ਕਿ ਉਹ ਕੋਈ ਹੋਰ ਦੁਨੀਆ ਸੀ, ਫਲਾਣਾ ਜੀ ਆਰਟਿਸਟ ਕੋਈ ਹੋਰ, ਖਾਨਜ਼ਾਨ ਨੁਸਰਤ, ਹਾਂਜੀ ਮਤਲਬ ਰਲਦੇ ਨਹੀਂ ਉਹ ਕਿੱਲਿਆਂ ਦਾ ਹੀ। ਮੁਹੰਮਦ ਆਸਫ ਸਾਹਿਬ ਜਿਹੜੇ ਨੇ ਸਾਡੇ, ਉਹ ਜਨਾਬ ਜੀ ਉਹ ਇੱਕ ਖੁਸ਼ਕਿਸਮਤੀ ਆ ਪਾਕਿਸਤਾਨ ਦੀ ਕਿ ਉਹ ਸਾਡੇ ਹਿੱਸੇ ਉਹ ਸ਼ਖਸ ਆਇਆ
ਕਿ ਜਿਹਦਾ ਨਾਮ ਮੁਹੰਮਦ ਆਸਿਫ ਹੈ। ਮੈਂ ਆਸਫ ਸਾਹਿਬ ਦੀ ਬੜੀ ਬੋਲਿੰਗ ਦੇਖੀ, ਔਰ ਬੜਾ ਫੈਨ ਰਿਹਾ। ਔਰ ਦੁਨੀਆ ਤੇ ਮਤਲਬ ਇੱਕ ਉਹਦੀ ਤਾਰੀਫ ਕੀ ਹੈ, ਬਹੁਤ ਅੱਛੇ ਬੋਲਰ ਹੈ। ਸ਼ੁਐਬ ਅਖਤਰ ਸਾਹਿਬ ਬਹੁਤ ਸਪੀਡੀ ਬੋਲਰ ਹੈ, ਬਹੁਤ ਵੀ ਦੁਨੀਆ ਤੇ ਇਤਨੀ ਸਪੀਡ ਹੀ ਨਹੀਂ ਕਿਸੇ ਨੇ ਕਰਾਈ। ਮੁਹੰਮਦ ਆਸਿਫ ਸਾਹਿਬ ਦੇ ਬਾਰੇ ਚ ਪੂਰੀ ਦੁਨੀਆ ਚ ਜਿੰਨੇ ਵੀ ਉਹਨਾਂ ਦੇ ਮੁਖਾਲਫੀਨ ਵੀ ਨੇ ਨਾ, ਉਹਨਾਂ ਨੇ ਵੀ ਕਿਹਾ ਯਾਰ ਸਾਡੀ ਉਹਦੇ ਨਾਲ ਲਾਗਤਬਾਜ਼ੀ ਆਪਣੀ ਜਗ੍ਹਾ ਤੇ ਮੇਰੀ ਉਹਦੇ ਨਾਲ ਕੋਈ ਗੱਲਬਾਤ, ਲੇਕਿਨ ਬੋਲਰ ਸਾਰੋ ਕੋਈ ਹੋਰ ਹੀ ਆਈਟਮ ਫਾਈਨਲ ਲੇਕਿਨ ਤੁਸੀਂ ਹੁਣ ਗੂਗਲ ਸਰਚ ਕਰਨਾ ਹੈ ਮੇਰੇ ਜਾਣ ਤੋਂ ਬਾਅਦ, ਕਿਸੇ ਨੂੰ ਪੁੱਛਣਾ ਕਿ ਕੋਟਲੀ ਐਮਰੋਜ਼ ਸਾਹਿਬ ਨੂੰ ਛੱਕਾ ਵੱਜਾ, ਅਸੀਂ ਹਾਜ਼ਰ ਬੈਠੇ। ਯਾਰ ਇਹਨੂੰ ਮੈਂ ਕੀ ਇੱਥੇ ਕਵਾਂ ਇਹਨੂੰ, ਦੇਖੋ ਇਹਨੂੰ ਕਹੋ ਮਿੱਠਾ ਕਹਿਣ ਡਿਆ ਵਾ ਜੀ, ਕੋਟਲੀ ਐਮਰੋਜ਼ ਛੱਕਾ ਨਹੀਂ ਵੱਜਾ। ਮੈਂ ਉਹਨੂੰ ਕਵਾਂ ਚੈਟ ਜੀਪੀਟੀ ਨੂੰ ਕਵਾਂ, ਉਹ ਅੱਗੋਂ ਲਿਖ ਦੇਵੇ ਤੂੰ ਇਸ ਕੁੱਤੇ ਦਾ ਯਕੀਨ ਕਰ ਲੈ। ਇਹਦੀ ਨਾ ਕੋਈ ਗੱਲ ਕਿ ਉਹ ਗਾਲਾਂ ਕੱਢਣ ਲੱਗ ਨਹੀਂ ਚੈਟ ਜੀਪੀਟੀ ਜੀ ਨੇ ਕਹੋ, ਤੁਸੀਂ ਗੂਗਲ ਤੇ ਆਓ। एम्ब्रोज हिस्ट्री एक मिनट है। 86 एमरोज बॉलर्स को उनके पूरे कैरियर में कितने सिक्स ਪਾਕਟ मारे गए हैं? ਬਾਕੀ ਏਦਾਂ ਹੁੰਦੀਆਂ ਤਕੀਕਾਂ। ਇੱਥੇ ਵਾਕਈ ਸਵਾਲ ਅੱਜ ਵੱਡਾ ਹੀ ਸਵਾਲ ਹੈ। ਮੈਂ ਤਾਂ ਮੇਰੇ ਕੋਲ ਤਾਂ ਸਵਾਲ ਬਹੁਤ ਆ, ਕਨਫਰਮ ਨਹੀਂ ਆ, ਮੈਨੂੰ ਵੀ ਲੱਗਣ ਤੇ ਜੇ ਛਿੱਕਾ ਨੂੰ ਵੱਜਾ ਹੋਇਆ ਨਾ ਮਿੱਥੇ। ਨਹੀਂ ਅੱਲਾ ਦੀ ਖੈਰ ਆ, ਪੂਰੀ ਟੁਕੜੀ ਮੱਛੀ ਰਾਜੀ ਵਾਪਸ। ਗੂਗਲ ਹੁਣੀ ਕਹਿ ਰਹੇ ਨਹੀਂ ਵੱਜਾ। ਹਾਂਜੀ ਨਹੀਂ ਓਏ ਝੂਠ ਬੋਲਦਾ ਗੂਗਲ ਵੀ ਕਿਸੇ ਟਾਈਮ। ਚਲੋ ਸਹੀ ਗੱਲ ਆ। ਕਿਸੇ भी फॉर्मेट च ना वनडे च ना बॉलर्स को इनके कैरियर में मारे गए छक्कों की मजमूई तादाद के बारे में मालूमात आमतौर पर दस्याब नहीं होती। आमतौर पर क्रिकेट के अदमजान में बॉलर्स ओ यार एम्ब्रोज में लिखा नाल है, ਉਹ ਦਾਰਸ਼ ਨੇ ਕੱਢ ਲਿਆ ਨਹੀਂ चैट जीपीटी साहब चिपटू ਉਹਦਾ ਵੀ ਪੁੱਠਾ ਨਾ उन्हें कल्ला बॉलर्स लेता, बॉलर को मारे गए। ਲਿਖੋ ਨਾ ਕੋਟਲੀ ਐਮਬਰੋਜ਼ ਦ ਬॉलर ਆਫ ਵੈਸਟ ਇੰਡੀਜ਼। अच्छा तू कितने देखिया? ਮੈਂ ਗੂਗਲ ਤੇ नहीं ਸਟਾਰਟਿੰਗ बचा यार, दसना यार तेरा ਲਿਆਓ। चिक्का नहीं बचा उस जिंदगी च। ਨਾ ਟੈਸਟ ਚ ਨਾ ਵਨਡੇ ਚ ਨਾ ਫਸਟ ਕਲਾਸ। यार ये बड़ी गल अगर इदां होया ਲੰਬਾ ਹੀ ਬਹੁਤ ਸੀਗਾ। ਉਹ ਯਾਰ ਲੰਬਾ ਜਿਹੜਾ ਵੱਡੀ ਹੋ ਵਿੱਚ ਕਿਹੜੀ ਗੱਲ। ਯਾਰ ਇਹਦੇ ਨਾਲ ਕੀ ਤਲਕ ਉਹਦਾ ਬਾਲ ਇੱਥੋਂ ਹੁੰਦਾ ਸੀ ਠਾ, ਜਿੱਦਾਂ ਮੁਹੰਮਦ ਫਾਰ ਉਹ ਸਗੋਂ ਉਹ ਉਨਾ ਹੀ ਦੂਰ ਜਾਂਦਾ ਇਹੋ ਜਿਹਾ ਬਾਲ। ਵਿਸ਼ਾਲ ਬਹੁਤ ਸੀ, ਸਵਿੰਗ ਬਹੁਤ ਸੀ, ਉਹ ਰੇਡ ਕੇ ਤੱਕ ਰੰਗ ਉਹ ਚਵਲ ਬਹੁਤ ਸੀ। ਉਹਦਾ ਕਰਕੇ ਸਾਜੀ ਹੈਲਮਟ ਕਹਿੰਦੇ ਯਾਦ ਆ ਉਹਦੀ ਬੰਦੇ ਦੀ ਵਜ੍ਹਾ। ਇੱਕ ਅੱਛਾ ਨਹੀਂ ਉਹ ਠੀਕ ਹੈ। ਇਹ ਕਿਹੜੇ ਸੰਨ ਚ ਖੇਡਦਾ ਰਿਹਾ? ਇਹ 92 ਤੱਕ ਮੈਨੂੰ ਲੱਗਦਾ ਖੇਡ ਮਤਲਬ ਇਮਰਾਨ ਖਾਨ ਦੇ ਨਾਲ ਖੇਲੇ? ਹਾਂਜੀ ਸਾਜੀ ਯੂਏਵੀ ਆਜ਼ਾਦ ਇਮਰਾਨ ਖਾਨ। ਅੱਛਾ ਸਚਿਨ ਟੈਂਡੂਲਕਰ ਦੇ ਨਾਲ? ਹਾਂਜੀ ਉਦੋਂ ਸੁਨੀਲ ਸਚਿਨ ਗਵਾਸਕਰ ਨੇ ਵੀ ਨਹੀਂ ਮਾਰਿਆ ਛੱਕਾ ਕੋਈ? ਉਦੋਂ ਨਵੇਂ ਆਏ ਸੀ ਕੈਰੀਅਰ ਉਹਨਾਂ ਦਾ। ਨਵਾਂ ਆ ਕੇ ਤਾਂ ਬੰਦਾ ਬੇਵਕੂਫੀ ਚ ਮਾਰ ਦਿੰਦਾ ਸਗੋਂ। ਅੱਛਾ ਅਫਰੀਦੀ ਸਾਹਿਬ ਨੇ ਦੇਖਿਆ ਪਹਿਲੀ ਬਾਲ ਤੇ ਮਾਰਤਾ। ਉਹਨਾਂ ਨੇ ਤਾਂ ਸਾਰਿਆਂ ਨੂੰ ਮਾਰੇ। ਮੁਰਲੀ ਧਰਨ ਬੇਸਿਕਲੀ ਕੋਟਲੀ ਐਮਬਰੋਜ਼ ਦਾ ਹੈਪਨ ਸੀ ਕਿ ਕਾਦੀ ਬਹੁਤ ਲੰਬਾ ਸੀਗਾ। ਉਹਦੇ ਬਾਰੇ ਮੈਂ ਵੀ ਸੁਣਿਆ ਕਿ ਫੈਸਲਾਬਾਦ ਮੈਚ ਖੇਲਣ ਆਇਆ ਸੀ ਤੇ ਫੈਸਲਾਬਾਦ ਤੇ ਉਹਨਾਂ ਨੇ ਨਾ ਉਹ ਨਹੀਂ ਬਣਾਈ, ਵਿਕਟ ਹੀ ਕੋਈ ਨਹੀਂ ਲਈ। ਵਿਕਟ ਨਹੀਂ ਮਿਲੀ। ਇੰਨੀਆਂ ਓਵਰਾਂ ਕਰਾਈਆਂ, ਵਿਕਟ ਨਹੀਂ ਲਈ ਤੇ ਉਹ ਕਹਿੰਦੇ ਮੇਰੇ ਜਦੋਂ ਮਰ ਜਾਵਾ ਮੇਰੀ ਕਬਰ ਇੱਥੇ ਬਣਾ ਦੇਣਾ। ਹਾਂਜੀ ਵਿਕਟ ਹੀ ਸਹੀ ਕਹਿੰਦੇ ਡੈਡ ਵਿਕਟ। ਬਹੁਤ ਫਿਟ ਹੈ ਮੂਵੀ, ਮੈਂ ਕੋਈ ਵਿਕਟ ਹੀ ਨਹੀਂ ਲਈ ਇੱਥੇ। ਲੇਕਿਨ ਉਹ ਹਕੂਮਤ ਨੇ ਕਿਹਾ ਵੀ ਜੋ ਤੂੰ ਮਰਿਆ ਤੇਰੀ ਅਸੀਂ ਵਿਕਟ ਬਣਾਵਾਂਗੇ ਪਿੱਚ ਦੇ ਉੱਪਰ। ਨਹੀਂ ਉਹਨਾਂ ਨੇ ਬਣਾਈ ਕਬਰ, ਬੋਲ ਲੱਤਾਂ ਬਾਹਰ ਆ ਗਈਆਂ ਸਟੇਡੀਅਮ। ਏਡੀਆ ਲੰਬੀਆਂ ਸੀ। ਆਹੋ ਉਦੋਂ ਦੇ ਮੈਚ ਵੀ ਨਹੀਂ ਨਾ ਹੁੰਦੇ ਇੱਥੇ। ਉਹਦਾ ਕੌਣ ਕਾਦੀ ਬਹੁਤ ਲੰਬਾ ਸੀਗਾ। ਉਹਨਾਂ ਨੂੰ ਇੱਥੇ ਦਫਨਾਇਆ ਪਿੱਚ ਤੇ ਫਨਲੈਂਡ ਚ ਲੱਤਾਂ ਸੀ ਉਹਨਾਂ। ਨਹੀਂ ਹੈਗਾ ਹਯਾਤ ਹਾਲੇ। ਕ੍ਰਿਕਟ 'ਚ ਵੀ ਬੜੇ ਬੜੇ ਰਿਕਾਰਡ ਬਣੇ ਨੇ। ਜੀ ਸਭ ਤੋਂ ਫਾਸਟ ਜਿਹੜਾ ਵਾ ਉਹ ਆਪਣਾ ਸ਼ੁਐਬ ਅਖਤਰ ਸਾਹਿਬ। ਹਾਂਜੀ 161 ਸ਼ਾਰੀਆ 3 ਸਭ ਤੋਂ ਲੰਮਾ ਛਿੱਕਾ ਫਰੀਦੀ ਸਾਹਿਬ। ਫਰੀਦੀ ਸਾਹਿਬ ਦਾ। ਹਾਂਜੀ ਹੋਰ ਵੀ ਰਿਕਾਰਡ ਨੇ ਉਹ ਸਾਡੇ। ਤਾਂ ਸਾਨੂੰ ਸਮਝ ਹੀ ਨਹੀਂ ਐਸੇ ਰਿਕਾਰਡ ਆ। ਹਾਂ ਲੇਕਿਨ ਫਿਰ ਸਭ ਤੋਂ ਹਾਈਐਸਟ ਸਕੋਰ ਜਿਹੜਾ ਸੀ ਉਹ ਪਹਿਲੇ ਸਈਦ ਅਨਵਰ ਸਾਹਿਬ ਦਾ ਸੀ ਇੱਕ ਦੌਰ 'ਚ, ਫਿਰ ਟੰਡੋਲਕਰ ਸਾਹਿਬ ਦਾ ਹੋ ਗਿਆ, ਹੁਣ ਰੋਹਿਤ ਸ਼ਰਮਾ ਦਾ। ਫਿਰ ਵਰਿੰਦਰ ਸਹਿਵਾਗ ਦਾ ਹੋਇਆ। ਸਹਿਵਾਗ ਸਾਹਿਬ ਉਹ ਹੋਇਆ 50ਵਾਂ ਓਵਰਾਂ 'ਚ। ਹਾਂਜੀ 200 ਤੋਂ ਉੱਤੇ ਇੱਕੋ ਬੰਦੇ ਨੇ ਮਾਰਤਾ। ਤੇ ਟੈਸਟ ਦੇ ਵਿੱਚ ਵੱਡਾ ਨਾਮ ਭੁੱਲ ਗਏ, ਬ੍ਰਾਇਨ ਲਾਰਾ। ਯਾਰ ਫਰੀਦੀ ਸਾਹਿਬ ਨੇ ਇੱਕ ਬੋਲਰ ਨੇ ਕਹਿਤਾ ਸੀ, ਫਰੀਦੀ ਸਾਹਿਬ ਨੇ ਟੈਸਟ ਮੈਚ 4 ਛਿੱਕੇ ਮਾਰਤੇ। ਹਰਭਜਨ ਨੂੰ ਉਹ ਮੇਰੀ ਅੱਖਾਂ ਸਾਹਮਣੇ ਮਾਰੇ ਫੈਸਲਾਬਾਦ। ਉਹਨੇ ਬਿਆਨ ਦਿੱਤਾ, ਉਹਨੇ ਕਿਹਾ ਜੀ ਇਹਨੂੰ ਨਾ ਆਪਣੀ ਇੱਜ਼ਤ ਦਾ ਖਿਆਲ ਆਣਾ ਕਿਸੇ ਦੀ ਇੱਜ਼ਤ। ਔਰ ਕੈਸੀ ਗੱਲ ਆ, 4 ਛੱਕੇ ਮੈਂ ਆਪਣੀ ਅੱਖੀ ਵੇਖੇ ਫੈਸਲਾਬਾਦ ਬਹਿ ਕੇ। ਹਾਂਜੀ ਇਦਾਂ ਹੀ ਮੁਸ਼ਕਲ ਬੋਲਰਾਂ ਨੂੰ ਛਿੱਕੇ ਮਾਰ ਦਿੰਦੇ। ਮੈਨੂੰ ਇਹਦੀ ਚੰਗੀ ਭਲੀ ਟਿਕਟ ਹੁੰਦੀ ਸਟੇਡੀਅਮ ਦੀ। ਉਧਰ ਤੂੰ ਸੀ ਕਿੱਥੇ ਵੜ ਗਿਆ? ਤਾਂ ਜੀ ਉਧਰ ਸੀ ਉਹਦਾ ਨਾਮ ਵੀਆਈਪੀ ਕਲੋਜ਼ਰ ਹੁੰਦੇ ਸੀ। ਟੈਸਟ ਮੈਚ ਕੀ ਤੁੱਕ ਬੰਦਾ 4 ਛਿੱਕੇ ਮਾਰਨ ਦਾ। ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਤੁਸੀਂ ਕਹਿਣਾ ਇਹ ਬੇਸਿਕਲੀ ਕ੍ਰਿਕਟ ਜਿਹੜੀ ਹੈ ਸ਼ਾਹਦ ਫਰੀਦ ਸਾਹਿਬ ਨੇ ਤੇਜ਼ ਨਹੀਂ ਕੀਤੀ, ਸੰਤ ਜਸੂਰੀਆ ਨੇ ਕੀਤੀ ਤੇਜ਼। ਹਾਂਜੀ ਉਹ ਕੌਣ ਸੀ ਜੀ? ਸ੍ਰੀਲੰਕਾ ਦਾ ਖੱਬਾ ਪਲੇਅਰ ਸੀ ਸਾਜੀ ਜਸੂਰੀਆ। ਜਸੂਰੀਆ। ਓਏ ਹੋਏ ਉਹ ਹੋਏ। ਜਿਹਨੇ ਕਹਿੰਦੇ ਬੱਲੇ 'ਚ ਪਲੇਟਾਂ ਨੇ। ਹਾਂਜੀ ਉਹ ਬਹੁਤ ਕੁੱਟਦਾ ਸੀ। ਉਹਦੇ ਬੱਲੇ 'ਚ ਲੋਹੇ ਦੀਆਂ ਪਲੇਟਾਂ ਨੇ। ਇੱਕ ਸਾਨੂੰ ਜਦੋਂ ਸਮਝ ਕੋਈ ਨਹੀਂ ਆਉਂਦੀ ਅਸੀਂ ਫਿਰ ਆਪਣਾ ਇਦਾਂ ਦਾ ਹਾਂਜੀ ਹਿਸਟਰੀ ਦਾ ਸਭ ਤੋਂ ਸਟਾਈਲਿਸ਼ ਬੈਟਸਮੈਨ ਜਿਹੜਾ ਸੀ ਬ੍ਰਾਇਨ ਲਾਰਾ ਸੀ। ਹਾਂ 400 ਮਾਰੇ। ਨਹੀਂ ਟੰਡੋਲਕਰ ਸਾਹਿਬ ਬਹੁਤ ਵੱਡਾ ਬੈਟ ਸੀ। ਨਹੀਂ ਉਹ ਲੈਫਟ ਹੈਂਡ ਸੀ, ਰਾਈਟ ਹੈਂਡ। ਜੋ ਵੀ ਆ ਟੰਡੋਲਕਰ ਬਹੁਤ ਪੱਕਾ ਔਰ ਲੋਹਾ ਤੋੜ ਬੈਸਟ। ਔਰ ਉਸਤਾਦ ਜੀ ਕਹਿੰਦੇ ਵਿਕਟ ਦੀ ਦੀਵਾਰ ਕਿਹਾ ਗਿਆ ਹਾਂਜੀ ਹਾਂਜੀ ਕਿਨੂੰ? ਚੰਦਰਪਾਲ ਨੂੰ। ਨਹੀਂ ਡੇਵਿਡ ਨੂੰ
ਨਹੀਂ ਸਾਰੇ ਕਰੋ ਗੂਗਲ ਰਾਹੁਲ ਡ੍ਰੇਵਿਡ ਦੀਵਾਲ। ਉਧਰ ਚੈੱਕ ਕਹਿੰਦਾ ਡੇਵਿਡ ਨੇ ਤਾਂ ਜੀ ਡੇਵਿਡ ਨੂੰ ਆ ਜੀ ਉਹ ਜਿਹੜਾ ਨਹੀਂ ਉਹ ਯਾਰ ਰਾਹੁਲ ਟ੍ਰੇਵਿਡ ਵੀ ਹੈਗਾ ਸੀ ਲੇਕਿਨ ਚੰਦਰਪਾਲ ਸਾਹਿਬ ਜਿਹਦੇ ਸਟicker ਲਾਏ ਹੁੰਦੇ ਬਲੇਡ ਲਾਏ ਹੁੰਦੇ ਹਾਂ ਉਹ ਹਾਂ ਇੱਕ ਜੌਂਟੀ ਰੋਡ ਸੀ ਜਿਹੜਾ ਫੀਲਡ ਉਸਤਾਦ ਜੀ ਉਹਨੇ ਵੀ ਅੱਜ ਲਾਇਆ ਹੁੰਦੇ ਸੀ ਤੇ ਕਹਿੰਦੇ ਉਹਦਾ ਰਿਕਾਰਡ ਆ 100 ਸਕੋਰ ਟੱਕਦਾ ਹੁੰਦਾ ਸੀ ਦਾਇਰੇ ਦੇ ਉਹ। ਤਾਂ ਜੀ ਮੈਨੂੰ ਬਾਲ ਨਾ ਮੁਹੰਮਦ ਆਸਫ ਸਾਹਿਬ ਦਾ ਕਿਆ ਓਏ ਮੁਹੰਮਦ ਆਸਫ ਤੇ ਯਾਰ ਸ਼ਬੀਬ ਅਖਤਰ ਦਾ ਬਾਲ ਸ਼ਬੀਬ ਅਖਤਰ ਹਾਂਜੀ ਉਹਦਾ ਪੈਰ ਉਹਦਾ ਫਾਈਨਲੀ ਹੋਇਆ। ਲੇਕਿਨ ਛੋਟੇ ਰਨ ਅਪ ਦੇ ਨਾਲ ਹਰ ਪਾਸੇ ਬਾਲ ਸਵਿੰਗ ਕਰਨੀ ਇਹ ਵਸੀਮ ਅਕਰਮ ਸਾਹਿਬ ਦਾ ਕੰਮ ਹੈ। ਹਾਂ ਵਸੀਮ ਅਕਰਮ ਸਾਹਿਬ ਹੋਰ ਉਹ ਕੀ ਉਹਨੂੰ ਕਹਿੰਦੇ ਨੇ ਉਸਤਾਦ ਵਸੀਮ ਅਕਰਮ ਸਾਹਿਬ ਟੈਕਨੀਕਲ ਬੋਲਰ ਹਾਂ ਕਿ ਉਹ ਬੈਟਸਮੈਨ ਦਾ ਸਕੋਰ ਵੀ ਨਾ ਉਹਨਾਂ ਦੇ ਆਪਣੇ ਅਖਤਿਆਰ 'ਚ ਹੁੰਦਾ ਸੀ ਮੈਂ ਕਿੰਨਾ ਦੇ ਸਕਦਾ ਕਿੰਨਾ ਨਹੀਂ ਦੇਣਾ। ਅੱਛਾ ਉਹ ਨਾ ਕੀ ਉਹਨੂੰ ਕਹਿੰਦੇ ਨੇ ਉਹ ਯਾਰ ਉਹ ਜਿਹੜਾ ਹਾਂ ਸਾਡੀ ਇੱਕ ਬੈਸਟ ਓਪਨਰ ਜੋੜੀ ਹੁੰਦੀ ਸੀ ਆਮਰ ਸੇਠ ਤੇ ਸੇਠ ਹਾਏ ਉਸ ਤੋਂ ਬਾਅਦ ਨਹੀਂ ਸੈਟਿੰਗ ਹੋਈ। ਹਾਂ ਔਰ ਆਮਰ ਸੇਠ ਸਾਹਿਬ ਬਹੁਤ ਕੂੜ ਦਿਮਾਗ ਵੀ ਸੀ। ਹਾਂਜੀ ਲੜ ਪੈਂਦੇ ਸੀ। ਕੂੜ ਤੋਂ ਮਰਾਦੇ ਗੁੱਸੇ ਵਾਲੇ ਬਹੁਤ ਸੀ। ਇੰਜ ਬੱਲਾ ਚੁੱਕ ਕੇ ਹੀ ਰੱਖਦੇ ਸੀ ਆਹੋ ਉਸਤਾਦ ਜੀ ਕ੍ਰਿਕਟ ਹਿਸਟਰੀ ਚ WW ਅਟੈਕ ਵੀ ਕਿਹਾ ਗਿਆ ਦੋ ਜੋੜੀ ਦੱਸੋ ਕੌਣ ਸੀ? ਵਸੀਮ ਤੇ ਵਕਾਰ। ਅਰੇ ਮੂੰਹ ਚ ਨੂੰ ਤੁਹਾਡਾ ਯਾਰ ਕਿਆ ਅੱਛਾ ਜੀ। ਹਾਂਜੀ WW ਉਸਤਾਦ ਜੀ WW ਜਿਹੜਾ ਰੈਸਲਿੰਗ ਨਹੀਂ ਉਹਦਾ ਵੀ ਵਸੀਮ ਵੀ W ਨਾਲ ਸ਼ੁਰੂ ਹੁੰਦਾ ਵਕਾਰ ਵੀ W ਉਹ ਜੋੜੀ ਅੱਛਾ ਮੇਰਾ ਵੀ ਉਸਤਾਦ ਜੀ ਇਹੀ ਕਹਿੰਦੇ ਸੀਗੇ ਵੀ ਮੇਰੇ ਨਾਲ ਬਾਲ ਗੱਲਾਂ ਕਰਦੇ ਹੁੰਦੇ ਸੀਗੇ। ਤੇਰੇ ਨਾਲ ਇਹਦੇ ਨਾਲ ਬਹੁਤ ਗੱਲਾਂ ਕਰਕੇ ਬਾਲ ਨੇ ਇਹਨੂੰ ਵਿੱਚ ਗਾਲਾਂ ਵੀ ਕੱਢਣ ਲੱਗ ਪਿਆ। ਮਾਈਏ ਮਹੱਲੇ ਚ ਕਹਿੰਦੀ ਨਹੀਂ ਇਹਨੂੰ ਕਰਦੀ ਹੋਊਗਾ। ਅੱਛਾ ਜੀ ਭਾਜੀ ਚਲੋ ਜੀ ਸਾਨੂੰ ਨਾ ਤੁਸੀਂ ਦੱਸਣਾ ਕਮੈਂਟਸ ਦੇ ਵਿੱਚ ਨਹੀਂ ਮੇਲ ਕਰ ਦੇਣਾ ਮੈਨੂੰ ਥੱਲੇ ਜਿਹੜਾ ਜੀਮੇਲ ਇੱਥੇ ਮੈਨੂੰ ਦੱਸ ਦੇਣਾ ਬੈਸਟ ਰਿਕਾਰਡ ਜਿਹੜੇ ਕ੍ਰਿਕਟ ਦੇ ਤੇ ਸਹੀ ਤਰ੍ਹਾਂ ਤਹਿਕੀਕ ਦੇ ਨਾਲ ਦੱਸਣਾ ਇਹ ਨਾ ਹੋਵੇ ਮੈਂ ਇੱਥੇ ਕਰ ਦਵਾਂ ਤੇ ਮੁੜ ਕੇ ਲੋਕਾਂ ਨੇ ਕਿਨੇ ਦੱਸੇ ਸ਼ਾਟ ਮਾਰ ਕੇ ਚਿੜੀ ਵੀ ਮਾਰਤੀ ਸੀ ਸਰ ਜੀ। ਹਾਂ ਇਹ ਵੀ ਇੱਕ ਮਸ਼ਹੂਰ ਇਹ ਰਿਕਾਰਡ ਨਹੀਂ ਇਹ ਜ਼ੁਲਮ ਆ। ਉਸਤਾਦ ਜੀ ਆਪਣਾ ਬਹੁਤ ਖਿਆਲ ਰੱਖੋ ਜੀ ਹੈ ਜੀ। ਦੁਨੀਆ ਦਾ ਇੱਕ ਮਿੰਟ ਕ੍ਰਿਕਟ ਦਾ ਇਹਦਾ ਪਹਿਲਾ ਮੈਚ ਸੀ 9 ਦਿਨ ਖੇਲਿਆ ਗਿਆ ਵਾ 10ਵੇਂ ਦਿਨ ਡਰਾ ਕਰਤਾ ਸੀ ਉਹਨਾਂ ਨੇ ਇਹਨੇ ਬੜੇ ਇੰਗਲੈਂਡ ਦੇ ਵਿੱਚ। ਆਹੋ ਯਾਰ ਜੀ ਹਿਸਟਰੀ ਅਜੇ ਚੈਟ ਸਾਡੀ ਆ ਚੈਟ ਜੀਪੀਟੀ ਬੈਠੀ ਤੇ ਇਹਨਾਂ ਕੋ ਪੁੱਛਦੇ ਆ ਦੁਨੀਆ ਦਾ ਪਹਿਲਾ ਮੈਚ ਕਿੱਥੇ ਹੋਇਆ ਕਿੱਥੋਂ ਕ੍ਰਿਕਟ ਆਜ਼ਾਦ ਹੋਈ ਇਹਦੀ ਪਹਿਲੇ ਸ਼ਕਲ ਕੀ ਸੀ ਐਸਾ ਐਸਾ ਕਿੱਦਾਂ ਚੇਂਜ ਹੋਈ ਹੁਣ ਕਿੱਥੇ ਆ ਗਈ ਤੇ ਹੁਣ ਤੇ ਮੇਰਾ ਹਾਲ 2020 ਤੋਂ ਬਾਅਦ 10 ਵੀ ਆ ਗਿਆ ਹਨਾ 10 ਓਵਰਾਂ ਬਹਾਲਾ ਲਾਲਾ ਪਾ ਦੋ ਜਿੱਥੇ ਉਸਤਾਦ ਜੀ ਇਹ ਵੀ ਸੁਣਿਆ ਵਾ ਉਹ ਸੁਪਰ 6 ਜਿਹੜਾ ਉਹ ਇੱਕ ਇਹ ਵੀ ਹੋਣਾ ਚਾਹੀਦਾ ਕਿ ਪੈਂਸਰ ਚੌਕੇ ਚਿੱਕੇ ਮਾਰੇ ਦੌੜਨ ਵਾਲਾ ਕੋਈ ਚੱਕਰ ਨਹੀਂ ਹੈਗਾ ਸੁਪਰ 6 ਇਹੀ ਸੁਪਰ 6 ਇਹੀ ਹੈ ਨੱਸ ਕੇ ਸਕੋਰ ਲੈ ਸਕਦੇ ਉਹਦੇ ਚ ਉਹ ਸ਼ਾਲੇ ਨਾਇਰ ਹੀ ਆ। ਨਹੀਂ ਉਹ ਨਹੀਂ ਹੋਣਾ ਚਾਹੀਦਾ ਇੱਕੋ ਹੀ ਪਲੇਅਰ ਹੋਣਾ ਚਾਹੀਦਾ ਉਹੀ ਖੇਲੀ ਜਾਵੇ ਸਾਰਾ ਕੁਝ। ਕੋਈ ਨਹੀਂ ਦੌੜਨ ਵਾਲਾ ਹੋਵੇ ਹੀ ਨਾ ਓਵਰ ਹੋਵੇ ਤਾਂ ਦੂਆ ਜਾਵੇ। ਸਿੰਗਲ ਪਲੇਅਰ ਨੇ ਜਾਣਾ 10 ਓਵਰਾਂ ਦਾ ਮੈਚ ਹੈ ਸਿੰਗਲ ਪਲੇਅਰ ਨੇ ਜਾਣਾ ਸਿਰਫ ਚੌਕੇ ਚਿੱਕੇ ਮਾਰਨੇ ਆ ਦੌੜਨ ਵਾਲਾ ਆਪਸ਼ਨ ਹੀ ਨਹੀਂ ਹੈਗਾ ਹਨਾ ਇਹ ਵੀ ਕਿਹਦਾ ਮਜ਼ੇਦਾਰ ਕੰਮ ਹੋਏਗਾ ਨਾ ਔਰ ਹੋਏਗਾ ਮੇਰੇ ਘਰ ਕਿਸੇ ਨੇ ਤਜਰਬਾ ਕੀਤਾ ਹੋਏਗਾ ਜੀ। ਉਸਤਾਦ ਜੀ ਕਹਿੰਦੇ ਆ ਯਾਰ ਕ੍ਰਿਕਟ ਯਾਦ ਪਤਾ ਕਿੱਦਾਂ ਇੱਕ ਢੇਰ ਜਿਹੜਾ ਚੂਹਾ ਨਹੀਂ ਉਹ ਗੋਲ ਹੋ ਜਾਂਦਾ ਵਾ ਉਹ ਕਿਤੇ ਘੁੰਮ ਕੇ ਗਿਆ ਵਾ ਬੰਦਾ ਆ ਕੇ ਬੈਠਾ ਤੇ ਬਾਲਣ ਵੱਢਣ ਦਿਆ ਤੇ ਉਹਨੇ ਛੋਟੀ ਨਾਲ ਰੋਕ ਲਿਆ ਉਥੋਂ ਕ੍ਰਿਕਟ ਮਰ ਉਹਨੇ ਮਾਰਿਆ ਕਰਕੇ ਸ਼ਾਨ ਲਓ ਜੀ ਤੂੰ ਤਾਂ ਕਹਿੰਦੇ ਕਿ ਉਸਤਾਦ ਜੀ ਬੰਦ ਕਰ ਪਹਿਲੇ ਡੋਲੇ ਲੈ ਕੇ ਨਹੀਂ ਆਈਦਾ ਹੁੰਦਾ। ਓਕੇ ਜੀ ਆਪਣਾ ਖਿਆਲ ਰੱਖੋ ਲਵ ਯੂ ਔਰ ਫਿਰ ਤੁਹਾਡਾ ਅਗਲੇ ਪ੍ਰੋਗਰਾਮ ਮੁਲਾਕਾਤ ਹੋਏਗੀ।